ਵੀਰ ਵਜਾਉਣੇ ਤੇ ਸੱਪ ਆਪਣੇ ਛੋਟਾ ਜਿਹਾ ਟੈਚੀ ਲੈ ਕੇ ਜਾਣ। ਉਹ ਵੀ ਬਚ ਗਿਆ, ਸ਼ੇਰ ਵੀ ਬਚ ਗਏ, ਫਿਰ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਗਏ। ਐਡੀ ਮਾਠੀ ਵੀਨ ਵਜਾਈ, 2 ਸੱਪ ਇੰਜ ਕਰਕੇ ਨਿਕਲੇ, ਦੋਵੇਂ ਜੁੜ ਕੇ ਕਹਿੰਦੇ ਮਾਫੀ ਦੇ ਦੇ। ਇੰਜ ਕੀਤਾ, ਇਹਨਾਂ ਨੇ ਕਿਹਾ ਬੁਲਾਵਾ ਬੈਠੇ ਨੂੰ, ਕਹਿੰਦਾ ਨਹੀਂ ਮੈਂ ਤਾਂ ਤੁਹਾਡਾ 200 ਦਾ ਕਰਕੇ ਭਾਈ ਮਾਰ ਗਿਆ। ਉਹ ਬਾਂਦਰਾਂ ਨੇ 250 ਸੱਪ ਨੂੰ ਦਿੱਤਾ, ਉੱਤੇ ਝੇਕ ਨਿਕਲਣ ਦੇ ਮੂੰਹ ਤੋਂ ਉੱਤੇ ਪਿੰਜਰੇ ਸੀ ਬੈਠਾ, ਸੱਪ ਨੂੰ ਸੁਪਾਰੀ ਦੇ ਦਿੱਤੀ। ਉਹ ਕਹਿੰਦੇ अस्सलाम वालेकुम नाज़रीन, टी टाइम में खुश आमदीद। फिर वही गम, वही तन्हाई, वही दर्द पुराने। मेरे नाल ओही चारे, ओही दुख, ओही पड़ीला, मेरी घड़ी कैसी, ओही मवल चैन निज़ाम, ओही चारे, मेरी जिंदगी दा मुकद्दर। BADLUCK ਬੱਬਰ ਸ਼ੇਰ। बैड लक। ਕੱਲ ਦਾ ਕੈਸਾ ਸ਼ੋਅ ਕੀਤਾ ਸੀ? ਅਸੀਂ ਉਸਤਾਦ ਜੀ ਸ਼ੋਅ ਕਰ ਸਕਦੇ, ਅਸੀਂ ਤੇ ਬਸ ਐਵੇਂ ਖਾਨਾ ਪੂਰੀ ਕੀਤੀ। ਤੁਸੀਂ ਨਾ ਜਾਇਆ ਕਰੋ, ਤੁਹਾਡੇ ਤੋਂ ਮਗਰੋਂ ਬਾਅਦ ਨਹੀਂ, ਮੈਂ ਸੁਣਿਆ ਤੂੰ ਬੜਾ ਅੱਛਾ ਸ਼ੋਅ ਕੀਤਾ ਸੀ। ਉਸਤਾਦ ਜੀ ਕਿੱਥੇ ਸ਼ੋਅ ਕਰ? ਤਾਜੀ ਸ਼ੋਅ ਤੇ ਹੁਣ ਤੁਸੀਂ ਕਰਨਾ, ਜਦੋਂ 2 ਜਾਣੇ ਦੱਸੋ। ਆਹੋ ਮੈਂ ਦੱਸਤਾ ਸੀ ਨਾ। ਨਹੀਂ ਉਹ ਨਹੀਂ ਟੈਨਸ਼ਨ, ਉਹ 2 ਹੋ ਜਾਣ, 3 ਹੋ ਜਾਣ, 4 ਹੋ ਜਾਣ, ਉਹ ਮੈਂ ਤੁਹਾਨੂੰ 2 ਮਹੀਨੇ ਪਹਿਲੇ ਦਾ ਕਿਹਾ ਵਾ। ਉਹਦੇ 'ਚ ਤੁਸੀਂ ਮੇਰੇ ਨਾਲ ਕੋਈ ਵਾਦਾ ਘਾਟਾ ਨਹੀਂ ਕਰਦੇ। ਦੇਖੋ ਗੈਰਤਾਂ ਵਾਲੇ ਪਹਿਲੇ ਹੀ ਚਲੇ ਗਏ ਨੇ, ਮੈਂ ਸਹੀ ਕਹਿ ਰਿਹਾ। 2 ਮਹੀਨੇ ਪਹਿਲੇ ਉਹਨਾਂ ਨੂੰ ਮੈਂ ਕਿਹਾ ਸੀ ਭਾਈ 2024 ਚ ਮੈਂ ਰੈਸਟ ਕਰਨਾ ਮਹੀਨਾ ਪੂਰਾ, ਨਥੀ ਮੈਨੂੰ ਜਿਹਦੀ ਲੋੜ ਹੋਈ ਮੈਂ ਬੁਲਾ ਲਾਂਗਾ ਯਾਰ, ਮੇਰੇ ਕੋਲ ਨਹੀਂ ਹੁੰਦਾ। ਮੈਂ ਜ਼ਰਾ मैंने वादिये सहराए मुंतकिल एहतशामे मर्दो मुजाहद च निकलना वा यार। वाह वाह। हाँ अच्छा। हाँ, मैं इधर किधर घुनघरेली पहाड़ी वाक़ दामने चोली में, उधर नाल गुरदाबे फिरदौस आशिकान में भी जाए थोड़ा। ओ नहीं, उधर इस टाइम ठंड होंदी है, उधर बिल्कुल परली साइड पे ज़ुहूर नहिस्ता वा। अच्छा। ज़ुहूर नहिस्ता है काबली उचावला दरो दीवारे मखसूसा। हाँ आहो ਉਹ ਠੀਕ ਆ। ਲਹੂ ਸ਼ਲਫ ਤੇ ਜਾਨਾ ਦੇ ਪਰਲੀ ਸਾਈਡ। ਉਹੀ ਬਿਲਕੁਲ ਪਤਾ ਕਿਤੇ ਇੱਥੇ ਨਾ ਰਹਿ ਜੀ ਆਪਾਂ। ਅੱਲਾਹ ਮਾਫ। ਤੈਨੂੰ ਕੀ ਮਸਲਾ ਵਾ? ਤਾਜੀ ਅੱਜ ਕਿਊਟ ਲੱਗ ਰਹੇ ਹੋ ਮਾਸ਼ਾਅੱਲਾ। ਮੈਂ ਹੈ ਹੀ ਕਿਊਟ ਆ ਬੇਟੇ। ਤਾਜੀ ਕੀ ਆ, ਤੂੰ ਕਿਤੇ ਮੈਨੂੰ ਛੋਟੇ ਹੁੰਦੇ ਨਹੀਂ ਸੀ ਵੇਖਿਆ ਜਦੋਂ ਮੈਂ ਕੋਈ 18-17 ਸਾਲ ਦਾ ਸੀ। ਉਸਤਾਦ ਯਕੀਨ ਕਰ, ਤਾਜੀ ਉਦੋਂ ਵੀ ਥੁੱਕਾ ਸੁੱਟਦੇ ਸੀ, ਉਦੋਂ ਅਗਲੇ ਸਿੱਟਦੇ ਸੀ। ਮੈਂ ਬਾਅਦ ਚ ਸਿੱਟਣੀ ਸ਼ੁਰੂ ਕੀਤੀਆਂ 20 ਤੋਂ ਬਾਅਦ। ਤਾਜੀ ਨਹੀਂ ਲਾਰਾਂ ਤੁਸੀਂ ਲੱਗਦੇ ਨਹੀਂ, ਯੰਗ ਲੱਗਦੇ ਹੋ ਹਲੇ, ਹੈਨਾ? ਹਾਂ, ਐਂਡ ਵਾਲੀ ਡੇਟਾ 'ਚ ਲੱਗਦੇ, ਸਭ ਨੂੰ ਲੱਗਦੇ। ਆ 2 ਦਿਨ ਰਹਿ ਗਏ ਤਨਖਾਹ ਮਿਲਣ ਚ, ਹੁਣ ਤਾਂ ਤੈਨੂੰ ਲੱਗਣਾ ਹੀ ਆ। ਮੈਂ ਕਿਊਟ ਹੀ ਲੱਗ। ਹਾਂ ਉਸਤਾਦ ਜੀ ਨਹੀਂ, ਮੈਂ 2 ਮਹੀਨੇ ਪਹਿਲੇ ਨਾਜ਼ਰੀਨ ਇਹਨਾਂ ਸਾਰਿਆਂ ਨੂੰ ਕਹਿ ਦਿੱਤਾ ਸੀ, ਤੁਸੀਂ ਇਹਨਾਂ ਨੂੰ ਲੈਦਾ ਵੀ ਪੁੱਛ ਸਕਦੇ ਭਾਵੇਂ ਨੰਬਰ ਕਰਕੇ ਮੈਸੇਜ ਕਰਕੇ। 2 ਮਹੀਨੇ ਪਹਿਲੇ ਮੈਂ ਕਿਹਾ ਸੀ ਭਾਈ 24 ਤੱਕ ਆਪਣਾ ਇੰਤਜ਼ਾਮ ਕਰ ਲਓ, 24 ਤੋਂ ਬਾਅਦ ਜਿਹੜੇ ਮੈਨੂੰ ਲੋੜ ਹੋਈ ਮੈਂ ਉਹਨਾਂ ਨੂੰ ਬੁਲਾ ਲਿਆ ਕਰਾਂਗੇ। ਬਾਕੀ ਮੌਜ ਕਰੋ। ਹੁਣ ਤੁਸੀਂ ਇਸ ਟਾਈਮ ਜਾਓ, ਖੇਲੋ ਪੀਟੋ, ਪੈਸਾ ਕਮਾਓ। ਹੁਣ ਤੁਹਾਨੂੰ ਚੈਨਲਾਂ ਤੋਂ ਆਫਰ ਆ ਰਹੀ ਹੈ, ਤੁਸੀਂ ਜਾਂਦੇ ਹੀ ਨਹੀਂ ਪਏ। ਮੇਰੀ ਜਾਨ ਛੱਡੋ, ਕਿਤੇ ਨਿਕਲੋ ਇੱਥੋਂ। ਤਾਜੀ ਤੁਸੀਂ ਕਿਹਾ ਸੀ ਮੈਨੂੰ ਤੇ ਮੇਰੇ ਨਾਜ਼ਰੀਨ ਨੂੰ ਕਦੀ ਤਨਖਾਹ ਵੀ ਛੋੜ ਦਿਆ ਕਰੋ। ਹਮੇ ਵਿੱਚ ਹੀ ਸਿਆਪਾ ਪਾਇਆ, ਮੈਂ ਉਹਨਾਂ ਨਾਲ 100 ਗੱਲਾਂ ਕਰਨੀਆਂ ਹੁੰਦੀਆਂ ਤੁਹਾਡੇ ਤੋਂ ਚੋਰੀ। ਛੱਡਿਆ ਸੀ ਉਹ, ਫਿਰ 40 ਕੇ ਆਏ ਸੀ। ਤਾਜੀ ਨਾਲੇ ਇੰਨਾ ਵੀ ਨਾ ਤਨਖਾਹ ਹੋਵੋਗੇ ਬਾਅਦ ਸਾਨੂੰ ਕੋਈ ਪੁੱਛੇ ਹੀ ਨਾ। ਨਹੀਂ ਉਸਤਾਦ ਜੀ, ਆਫਰਾਂ ਅਸੀਂ ਅੱਲਾ ਮਾਫੀ, ਅਸੀਂ ਪੈਸਿਆਂ ਵਿੱਚ ਵੇਖ ਕੇ ਅਸੀਂ ਬੈਠੇ। ਤੁਹਾਡੀ ਅਸੀਂ ਮੁਹੱਬਤ ਨੂੰ ਬੈਠੇ, ਅੱਲਾ ਮਾਫੀ ਦੇ ਅਗਲੇ ਰੇਟ ਵਧਾਉਣ ਤੇ ਅਸੀਂ ਜਾਣ ਵਾਲੇ ਬਣੀ, ਉਧਰੋਂ ਰੇਟ ਹੀ ਨਹੀਂ ਦੇ। ਮੈਂ ਕਹਿੰਦਾ ਉਸਤਾਦ ਜੀ ਨਿਕਲੋ ਕਿਤੇ, ਕਿਤੇ ਇੱਜ਼ਤ ਦੇ ਨਾਲ ਹੀ ਦਫਾ ਹੋ ਜਾਓ। ਉਸਤਾਦ ਜੀ ਉਹ ਠੀਕ ਹੈ, ਮੈਨੂੰ ਤਾਂ ਉਸਤਾਦ ਜੀ ਮਸਲਾ ਕੋਈ ਨਹੀਂ ਹੈਗਾ, ਮੈਂ ਤੇ ਆਪਣਾ ਫਿਰ ਕੰਮ ਕੋਈ ਨਾ ਕੋਈ ਲੱਭ ਲੈਣਾ। ਇਹਦਾ ਰੌਲਾ ਬਣਿਆ ਵਾ। ਰੋਲਾ ਨਹੀਂ ਬਣਿਆ, ਰੋਲਾ ਬਣ ਜਾਣਾ। ਤਾਜੀ ਇਹ ਨਾ ਮੈਨੂੰ ਇੱਕ ਅਮਰੀਕਾ ਤੋਂ ਬੰਦਾ ਵਾ ਕੋਈ, ਉਹਨੇ ਮੈਸੇਜ ਕੀਤੇ ਪਹਿਲੇ, ਮੈਂ ਕਿੰਨੇ ਦਿਨ ਉਹਨੂੰ ਰਿਪਲਾਈ ਨਹੀਂ ਕੀਤਾ। ਫਿਰ ਮੈਂ ਉਹਨੂੰ ਕਿਹਾ ਮਿਹਰਬਾਨੀ, ਉਹ ਕਹਿੰਦਾ ਤੇਰਾ ਮੈਂ ਫੈਨ ਆ। ਮੈਂ ਕਿਹਾ ਨੰਬਰ ਕਿੱਥੋਂ ਲਿਆ? ਤਾਜੀ ਉਹਨੂੰ ਕਿਸੇ ਨੇ ਨੰਬਰ ਦਿੱਤਾ, ਉਹ ਕਹਿੰਦਾ ਮੈਂ ਤੈਨੂੰ ਗਿਫਟ ਭੇਜਣੇ ਆ। ਤਾਜੀ ਮੈਂ ਡਰ ਗਿਆ, ਮੈਂ ਕਿਹਾ ਇਹ ਲੱਗਦਾ ਮੇਰੇ ਨਾਲ ਨਾ ਤੇ ਨਫਸ ਨਾਲ ਖੇਲਣ ਰਿਹਾ, ਮੇਰੇ ਜ਼ਮੀਰ ਮੁਤਮਿਨ ਨਾਲ ਖੇਲਣ ਰਿਹਾ। ਹਾਂ
ਮੈਂ ਕਿਹਾ ਨਹੀਂ ਮੈਂ ਤਾਜੀ ਲੈ ਹੀ ਨਹੀਂ, ਮੈਂ ਕਿਹਾ ਐਵੇਂ ਕੋਈ ਗੇਮ ਦੇ ਵਿੱਚ ਆਉਂਗਾ ਹੈ। ਨਹੀਂ ਬੜੇ ਬੜੇ ਲੋਕ ਪਿਆਰ ਕਰਦੇ ਆ, ਹੋ ਸਕਦਾ ਉਹਦੀਆਂ ਸੱਚੀ ਮੁੱਚੀ ਤੇਰੇ ਲਈ ਫੀਲਿੰਗ ਅੱਛੀ ਹੋਵੇ, ਤਾਜੀ ਫੀਲਿੰਗ ਅੱਛੀ ਹੋਣੀ ਲੇਕਿਨ ਇਹ ਆ ਕਿ ਬਚਣਾ ਚਾਹੀਦਾ। ਹਾਂਜੀ ਮੈਂ ਵੀ ਇੱਕ ਅੱਧਾ ਕਰਕੇ ਬਾਅਦ ਚ ਇਹਨਾਂ ਦੇ ਵੀ ਮੁੱਦੇ ਆਪਣੇ ਤੇ ਪਵਾਉਂ ਕਹਿ ਕਿ ਨਹੀਂ ਦਾਨਿਸ਼ ਭਾਈ। ਇੱਕ ਬੰਦਾ ਤਾਜੀ ਉਹ ਦੁਬਈ ਚੋਂ ਪਤਾ ਨਹੀਂ ਕਿੱਥੋਂ ਉਹ ਮੈਨੂੰ ਕਹਿੰਦਾ दानिश को मैंने आपका सामान दे दिया है। ताजी हूँ गल सुनियो ताजी उन्हें मैंने कमेंट किए कहता 20,000 रुपया उसमें बंद था पर्ची में और जैकेट उन्हें मैंने ताजी स्क्रीनशॉट भी भेजे कहता आली जैकेट तेरी आला ले लो भाई इधर ताजी मैं हिसाब ला लो ताजी अगे ते देखो कमीनगी दी इंतहा चेक यार अगे ते देखो ताजी मैं ਇਹਦੇ ਨਾਲ ਗੱਲ ਨਹੀਂ ਕੀਤੀ ਮੈਂ ਕਿਹਾ ਯਾਰ ਇਦਾਂ ਦਾ ਹੈ ਨਹੀਂ ਮੈਂ ਉਹਨੂੰ ਬੜੀਆਂ ਗਾਰੰਟੀਆਂ ਕਹਿੰਦਾ भाई तुझे पता चल जाएगा दूध का दूध पानी का पानी हो जाएगा। ताजी मेरे तपक 14 रोशन होए मैं ताजी मैं क्या ਉਹ ਜੈਕਟ ਇਹਨੂੰ ਪਾਈ ਵੇਖੀ मैं कह ਇਹਨੂੰ ਦੱਸਣਾ ਨਹੀਂ ਤਾਜੀ ਨੂੰ ਮੈਂ ਦੇਖਾਂਗਾ ਇਹਨੂੰ ਇਹ ਪਾਉਂਦਾ ਕਿ ਨਹੀਂ। ਉਹ ਪਰਫਿਊਮ ਵੀ ਕਦੀ ਮੈਂ ਲਾ ਕੇ ਜਾ ਕੇ ਵੇਖਦਾ ਰਿਹਾ ਆਈ ਨਹੀਂ ਤਾਜੀ ਤੇ ਉਹ ਪਰਫਿਊਮ ਤੇ ਫਿਰ ਵੀ ਨਹੀਂ ਆਉਣਾ ਪਰ ਜੈਕਟ ਵੀ ਨਹੀਂ ਤਾਜੀ ਮੈਂ ਉਹਨੇ ਪਾਉਣੀ ਪਾਗਲ ਆ ਪਾਵੇ। ਇਹ ਵੀ ਤੁਹਾਡੀ ਗੱਲ ਸਹੀ ਹੈ ਜਦੋਂ ਇਹਨੇ ਉਹਨੇ ਜੈਕਟ ਵੇਚੀ ਆ ਲੀਕਾਂ ਵਾਲੇ ਸਵੈਟਰ ਲੈ ਲੈ ਜਰਸੀਆਂ। ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਤਾਜੀ ਜਿਹੜਾ ਬੰਦਾ ਉੱਥੋਂ ਲੈ ਕੇ ਮੈਨੂੰ ਨਹੀਂ ਦੱਸ ਰਿਹਾ ਉਹ ਅੱਗੇ ਵੀ ਸਮਾਨ ਡਿਜ਼ਰਵ ਕਰ ਸਕਦਾ। ਹਾਂ ਇਹ ਬਹੁਤ ਅੱਛਾ ਤੋਂ ਵਿੱਚ ਇੰਗਲਿਸ਼ ਬੋਲਣ ਲੱਗ ਪਿਆ ਬੜਾ ਅੱਛਾ ਕੰਮ ਹੈ ਤਾਜੀ। ਹਾਂਜੀ ਗੁੱਡ ਇਹਨੇ ਮੇਰੇ ਤੱਕ ਨਹੀਂ ਪਹੁੰਚਿਆ ਇਹ ਅੱਗੇ ਹੀ ਕਿਤੇ ਐਵੇਂ ਨਹੀਂ ਮੂੰਹ ਕਾਲੇ ਹੁੰਦੇ। ਇਹ ਘੁੱਟ ਭਰ ਗਿਆ। ਹਾਂਜੀ ਸਰ ਤੁਸੀਂ ਪਹਿਲੇ ਦੱਸੋ ਕਿ ਮੈਂ ਤੁਹਾਡੀ ਨਜ਼ਰ ਚ ਇਦਾਂ ਦਾ ਹੈ? ਜੀ ਜੀ ਬਸ ਫਿਰ ਹਾਏ 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 ਤੁਸੀਂ ਹੈ ਜੀ ਉਹ ਭਾਈ ਵਾਕਈ ਤੇਰੀ ਗੱਲ ਸਹੀ ਸੀ। ਇਹਨੇ ਨਾ ਸਵੈਟਰ ਪਾਇਆ ਨਾ ਜਰਸੀ ਪਾਈ ਨਾ ਪਰਫਿਊਮ ਬੰਦਾ ਇਹ ਵੈਲ ਮੈਂ ਦੇ ਦਾਂਗਾ ਯਾਰ ਉਹ ਮੇਰੇ ਮਾਂ ਦੇ ਦਾਂਗਾ ਨਹੀਂ ਤਾਜੀ ਉਹ ਬੰਦਾ ਦੁਬਈ ਪਤਾ ਨਹੀਂ ਸ਼ਪਿੰਟਰ ਕਿੱਥੇ ਅਗੇ ਰਸ਼ੀਆ ਦਾ ਬੰਦਾ ਹੈ ਉਹ ਸ਼ਪਿੰਟਰ ਲੱਗੇ ਮੁਲਕ ਹੈਗਾ ਉਧਰ ਦਾ ਤਾਜੀ ਬਾਹਰ ਕੁਸ਼ੱਲੇ ਦੇ ਨਾਲ ਮਰੰਡਾ ਦੇ ਨਾਲ ਤਾਜੀ। ਉਹ ਕਹਿੰਦਾ ਧੁੱਪ ਥੜੀ ਮੈਨੂੰ ਮਿਲਿਆ ਲੈਟ ਮੋੜ ਦੇ ਲਾਗੇ ਉਹਨੇ ਮੈਨੂੰ ਉਸ ਟਾਪਾਂ ਦੇ ਨਾਮ ਦੱਸੇ ਜਿੱਥੇ ਉਹਦੇ ਕੋਲ। ਅੱਛਾ ਉਹ ਬੰਦਾ ਉੱਥੋਂ ਆਇਆ ਉਹਨੇ ਇਹਨੂੰ ਸਮਾਨ ਫੜਾਇਆ। ਹਾਂਜੀ ਗੱਡੀ ਦੇ ਵਿੱਚ ਇਹ ਉਹਨੂੰ ਕਿਦਾਂ ਉਹਨੇ ਇਹਨੂੰ ਬੁਲਾਇਆ ਹੋਣਾ ਇਹਦਾ ਨੰਬਰ ਹੋਣਾ ਉਹਦੇ ਕੋਲ। ਹਾਂ ਜਿਹੜਾ ਟੀਟੀ ਪਾਰਟਨਰ ਲੱਗਾ ਇਹਦਾ ਨੰਬਰ ਉਹਦੇ ਕੋਲ ਹੋਣਾ ਉਹਨੇ ਇਹਨੂੰ ਫੋਨ ਕਰਕੇ ਬੁਲਾਇਆ ਉਹਨੇ ਇਹਨੂੰ ਵੀ ਸਮਾਨ। ਤੂੰ ਬੇਵਕੂਫਾ ਸਿਰਫ ਇੱਕ ਗੱਲ ਕਰ ਰਿਹਾ ਕਿ ਉਹਨੇ ਤੇਰਾ ਸਮਾਨ ਇਹਨੂੰ ਫੜਾਇਆ। ਹਾਂਜੀ ਉਹਨੂੰ ਉਹਨੇ ਉਹਦਾ ਕਿੰਨਾ ਦਿੱਤਾ ਇਹ ਹੁੰਦਾ ਪਤਾ ਕੀ ਆ ਵੀ ਤੇਰਾ ਆ ਵੀ ਤੇਰਾ ਆ ਵੀ ਤੇਰਾ ਵੀ ਮੈਂ ਤੇਰੇ ਵਾਲੇ ਆ ਆ ਇੱਕ ਛਾਪਰ ਨਾ ਦਾਣਾ ਉਹਨੂੰ ਵੀ ਦੇ ਦੀ ਇੰਜ ਹੁੰਦਾ ਤੇਰਾ ਤੇ ਇੰਨਾ ਹੋਣਾ ਜਿਹੜਾ ਉਹਨੂੰ ਦਿੱਤਾ ਉਹਦਾ ਹਿਸਾਬ ਲਾ ਐਵੇਂ ਚਮਕਾਂ ਵੱਜ ਰਹੀਆਂ। ਇਹ ਸਾਰੀ ਸ਼ੋਪਿੰਗ ਮੇਰੇ ਨਾਲ ਕਰਦਾ ਰਿਹਾ ਮਿੱਠੇ ਹੁਣ ਤੱਕ। ਇਹ ਹੁਣ ਮੇਰੇ ਨਾਲ ਜਾਂਦਾ ਹੀ ਨਹੀਂ ਮੈਂ ਇਕੱਲਾ ਹੀ ਖੱਜਲ ਹੋਣਾ ਕਦੀ ਕਿਤੋਂ ਕੋਈ ਸ਼ੈ ਲੈਣਾ ਕਦੀ ਕੋ ਇਹਨੂੰ ਭਾਈ ਆਉਂਦਾ ਹੀ ਆ ਇਹਦਾ ਮਤਲਬ ਇਦਾਂ ਹੀ ਆ। ਹੁਣ ਮੈਂ ਲੈਂਦਾ ਹੀ ਨਹੀਂ ਮੈਨੂੰ ਬੜੀ ਦੇਰ ਹੋ ਗਈ ਸਾਜ ਲਈ ਨਹੀਂ। ਹਾਂ ਤੂੰ ਕਿੱਥੇ ਲੈਣੀਆਂ ਹੁਣ ਬਹੁਤ ਦਿਲ ਦੁਖਿਆ ਯਾਰ ਮੈਨੂੰ ਤੇਰੇ ਤੇ ਮੈਨੂੰ ਤਵੱਕੋ ਹੀ ਸੀ ਉਹ ਤੇਰੇ ਤੋਂ ਤੂੰ ਇਦਾਂ ਦੀ ਜ਼ਰੂਰ ਕਰ। ਉੱਤੋਂ ਤਾਜੀ ਅੱਗੇ ਮੈਨੂੰ ਨਾ ਛੋਟੀਆਂ ਹੋ ਜਾਂਦੀਆਂ ਸੀ ਇਦਾਂ ਉਹਦਾ ਸ਼ੈਲ ਦੇ ਦਿੰਦਾ ਸੀ। ਨਹੀਂ ਆ ਮੈਨੂੰ ਨਾ ਜਦੋਂ ਅਗਲੇ ਨੂੰ ਨਾ ਪੂਰਾ ਦੱਸੋ ਨਾ ਫਿਰ ਅਗਲੇ ਪੂਰੀ ਭੇਜਦੇ ਨੇ ਬਿਲਕੁਲ ਇੱਕੋ ਰੇਟ ਭੇਜਦੇ ਨੇ ਅਗਲੇ। ਨਹੀਂ ਉਸਤਾਦ ਜੀ ਨਹੀਂ ਆ ਕਿਹੋ ਜੀ ਗੱਲ ਕਰਨ ਦੇ ਅੱਲਾ ਮਾਫੀ ਦੇ ਉਸਤਾਦ ਜੀ ਮੈਨੂੰ ਸ਼ੈਵਾ ਮੈਂ ਪਾਕਿਸਤਾਨ ਚ ਕੰਮ ਪਾ ਲੈਂਦਾ ਬਾਹਰੋਂ ਦਾ ਤੇ ਬਹੁਤ ਦੂਰ ਕੱਲ ਕਿਉਂ ਤਾਜੀ ਇਹਨੂੰ ਵੀ ਮੈਂ ਮੰਨ ਗਿਆ ਗੇਮਰਾਂ ਦੇ ਵਿੱਚੋਂ ਅੰਡਰਟੇਕਰ ਆ ਤਾਜੀ ਗੇਮਰਾਂ ਦੇ ਤਾਜੀ ਇੱਕ ਸ਼ੈ ਵੀ ਫਰੀ ਦੀ ਇੱਕ ਅਗਲੇ ਕੋ ਉਹ ਕਿਹੜਾ ਜੂਸ ਸੀ ਦੱਸੀ ਮੈਨੂੰ ਹੁਣ ਤੇ ਐਡੇ ਇੰਗਲਿਸ਼ ਜੂਸ ਆ ਮੈਨੂੰ ਨਾਮ ਨਹੀਂ ਆਉਂਦੇ ਮਿੰਟ ਮਾਰਕ ਹੈ ਤਾਜੀ ਉਹ ਪੀ ਕੇ ਆਇਆ ਉਹਨਾਂ ਕੋਲ 10 ਉਹਨਾਂ ਨੇ ਹਫਤਾ ਪੂਰਾ ਵੀਡੀਓ ਨਹੀਂ ਆਪਣੇ ਚੈਨਲ ਦੀ ਦੇਖਣੀ ਮੇਰੇ ਕੋਲ ਲੁਕਾ ਨਹੀਂ ਉਸਤਾਦ ਜੀ ਇੱਕ ਤੁਹਾਡਾ ਉਹ ਤੁਸੀਂ ਸ਼ੁਕਰੀਆ ਪੈਂਡਿੰਗ ਆ ਤੇ ਉਹ ਜਿਹੜਾ ਬੜੀਆਂ ਪਿਆਰੀਆਂ ਜਰਸੀਆਂ ਫਰੈਂਕੀ ਭਾਜੀ ਨੇ ਤੁਹਾਨੂੰ ਭੇਜੀਆਂ ਤੁਸੀਂ ਪਾਉਂਦੇ ਕਿਉਂ ਨਹੀਂ ਮੈਨੂੰ ਬਾਰ-ਬਾਰ ਕਹਿੰਦੇ ਤੁਸੀਂ ਪਚਾਈਆਂ ਹੈ ਵਾ ਉਹ ਜਿਹੜੀਆਂ ਜਰਸੀਆਂ ਨਹੀਂ ਸੀ ਆਈਆਂ ਤੁਸੀਂ ਸੁੱਟ ਦਿੱਤੀਆਂ ਕਿਤੇ ਪਈਆਂ ਉੱਥੇ ਮੈਂ ਠੋਟ ਦਿੱਤੀਆਂ ਆਈਆਂ ਕਿਦੋਂ ਮੈਨੂੰ ਜਰਸੀਆਂ ਭਾਜੀ ਮੈਨੂੰ ਮਾਫ ਕਰ ਦਿਓ ਓਏ ਯਾਰ ਉਸਤਾਦ ਜੀ ਨੇ ਉਹ ਪਾਈਆਂ ਨਹੀਂ ਸੀ ਜਾਨੀ ਕਿ ਚਾਰ ਪੁਰਾਣੇ ਸੈੱਟ ਤੇ ਤੁਸੀਂ ਉਹ ਭਾਈਜਾਨ ਉਹ ਮੇਰੇ ਦੋਸਤ ਨੇ ਭੇਜੀਆਂ ਸੀ। ਨਹੀਂ ਅੱਛਾ ਉਹ ਜਰਮਨੀ ਚੋਂ ਉਸਤਾਦ ਜੀ ਉਹ ਚੌਪਰ ਜਿਹੜੀ ਇੱਕ ਮਸ਼ੀਨ ਆਈ ਉਹ ਚੌਪਰ ਮਸ਼ੀਨ ਨਹੀਂ ਸੀ ਆਈ ਹਾਂ ਉਹ ਤੇ ਨਾਲ ਜਰਸੀਆਂ ਉਹ ਕਿੱਥੇ ਨੇ ਏਡੀਆਂ ਮਜ਼ੇਦਾਰ ਸੀ ਉਹ ਉਹਨਾਂ ਨੇ ਸਕਾਟਲੈਂਡ ਤੋਂ ਤੁਹਾਡੇ ਲਈ ਭੇਜੀਆਂ ਸੀ। ਉਹਨਾਂ ਨੂੰ ਪਤਾ ਵੀ ਨਹੀਂ ਤਾਜੀ ਯਾਰ ਮੈਂ ਸਹੀ ਕਹਿਣ ਉਸਤਾਦ ਜੀ ਕਿੱਥੇ ਉਹ ਤੁਸੀਂ ਭੁੱਲ ਹੀ ਗਏ ਹੋ ਵੀ ਕਿੱਥੇ ਉਹ ਜਰਸੀਆਂ ਮੇਰਾ ਹਾਲ ਘਰੇ ਹੀ ਕੱਢ ਲਈਆਂ ਕਿਸੇ ਨੇ ਤੇ ਬਾਕੀ ਸਮਾਨ ਮੈਨੂੰ ਦੇ ਦਿੱਤਾ ਵਾ। ਏਦਾਂ ਦੀ ਗੱਲ ਨਾ ਕਰੋ ਨਹੀਂ ਕਿਸ ਟਾਈਮ ਬੁੱਢੀ ਵੀ ਕੱਢ ਲੈਂਦੀ ਨਹੀਂ ਬੰਦੇ ਨੂੰ ਦੱਸਦੀ ਕਿ ਸਮਝਦੀ ਕਿ ਸ਼ਾਇਦ ਆਪਣੇ ਲਈ ਆਏ ਨੇ ਕਿਦੀ ਬੰਦਾ ਪਤਾ ਕਰੇ ਘਰ ਜਾ ਕੇ ਹੋ ਸਕਦਾ ਘਰ ਹੀ ਪਈਆਂ ਹੋਣ ਕਿਤੇ। ਓ ਯਾਰ
ਮੈਂ ਨਹੀਂ ਬੋਲਦਾ ਉਸਤਾਦ ਜੀ 2 ਪਰਫਿਊਮ ਸੀ ਮੈਨੂੰ ਮਾਫ ਕਰ ਦਿਓ ਉਹ ਭਾਈ ਨੇ ਕਹਿਣਾ ਯਾਰ ਪਤਾ ਨਹੀਂ ਇਹਨੇ ਨਹੀਂ 2 ਹੀ ਸੀ ਪਰਫਿਊਮ 2 ਹੀ ਹੋਣੇ ਨੇ ਹਾਂ ਇੱਕ ਮੇਰੇ ਕੋ ਆ ਨਹੀਂ ਯਾਰ ਨਹੀਂ 2 ਪਰਫਿਊਮ ਸੀ 2 ਜਰਸੀਆਂ 3 ਜਰਸੀਆਂ ਸੀ ਇੱਕ ਚੌਪਰ ਯਾਰ ਉਹਦੇ ਵਿੱਚ ਜ਼ਿਆਦਾ ਚੀਜ਼ਾਂ ਘੜਾ ਜਾਣਗੀਆਂ ਉਹ ਪਤਾ ਕੀ ਉਹਨਾਂ ਨੇ ਨਾ ਵੇਖਿਆ ਉਸਤਾਦ ਜੀ ਜੂਸ ਬਹੁਤ ਪੀਂਦੇ ਤੇ ਉਹ ਬੜੀ ਦੇਰ ਦੇ ਉਸਤਾਦ ਜੀ ਦੇ ਨਾਲ ਤਲਕ ਪਿਆਰ ਮੁਹੱਬਤ ਕਿੱਥੇ ਮੈਨੂੰ ਤੁਸੀਂ ਵੇਖਿਆ ਜੂਸ ਪੀਂਦੇ ਆ ਇੰਨਾ ਉਹਨਾਂ ਨੇ ਕਿੱਥੇ ਵੇਖਿਆ ਮੈਨੂੰ ਜੂਸ ਪੀਂਦੇ ਆ ਉਹ ਰੇੜੀ ਤੋਂ ਜਦੋਂ ਤੁਸੀਂ ਪੈਸੇ ਕਿਹੜਾ ਜੇ ਜੂਸ ਮੈਂ ਪੀਤੇ ਉਸਤਾਦ ਜੀ ਜਦੋਂ ਗਾਜਰਾਂ ਦਾ ਜੂਸ ਪੀਤਾ ਪੈਸੇ ਨਹੀਂ ਨਿਕਲੇ ਤਾਂ ਉਹਨਾਂ ਦਾ ਯਾਰ, ਮੰਨ ਓ ਯਾਰ ਤਨਖਾਹ ਪੀਣ ਦੀ ਤੂੰ ਕੀ ਕਿਹਨਾਂ ਨੇ ਭੇਜੇ ਕਿਹੜੇ ਨੇ ਫਰੈਂਕੀ ਭਾਜੀ ਫਰੈਂਕੀ ਭਾਜੀ ਇਹ ਮੈਂ ਤੁਹਾਨੂੰ ਇੱਕ ਫਰੈਂਕੀ ਹੋ ਕੇ ਗੱਲ ਕਰਨਾ ਤੂੰ ਵੀ ਫਰੈਂਕੀ ਹੋ ਤੂੰ ਵੀ ਫਰੈਂਕੀ ਭਾਈਜਾਨ ਉਹ ਜਿਹੜੀ ਤੁਹਾਡੀ ਜੂਸਰ ਮਸ਼ੀਨ ਹੈ ਨਾ ਉਹ ਮੈਂ ਪਹੁੰਚਾਤੀ ਆ ਜਿੱਥੇ ਉਹਦੀ ਬਹੁਤ ਅੱਛਾ ਜ਼ਰੂਰਤ ਸੀ ਇਸ ਟਾਈਮ ਉੱਥੇ ਚਲੀ ਗਈ ਉਹ ਤੁਸੀਂ ਮੈਂ ਤੁਹਾਨੂੰ ਦੱਸਣਾ ਨਹੀਂ ਲੇਕਿਨ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਕਹਿਣਾ ਉਸਤਾਦ ਜੀ ਰੂਹ ਰਾਜੀ ਕਰਤੀ ਯਾਨੀ ਕਿ ਵੀ ਠੀਕ ਹੈ ਯਾਨੀ ਅੰਦਰ ਹੀ ਪਈ ਆ ਲੇਕਿਨ ਉਹ ਕਿਸੇ ਮੈਂ ਪਹੁੰਚਾ ਦੇਣੀ ਆ ਉਹ ਮੇਰੇ ਨਾਲੋਂ 1000 ਗੁਣਾ ਜ਼ਿਆਦਾ ਅੱਛੀ ਜਗ੍ਹਾ ਤੇ ਜਾਏਗੀ ਜਿੱਥੇ ਉਹਦੀ ਜ਼ਰੂਰਤ ਹੈ ਅੱਲਾ ਜਜ਼ਾ ਦੇਵੇ ਛੁੱਟੀਆਂ ਦੇ ਸਵੇਰਾਂ ਬਸ ਪਰਫਿਊਮ 1 ਨਹੀਂ 2 ਉਸਤਾਦ ਜੀ ਓਹੋ 2 ਹੀ ਉਸਤਾਦ ਜੀ 2 ਪਰਫਿਊਮ 2 ਹੀ ਪਰਫਿਊਮ ਸੀ ਨਾ ਠੀਕ ਆ ਤੇ ਦੂਜੀ ਇਹ ਆ ਕਿ ਤੁਸੀਂ ਹੋਰ ਕੀ ਸੀ? ਜਰਸੀਆਂ ਉਹ ਸ਼ਰਟਾਂ ਉਹ ਦੋਵੇਂ ਹੀ ਜਰਸੀਆਂ ਉਸਤਾਦ ਜੀ ਇੱਕ ਪਰਫਿਊਮ ਤੇ 2 ਜਰਸੀਆਂ ਮੈਨੂੰ ਮੇਰੇ ਮੇਰੀਆਂ ਨਿਗਾਹਾਂ ਮੌਲਾ। ਤਰਸੀ। ਫਰੈਂਕੀ ਭਾਜੀ ਇਹਦੇ ਨਾਲੋਂ ਤੇ ਚੰਗਾ ਸੀ ਮੈਂ ਕੱਢ ਲਈ ਜਰਸੀਆਂ ਨੂੰ ਮੇਰੀਆਂ ਨਿਗਾਹਾਂ ਤਰਸੀਆਂ ਅੱਛਾ ਮੈਂ ਅਗਲੇ ਸ਼ੋਅ 'ਚ ਕੱਢ ਕੇ ਇੱਥੇ ਰੱਖ ਦੇਣੀ ਅੰਦਰੋਂ ਅਗਲੇ ਸ਼ੋਅ ਚ ਹੁਣੇ ਜੈਕਮਿੰਟ ਚ ਲਾਇਆ ਅਗਲਾ ਸ਼ੋਅ ਕਿਨੇ ਦੇਖਿਆ ਉਸਤਾਦ ਜੀ ਆ ਸੋਫੇ ਦੇ ਨਾਲ ਸਾਰਾ ਕੁਝ ਪਿਆ ਹਾਂ ਆ ਜਾ ਉਦਾਂ ਹੀ ਪਿਆ ਸਾਰਾ ਕੁਝ ਮੈਂ ਉਹਨੂੰ ਕਸਮੇ ਲਿਆਵਾਂ ਹਾਂ ਜਾ ਲਿਆ ਜਾ ਚਲੋ ਜੀ 1 ਮਿੰਟ ਤਰਾ ਪਈਆਂ ਨੇ ਜੇ ਨਾ ਲੱਭੀਆਂ ਉਸਤਾਦ ਜੀ ਮੇਰੇ ਨਾਲ ਸ਼ਰਤ ਲੱਗ ਗਈ ਮੇਰੀ ਤਨਖਾਹ ਲੱਗ ਗਈ ਕਸਮੇ ਖੁਦਾ ਦੀ ਕਸਮੇ ਤਨਖਾਹ ਲੱਗ ਗਈ ਲੈ ਕੇ ਆ 2 ਪਰਫਿਊਮ 1 ਮਿੰਟ ਜੇ ਨਾ ਯਾਰ ਲੱਭੀਆਂ ਫਿਰ ਅਸੀਂ ਸਾਰੇ ਤੇਰੇ ਘਰ ਵੀ ਜਾਣਾ ਵਾ ਉਹ ਠਹਿਰ ਮੇਰੇ ਘਰ ਕਦੋਂ ਜਾਣਾ ਵਾ ਦੇਖੀ ਤੂੰ? ਫਿਰ ਲੱਭਦੀਆਂ ਉਹ ਠਹਿਰ ਜਾਡਾ ਤੂੰ ਮੈਂ ਹੋ ਗਈ ਨਾ ਨਾਲੇ 27 ਜਿਹੜੇ ਤੁਹਾਡੇ ਵੱਡੇ ਡੱਬੇ ਨਹੀਂ ਪਏ ਹਾਂ ਉਹਦੇ ਸਾਹਮਣੇ ਇੱਕ ਚਿੱਟਾ ਛਾਪਰ ਪੈਣਾ ਥੱਲੇ ਟੇਬਲ ਤੇ ਉਹਦੀ ਗੱਚੀਆਂ ਗੁੱਚੀਆਂ ਉਹ ਤੇ ਖਾਓ ਸਮੈਲ ਮਾਰਨ ਡਈਆਂ ਸਾਜੀ ਇਹ ਫਰੀ ਉਹ ਕਿੱਥੋਂ ਆਈਆਂ ਮਹੀਨਾ ਗੱਡੀ 'ਚ ਪਈਆਂ ਰਹੀਆਂ ਤੁਸੀਂ ਕਿਹਾ ਅਬਦੁੱਲਾ ਕਹਿੰਦਾ ਮੈਨੂੰ ਨਹੀਂ ਪਤਾ ਉਹ ਸਾਨੂੰ ਦੇ ਦਿਓ ਨਹੀਂ ਖਾਣੀਆਂ ਤੂੰ ਇਹ ਲੈ ਕੇ ਆਵੇ ਨਾ ਤੁਸੀਂ ਕਹਣਾ ਤੇ ਜਰਸੀਆਂ ਉਸਤਾਦ ਨੂੰ ਕੱਲ ਨੂੰ ਦੇਖ ਗਿਆ ਬੰਦਾ ਸਾਡੇ ਸਾਹਮਣੇ ਦੇਖ ਲੋ ਜੀ ਨਾਜ਼ਰੀਨ ਓਹ ਹੋ ਆ ਕੱਟੀ ਨਾ ਵਿੱਚ ਲਾ ਰਹੀ ਜਿਹੜਾ ਕੱਟਣਾ ਹੁੰਦਾ ਕੱਟਦਾ ਨਹੀਂ ਜਿਹੜਾ ਨਹੀਂ ਕੱਟਣਾ ਹੁੰਦਾ ਕੱਟ ਦਿੰਦਾ ਇਹ ਵਿੱਚ ਹੀ ਲਾ ਦੀ ਜਿਹੜਾ ਮੈਂ ਕਹਿੰਦਾ ਜਰਸੀਆਂ ਵਾਲਾ ਫੁੱਲ ਤੂੰ ਕਹਿੰਦੀ ਮੇਰੇ ਸਾਹਮਣੇ ਬੰਦਾ ਫੜਾ ਕੇ ਗਿਆ ਠੀਕ ਹੈ ਪਾਕਿਸਤਾਨ ਜੀ ਨੇ ਕੱਲ ਗੇਮ ਵੀ ਪਾਈ 12000 ਵਾਲੇ ਬੂਟ ਤਾਜੀ ਉਹਨਾਂ ਨੇ ਆਪਣਾ ਕਰਕੇ ਉਹਨੇ ਕਿਹਾ ਹੱਥ ਸੇ ਚਲੋ ਉਹ ਮੁਹੱਬਤ ਕਰਦੇ ਉਹਨਾਂ ਨੇ ਤਾਜੀ 6 ਦੇ ਲਾਏ ਇਹ 3 ਦੇ ਕਰਾ ਕੇ ਲਾਇਆ ਉਹਨਾਂ ਉਹ 6 ਵਾਲੇ ਕੋਈ ਆਰਟਿਸਟ ਤੇ ਹੁਣ ਪਹਿਲੀ ਤਾਂ ਗੱਲ ਆ ਜਿੱਥੋਂ ਇਹਨੇ ਲਿਆ ਹੋਣਾ ਨਾ ਉੱਥੇ 12000 ਵਾਲੇ ਬੂਟ ਹੁੰਦੇ ਹੀ ਨਹੀਂ ਤਾਜੀ ਹੁੰਦੇ ਆ ਇਹ ਕਿੱਥੇ ਨਾ ਲੰਡੇ ਚ? ਲਾਇਲਪੁਰ ਲੰਡੇ ਚ? ਇਹ ਵਾਕਈ ਤੁਹਾਡੀ ਗੱਲ ਸਹੀ ਹੈ ਨਹੀਂ ਲੰਡੇ ਚ ਤੇ ਲਾਲਪੁਰ ਗੈਲਰੀ ਲਾਇਲਪੁਰ ਗੈਲਰੀਆਂ ਤੇ ਉਹ ਹਾਂ, ਜਿਹਨਾਂ ਉੱਥੇ ਨੇ ਸ਼ੀਸ਼ੇ ਹੁੰਦੇ ਨੇ। ਹਾਂਜੀ ਤੇ ਮੈਂ ਇਹਨੂੰ ਉੱਥੇ ਤਾਜੀ ਕਿਹਾ ਮੈਂ ਕਿਹਾ ਸਾਰੀ ਉਮਰ ਤੂੰ ਉਹ ਗਿੱਲੇ ਬੂਟ ਚੈੱਕ ਕਰਦਾ ਰਿਹਾ ਉਹ ਜਿਹੜੇ ਉਹਨਾਂ ਨੇ ਬੋਰੇ ਤੇ ਲਾਏ ਹੁੰਦੇ ਉਹ ਅਬਾਸ ਇਹ ਉੱਥੋਂ ਲੈ ਲਓ ਕੇ ਜੀ ਗਿਆ ਹੁਣ ਤੁਸੀਂ ਦੱਸੋ ਇੰਨੀ ਦੇਰ ਲੱਗਦੀ ਹੈ ਜਰਸੀਆਂ ਲਿਆਉਂਦੇ ਇੰਨੀ ਦੇਰ ਲੱਗਦੀ ਹੈ ਹੁਣ ਤਾਜੀ ਡਰਨ ਦਿਆ ਆ ਵੀ ਨਾ ਫੜਿਆ ਜਾਵੇ ਉੱਥੇ ਉਹ ਪਿਆ ਪਿਆ ਇੱਕ ਹੋਰ ਲੱਭ ਕੇ ਨਾ ਪੁਰਾਣੀਆਂ ਲਿਆ ਕੇ ਇਹਨੇ ਕਹਿਣਾ ਸਾਹ ਜੀ ਤੁਸੀਂ ਏਡੀ ਛੇਤੀ ਹੰਡਾ ਲਿਆ ਲੇਕਿਨ 27 ਤੁਸੀਂ ਤਾਂ ਪਾਉਂਦੇ ਬਹੁਤ ਤੇਜ਼ ਹੋ ਆਹ ਹਾਂਜੀ ਉੱਥੇ ਹੀ ਪਰੇਸ਼ਾਨ ਹੋ ਬਸ ਗਏ ਇਹ ਮੈਨੂੰ ਲੱਗਦਾ ਉਧਰੋਂ ਪਰਿਓਂ ਦੀ ਨਿਕਲ ਗਿਆ ਬਾਹਰ ਮਜ਼ਰ ਨੂੰ ਫੋਨ ਕਰਨ ਲਿਆ ਵੀ 10 ਮਿੰਟ ਚ ਪਹੁੰਚਾ ਜਰਸੀ ਘਰ ਤੁਹਾਨੂੰ ਜਰਸੀਆਂ ਪਹੁੰਚਾ ਪਾ ਯਾਰ ਇੱਥੇ ਆਹ ਹਿਸਾਬ ਲਾ ਦੇ ਗੱਲ ਖੁੱਲ ਗਈ ਉਹ ਅੱਜ ਜਰਸੀਆਂ ਲੱਭਣ ਗਿਆ ਭਾਈ ਸ਼ੀਸ਼ੀ ਨਹੀਂ ਲੱਭਣੀ ਹੋਣੀ ਨਹੀਂ ਲੱਭਣਾ ਵੇਖੀ ਉੱਥੇ ਕੋਈ ਨਵੀਂ ਲਿਆਉਣੀ ਹੈ ਵੇਖ ਹੈ ਲੈ ਪਰ ਉਹ ਕਿਤੋਂ ਨਾ ਕੋਈ ਲੱਭ ਕੇ ਲਿਆਏ ਚੀਜ਼ ਉਸਤਾਦ ਜੀ ਆ ਵੇਖੋ ਆ ਟਰੋਜ਼ਰ ਆ ਲਿਆ ਆ ਵੇਖੋ ਆ ਕਿੱਥੋਂ ਭੇਜੀਆਂ ਭਾਜੀ ਨੇ ਇਹ ਭਾਜੀ ਸਕਾਟਲੈਂਡ ਸਕਾਟਲੈਂਡ ਤੋਂ ਸਕਾਟਲੈਂਡ ਤੋਂ ਭੇਜ ਸਕਦਾ ਕੋਈ ਆ ਕੌਣ ਦੇ ਕੇ ਗਿਆ ਦੱਸੀ ਇਹ ਤੇ ਕੱਲ ਭਾਈ ਜਿਹੜਾ ਤੁਹਾਨੂੰ ਦੇਖ ਗਿਆ ਉਹ ਯਾਰ ਤੇ ਕੱਲ ਆ ਤੇ ਪਏ ਨੇ ਆ ਉਹ ਯਾਰ ਇਦਾਂ ਨਹੀਂ ਅਸੀਂ ਮੈਂ ਨਹੀਂ ਖੋਲੀਆਂ ਯਾਰ ਮੈਨੂੰ ਲੱਗਿਆ ਉਹ ਇਦਾਂ ਦੇ ਨਰਮ ਸੀ ਯਾਰ ਉਸਤਾਦ ਇਹ ਜੀ ਤੇ ਕੱਲ ਅੱਛਾ ਇਦਾਂ ਦੀਆਂ ਹੀ ਸੀ ਜੀ ਇਹ ਪਤਾ ਨਹੀਂ ਕਿੱਥੋਂ ਕੱਢ ਲੈ ਆਇਆ ਹੀ ਸਕਾਟਲੈਂਡ ਇਹ ਮੇਰੇ ਕਮਰੇ 'ਚ ਵੀ ਨਹੀਂ ਮੈਨੂੰ ਪਤਾ ਵੀ ਆ ਪਈਆਂ ਨੇ ਨਹੀਂ ਤਾਜੀ ਕੱਲ ਉਹ ਬੰਦਾ ਤੋਂ ਨਹੀਂ ਆਇਆ ਸੀ ਉਹ ਜਿਹਦੀ ਹੌਜ਼ਰੀ ਆ ਹੋਦਰੀ ਉਹ ਤਾਜੀ ਇਹ ਤੁਹਾਨੂੰ ਟਰੈਕ ਸੂਟ ਪੂਰਾ ਉਹ ਬਣਾ ਕੇ ਦੇ ਗਿਆ ਮੈਂ ਆਪ ਦੇਖਿਆ ਐ ਉੱਥੋਂ ਆਈ ਉਹ ਯਾਰ ਐ ਉੱਥੋਂ ਦੀ ਅੱਛਾ ਆ ਹੋ ਸਕਦੀਆਂ ਉੱਥੋਂ ਤੂੰ ਆਪ ਮੈਨੂੰ ਦੱਸਣਾ ਫਰੀ ਦਾ ਫਿਟਿੰਗ ਨਹੀਂ ਉਸਤਾਦ ਜੀ ਸਕਾਟਲੈਂਡ ਮੈਨੂੰ ਨਹੀਂ ਪਤਾ ਮੈਂ ਖੋਲੀਆਂ ਨਹੀਂ ਉਹ ਇਸੇ ਤਰ੍ਹਾਂ ਜਿੱਦਾਂ ਪੈਕ ਸੀ ਨਾ ਅਰਸ਼ਾ ਮੈਂ ਲਿਆ ਕੇ
2 ਪਰਫਿਊਮ ਤੇ ਚੌਪਰ ਮਸ਼ੀਨ ਤੇ ਆ 2-3 ਜਰਸੀਆਂ ਸੀ ਉਹ ਮੈਂ ਲਿਆ ਦਿੱਤੀਆਂ। ਹੁਣ ਅੱਗੋਂ ਤੁਹਾਡੇ ਭਾਗ ਲੱਛੀਏ ਵੀ ਇਹਦੇ ਵਿੱਚੋਂ ਸੋਨਾ ਨਿਕਲੇ, ਮੋਤੀ ਨਿਕਲੇ, ਚਾਂਦੀ। ਜੀ ਯਾਰ, ਸਮਝ ਆ ਗਈ ਆ। ਇਹ ਜਿੰਨੇ ਬਣਾਈਆਂ ਸੀ ਨਾ ਉਹਨੇ ਖੋਲੀਆਂ ਸੀ ਮੇਰੇ ਸਾਹਮਣੇ। ਹਾਂਜੀ ਉਸਤਾਦ ਜੀ ਤੇ ਕੱਲ ਭਾਈ ਦੇ ਗਿਆ ਵਾ ਆਹੋ ਯਾਰ, ਉਹ ਵੀ ਤਾਂ ਉਹੀ ਕਹਿਣ ਦਿਆ, ਸਾਰਿਆਂ ਦੇ ਸਾਹਮਣੇ ਫੜਾ ਕੇ ਗਿਆ ਉਹ। ਉਹਨੇ ਇਹਨੇ ਨਾ ਆਪ ਸਕਾਟਲੈਂਡ ਵਾਲੀਆਂ ਦੇ ਘੁੱਟ ਭਰ ਗਿਆ ਤੇ ਇਹਨੇ ਤੁਹਾਨੂੰ ਹਾਰਡਵੇਅਰ ਵਾਲੀਆਂ ਦੇ ਦਿੱਤੀਆਂ ਬਕਦੋਂ। ਆਵੇ ਉਦੋਂ ਆ ਗਿਆ ਵਾ। ਯਾਰ ਉਸਤਾਦ ਜੀ ਮੋਬਾਈਲ ਤੇ ਲੱਗੇ ਹੁੰਦੇ, ਸਮਝ ਨਹੀਂ ਆਉਂਦੀ ਵੀ ਕਿਹੜੇ ਟਾਈਮ ਨਾਲ। ਹਾਂ ਉਹ ਫੈਬਰਿਕ ਨਹੀਂ ਸਕਾਟਲੈਂਡ ਵਾਲਾ, ਉਹ ਤੇ ਮੈਂ ਪਾਉਣਾ, ਮੈਨੂੰ ਪਤਾ ਕਿਦਾਂ ਦਾ ਹੁੰਦਾ ਵਾ। ਕਹਿੰਦਾ ਸਕਾਟਲੈਂਡ ਸਾਊਥਲੈਂਡ ਦਾ ਪਾਣਾ ਵਾ ਜਿਹੜਾ ਬਾਅਦ ਚੋਂ ਬੰਦੇ ਨੂੰ ਮਿਲਦਾ ਬੋਸ਼ਲੈਂਡ ਗੱਲ ਪਰ ਨਹੀਂ ਜੋ ਤਰ੍ਹਾਂ ਤੇ ਕਿਉਂ ਤਰ੍ਹਾਂ ਉਹਨਾਂ ਗਰਮ ਦਿੱਤੀਆਂ ਸੀ, ਉਹਨਾਂ ਕਿਹਾ ਕਿੱਥੋਂ ਗਰਮ, ਠੰਡੀਆਂ ਨੇ। ਹਾਂਜੀ ਗਰਮ ਆ। ਅੱਛਾ ਵੈਸੇ ਮੈਂ ਹੈਰਾਨ ਹੋ ਗਿਆ, ਮੈਂ ਤੇ ਕਸਮ ਵੀ ਮੈਂ ਤੇ ਹਰ ਚੀਜ਼ ਮੈਂ ਕਹਿੰਦਾ ਵਾਂ ਕਿ ਪਰਫਿਊਮ ਮੈਂ ਨਾਲ 500 ਰੁਪਇਆ ਵੀ ਉਹਨਾਂ ਨੂੰ ਦੇਣ ਲੱਗਾ ਸੀ, ਉਹਨਾਂ ਨੇ ਕਿਹਾ ਦੇ ਦਿਓ ਯਾਰ ਨਾਲ। ਨਹੀਂ ਚੱਸ ਯਾਰ ਤੂੰ ਉਹ ਇੱਕ ਪਰਫਿਊਮ ਦੀ ਸ਼ੀਸ਼ੀ ਦੂਸਰੀ ਵੀ ਬਰਾਮਦ ਠੀਕ ਆ ਭਾਜੀ। ਇਹ ਕੀ ਨਾਂ ਸੀ? ਲਵਲੀ ਭਾਜੀ, ਫਰੈਂਕੀ ਭਾਜੀ। ਫਰੈਂਕੀ ਭਾਜੀ। ਠੀਕ ਆ, ਠੀਕ ਹੋ ਗਿਆ ਉਸਤਾਦ ਜੀ। ਜੀ। ਬਸ ਇਹ ਤਾਂ ਤੁਸੀਂ ਪਾ ਕੇ ਨਾ ਦੇਖ ਲਓ ਬਾਅਦ ਚ ਫਿਰ। ਸਮਝ ਨਹੀਂ ਆਈ ਵੀ ਯਾਰ ਹਾਲੇ ਵੀ ਨਹੀਂ ਰੱਜਿਆ ਤੂੰ? ਉਸਤਾਦ ਜੀ ਨਹੀਂ, ਇਹ ਮੇਰੀਆਂ ਵਾ, ਇਸ ਤੋਂ ਬਾਅਦ ਮੈਂ ਹੀ ਪਾਉਣੀਆਂ। ਤੁਹਾਡੇ ਸਰੀਰ ਉਸਤਾਦ ਬਹੁਤ ਜੀ ਗਰਮ ਆ ਯਾਰ। ਹਨਾ ਓਹ। ਹੈ ਮਜ਼ੇਦਾਰ। ਤੁਹਾਡੇ ਹੈ ਵੀ ਉਸਤਾਦ ਜੀ ਨਰਮ ਨਰਮ ਨੇ, ਕੁੜੀ ਭਾਜੀ ਉਹ ਸਮਾਨ ਆਇਆ ਸੀ ਮੈਨੂੰ ਤੇ ਉਹਦੇ ਲਈ ਬਹੁਤ ਸ਼ੁਕਰੀਆ। ਲਵ ਯੂ ਭਾਜੀ। ਫਰੈਂਕਲੀ ਭਾਜੀ। ਫਰੈਂਕੀ ਫਰੈਂਡਲੀ ਭਾਜੀ। ਫਰੈਂਕ ਭਾਜੀ, ਫਰੈਂਕੀ ਭਾਜੀ। ਸਾਰੀ ਨਹੀਂ ਆਈ ਸੀ ਪਾਣ, ਆਈ ਸੀ, ਮੈਂ ਮਜ਼ਾਕ ਲੱਗਾ ਵਾ, ਉਹ ਮੈਂ ਜਾਣ ਕੇ। ਪਰਫਿਊਮ ਵੀ ਆ ਗਏ ਸੀ, ਆ ਵੀ ਆ ਗਈਆਂ ਸੀ। ਆ ਬਹੁਤ ਨਿੱਗੀ ਆ ਯਾਰ। ਉਸਤਾਦ ਜੀ ਕੈਂਗਰੂ ਦੀ ਖੱਲ ਦੀ ਆ। ਕਿਹਦੀ? ਕੈਂਗਰੂ ਦੀ ਖੱਲ ਦੀ। ਨਹੀਂ ਕੈਂਗਰੂ ਦੀ ਨਹੀਂ ਹੈਗੀ ਮਿੱਠੇ, ਇਹ ਕੋਈ ਹੋਰ ਵੀ ਆ ਕੋਈ, ਯਾਰ ਇਹ ਹੈ ਖੱਲ ਖੁੱਲੀ ਆ। ਵੂਲ ਆ। ਹਾਂ ਫੂਲ ਵੂਲ ਨਹੀਂ ਹੈ। ਹਾਂ ਨਹੀਂ ਉਸਤਾਦ ਜੀ ਵੂਲ ਨਹੀਂ ਹੈ। ਸਾਜੀ ਗਰਮ ਹੋਣਾ ਵੈਸੇ। ਵੂਲ ਆ, ਵੂਲ ਆ, ਵੂਲ ਆ। 3 ਵਾਰੀ ਕਹਿ ਵੂਲ ਆ। ਇਹ ਤਾਜੀ ਡਬਲ ਪਲਾਈ ਵਾਟਰ ਮੈਟ ਆ ਇਹ। ਮਿੱਠਾ ਸਾਹਿਬ, ਇਹ ਜਰਸੀ ਫਰੈਂਕਲੀ ਭਾਜੀ ਵੱਲੋਂ ਤੁਹਾਨੂੰ ਵੂਲ ਆ। ਵੂਲ ਫਲੀਸ ਆ ਸਾਜੀ ਮੈਂ ਕਿਸੇ ਕੋਲ ਕੋਈ ਚੀਜ਼, ਮੈਨੂੰ ਇੱਕ ਦੋਸਤ ਨੇ ਕਿਹਾ, ਮੈਨੂੰ ਕਹਿੰਦਾ ਸ਼ੇਰ ਦਾ ਬੱਚਾ ਮੇਰੇ ਕੋਲ, ਮੈਂ ਤੈਨੂੰ ਗਿਫਟ ਕਰਨਾ। ਓਏ ਸਾਜੀ ਮੈਂ ਉਹ ਸਿਰਫ ਮੈਂ ਸ਼ੇਰ ਦਾ ਬੱਚਾ ਲਿਆ ਕੇ ਪਾਲਣਾ, ਵੱਡਾ ਕਰਨਾ ਵਾ ਸਾਜੀ, ਸਿਰਫ ਮੇਰੀ ਇਹ ਖੁਆਇਸ਼ ਆ। ਅੱਲਾ ਖੈਰ। ਓਏ ਉਹ ਦੇਖਿਆ ਜਿਹੜਾ ਇੱਕ ਬੰਦੇ ਨੇ ਉਹ ਮਾਫੀਆ ਮੰਗਦਾ ਫਿਰਦਾ ਹੁਣ, ਉਹਨੇ ਕਿਸੇ ਨੂੰ ਨਾਮ ਰੱਖਿਆ ਸੀ ਮੈਂ 10 ਲੱਖ ਰੁਪਇਆ ਦਿਆਂਗਾ ਮੇਰੇ ਸ਼ੇਰ ਦੇ ਪਿੰਜਰੇ 'ਚ ਕੋਈ ਬੰਦਾ ਵੜੇ। ਉਹ ਕੁਜਰਾਂ ਨੂੰ ਇੱਕ ਵਿਚਾਰਾ ਮਾੜਕੂ ਜਿਹਾ ਆਇਆ, ਉਹਨੇ ਅੰਦਰ ਵਾਰਤਾ ਨੂੰ ਜੈਨਵਨ। ਉਹਨੇ ਕਿਹਾ ਮੈਂ 10 ਲੱਖ ਰੁਪਏ ਦਾਂਗਾ, 10 ਮਿੰਟ ਕਿ ਪਤਾ ਨਹੀਂ 5 ਮਿੰਟ ਸ਼ੇਰ ਦੇ ਪਿੰਜਰੇ 'ਚ ਖਲੋਣਾ। ਉਹ ਮੈਂ ਰਾਤੀ ਵੀਡੀਓ ਦੇਖ ਰਿਹਾ ਸੀ ਭਾਈ ਦੀ, ਉਹ ਵਿਚਾਰਾ ਫਿਰ ਮਾਜ਼ਰਤ ਕਰ ਰਿਹਾ ਸੀ ਕਿ ਗਲਤ ਗੱਲ ਆ ਯਾਰ, ਤੇ ਜਾਨੀ ਨੁਕਸਾਨ ਹੋ ਜਾਏ, ਤੂੰ 10 ਲੱਖ ਰੁਪਏ 'ਚ ਮਤਲਬ ਬੰਦਾ ਮਰ ਜਾਏ, ਨਾਲੇ ਤੁਸੀਂ ਕਿੱਦਾਂ ਸ਼ਰਤ ਲਾ ਸਕਦੇ ਹੋ ਉਹਨਾਂ ਨੂੰ? ਉਹਨੂੰ ਵਿਚਾਰੇ ਨੂੰ ਥੋੜੀ ਮਤਲਬ ਉਹਨੂੰ ਯਾਦ ਆਇਆ ਕਿ ਯਾਰ ਇਹ ਗਲਤ ਆ। ਉਹ ਕਰੈਕਟਰ ਆ ਗਿਆ ਕੁਝ ਨਾਲ, ਉਹਨੇ ਅੰਦਰ ਵਾੜਤਾ, ਅੰਦਰ ਵੜ ਗਿਆ। ਹਾਂਜੀ ਸ਼ੇਰ ਦੇ ਪਿੰਜਰੇ। ਸ਼ੇਰ ਨੇ ਪਹਿਲੇ 2 ਮਿੰਟ ਲਾਡੀਆਂ ਕੀਤੀਆਂ, ਉਸ ਤੋਂ ਬਾਅਦ ਜਦੋਂ ਉਹਨੇ ਥੋੜਾ ਜ਼ੇਨ ਬਣਾਇਆ, ਉਨੀ ਦੇਰ 'ਚ ਉਹਨੇ ਕਿਹਾ ਜੀ ਬਸ ਮੈਂ ਹਾਰ ਗਿਆ, ਮੈਨੂੰ ਬਾਹਰ ਕੱਢ ਲਓ। ਕਹਿੰਦੇ ਜਦੋਂ ਤੱਕ ਤੇਰ ਬਣਾਇਆ ਕਿਤੇ ਨਹੀਂ ਤਾਜੀ ਅੰਦਰ ਵਾੜ ਕੇ ਉਹਨੂੰ ਸਵਾ ਕੇ ਵੀ ਗਿਆ ਕਿ ਨਹੀਂ? ਨਹੀਂ ਜਾਗਦੇ ਸ਼ੇਰ ਦੇ ਪਿੰਜਰੇ 'ਚ ਰਹਿਣਾ 10 ਮਿੰਟ ਤੇ 10 ਲੱਖ ਰੁਪਈਆ। 10 ਲੱਖ ਤੂੰ ਘਰ ਜਾਏਗਾ? ਤਾਜੀ ਮੈਂ ਨਹੀਂ ਜਾਵਾਂਗਾ, ਇਹ ਚੱਲ ਜੇ ਤਾਜੀ ਦਾਨਸ਼। ਤੂੰ ਚੱਲ ਜਾ, ਤੈਨੂੰ ਤੇ ਸ਼ੇਰ ਨੇ ਇਹ ਤੂੰ ਅੰਦਰ ਵੜਨਾ ਵਾ, ਉਹਨੇ ਕਹਿਣਾ ਖੋਲੋ ਬੂਆ ਮੈਨੂੰ ਬਾਹਰ ਕੱਢੋ। ਅਮੀ ਬਾਊ ਇਹ ਵੜਿਆ ਇੱਕ ਵਾਰੀ, ਸ਼ੇਰ ਇੰਜ ਕਰਕੇ ਬੈਠਾ। ਤਾਜੀ ਇੱਕ ਜਿੱਦਾਂ ਉਸਤਾਦ ਜੀ ਮਿਆਨ 'ਚ 2 ਤਲਵਾਰਾਂ ਨਹੀਂ ਰਹਿੰਦੀਆਂ, ਏਦਾਂ ਇੱਕ ਪਿੰਜਰੇ 'ਚ 2 ਸ਼ੇਰ ਵੀ ਨਹੀਂ ਰਹਿੰਦੇ। ਨਹੀਂ 2 ਸ਼ੇਰ ਸੀ ਉੱਥੇ, ਤੀਜਾ ਤੂੰ ਜਾਣਾ। ਤਾਜੀ ਇੱਕ ਵਾਰੀ ਪਿੰਜਰੇ, ਸ਼ੇਰ ਦੇ ਪਿੰਜਰੇ 'ਚ ਵੜਿਆ, ਸ਼ੇਰ ਕਹਿੰਦਾ ਕਿੱਧਰ, ਕਹਿੰਦਾ ਬਾਹਰੋਂ ਪੁਲਿਸ ਵਾਲਾ ਡਾਲਾ ਲੱਗ ਮੈਂ ਨਿਕਲਣਾ। ਤਾਜੀ ਇਹਨੂੰ ਉਹਨਾਂ ਨੇ 10 ਲੱਖ ਦੇਣਾ ਸ਼ੇਰ ਦੇ ਪਿੰਜਰੇ 'ਚ, ਸ਼ੇਰ ਨੇ ਆ ਕੇ 4 ਚਪੇੜ ਮਾਰੀ। ਸ਼ੇਰ ਅੰਦਰੋਂ ਮੈਨੂੰ 20 ਲੱਖ ਕਹਿੰਦਾ ਚੱਲ ਬਾਹਰ ਯਾਰ। ਸ਼ੇਰ ਨੇ ਆਪਣਾ 20 ਲੱਖ ਦੇ। ਤਾਜੀ ਗਿਆ ਅੱਛਾ ਅੰਦਰ ਬੈਠਾ, ਡਰ ਕੇ ਸਾਈਡ ਤੇ ਬੈਠਾ, ਉੱਪਰਲੀ ਸਾਈਡ ਤੇ ਸ਼ੇਰ ਆਇਆ, ਉਹਨੇ ਕਿਹਾ ਯਾਰ ਤੂੰ ਪਾਗਲ ਆ, ਤੈਨੂੰ ਕਹਿਣਾ ਸੀ ਕੁਛ, ਤੈਨੂੰ ਖਾਵਾਂਗੇ, ਤੇਰਾ ਖੂਨ ਅਸੀਂ ਚੱਕਣਾ, ਤੇਰੀ ਸਕਿਨ ਅਸੀਂ ਟੱਚ ਕਰਾਂਗੇ ਆਪਣੇ ਨਾਲ, ਤੂੰ ਬੇਵਕੂਫ ਆ। ਈਜ਼ੀ ਹੋ ਕੇ ਬਹਿ। ਮੈਂ ਅੰਦਰ ਵੜਿਆ, ਫਿਰ ਬਹਿ ਗਿਆ। ਸਾਜੀ ਅੰਦਰ ਮੈਂ ਵੜਿਆ, ਸ਼ੇਰ ਪਿੰਜਰੇ ਦੀਆਂ ਜਾਲੀਆਂ ਨਾਲ ਲੱਗ ਰੋ ਰਿਹਾ। ਉਸਤਾਦ ਜੀ ਇੰਜ ਕਰਕੇ ਪਿੰਜਰੇ 'ਚ ਵੜਿਆ ਤੇ ਸ਼ੇਰ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਨਹੀਂ ਇਹ ਪਿੰਜਰੇ 'ਚ ਇਹਨੂੰ ਵਾੜਿਆ ਉਹਨਾਂ ਨੇ, 10 ਲੱਖ ਉਹਨੇ ਕਿਹਾ ਜਾ ਕੇ 10 ਮਿੰਟ ਖਲੋਣਾ। ਅੰਦਰ ਵੜਿਆ ਵਾ ਭਾਜੀ, ਸ਼ੇਰ ਨੇ ਇੱਕਦਮ ਆ ਕੇ ਨਾ ਇਹਦੇ ਕੋਲ ਬਹਿ ਕੇ ਨਾ ਨਾਲ ਬਹਿ ਗਿਆ ਕਰਕੇ, ਸ਼ੇਰ ਵੀ ਐ ਕਰਕੇ ਇੱਧਰ ਬਿਠਾ। ਉਹਨੇ ਕਿਹਾ ਉਸਤਾਦ ਵੈਸੇ ਗੱਲ ਇਹ ਹੈ, ਮੰਨਿਆ ਕਿ 10 ਲੱਖ ਰੁਪਈਆ ਬਹੁਤ ਹੁੰਦਾ, ਜ਼ਰੂਰਤ ਵੀ ਤੈਨੂੰ ਹੋਏਗੀ, ਲੇਕਿਨ 10 ਲੱਖ ਦੀ ਖਾਤਰ
ਸਾਨੂੰ ਇੰਨੀ ਇੱਜ਼ਤ ਦੇ ਰਹੇ, ਤੈਨੂੰ ਪਤਾ ਸੀ ਕਿਸ ਹਾਲ 'ਚ ਬੈਠੇ ਹਾਂ। ਠੀਕ ਆ ਵੀ ਸਾਡੇ ਲੋਕੀ ਦੂਰੋਂ ਬਾਹਰ ਖਲੋ ਕੇ ਅਸੀਂ ਅਕਸਰ ਸੁਣੀਦਾ ਵਾ ਕਿ ਲੋਕੀ ਕਹਿੰਦੇ ਯਾਰ ਸਮੈਲ ਕਿੰਨੀ ਆ ਰਹੀ, ਅਸੀਂ ਇਹ ਗੱਲ ਮਜਬੂਰ ਹੋ ਗਏ ਕਹਿਣ ਤੇ ਹੁਣ ਕਿ ਯਾਰ ਕਿੰਨੀ ਸਮੈਲ ਆ ਰਹੀ 10 ਲੱਖ ਦੀ ਖਾਤਰ, ਇਹ ਬੰਦਾ ਸਾਡੀਆਂ ਜ਼ਿੰਦਗੀਆਂ ਦਾਅ ਤੇ ਲਾਈਆਂ ਨੇ। ਸਾਜੀ ਅੰਦਰ ਵੜਿਆ ਹੀ ਆ ਤੇ ਸ਼ੇਰ ਇਹਦੇ ਵੱਲ ਵੇਖ ਕੇ ਕਹਿੰਦੇ ਲੈ ਹੁਣ ਇਹਨਾਂ ਨੇ ਰਿਚ ਨੂੰ ਭੇਜਤਾ ਜੀ ਬੰਦੇ ਮੌਕੇ ਤੇ। ਇਹ ਪਿੰਜਰੇ 'ਚ ਵੜਿਆ ਤੇ ਸ਼ੇਰ ਗੋਗਰ ਲੱਗ ਪਿਆ, ਵਾਓ ਵਾਓ। ਇਹ ਪਿੰਜਰੇ ਜੀ ਇੰਜ ਕਰਕੇ ਪਿੰਜਰੇ 'ਚ ਬੜਾ ਲੱਗਾ ਤੇ ਸ਼ੇਰ ਕਹਿੰਦਾ ਚੱਲ ਚੱਲ ਮੈਂ ਬਾਹਰ ਹੀ ਲੈ ਕੇ ਆਉਣਾ ਸ਼ਾਮ ਨੂੰ ਕੁੜੀ ਵਾਲਾ ਨਹੀਂ 10 ਲੱਖ ਲੈਣਾ ਸੀ ਨਾ ਇਹਨੇ, 10 ਮਿੰਟ ਬਹਿ ਕੇ 10 ਲੱਖ ਲੈਣਾ ਸੀ। ਉਸਤਾਦ ਜੀ ਉਹਨੇ ਸ਼ੇਰੇ ਦੇ ਨਾਲ ਬੈਠਾ ਰਿਹਾ ਆਰਾਮ ਨਾਲ ਚੀਜ਼ਾਂ ਕਰਨ, ਟਾਈਮ ਦੇਖਦਾ ਰਿਹਾ ਸ਼ੇਰੇ ਦੀ ਘੜੀ ਤੇ। ਇਹਨੇ ਦੇਖਿਆ ਵੀ 9 ਮਿੰਟ 58 ਸਕਿੰਟ ਹੋ ਗਏ, ਉਹਨੇ ਫੜ ਲਿਆ। ਇਹਨੂੰ ਫੜ ਲਿਆ। ਉਹਨੇ ਕਿਹਾ ਹੁਣ ਨਹੀਂ ਤੂੰ ਜਾਂਦਾ, ਇਹਨੂੰ ਕਹਿ ਰਿਹਾ ਯਾਰ 2 ਸਕਿੰਟ ਰਹਿ ਗਏ ਸੀ, ਕਹਿੰਦਾ ਇਹੀ ਮੈਂ ਵੇਟ ਕਰ ਰਿਹਾ ਸੀ। ਫਿਰ ਉਹਨੇ ਮਾਰਿਆ ਚੱਕ ਕੇ ਨੂੰ, ਸ਼ੇਰ ਨੀਲਾ ਕੱਚ ਹੋ ਕੇ ਡਿੱਗ ਪਿਆ। ਮਿੱਠਾ ਵੜਿਆ ਭਾਈ ਸ਼ੇਰ ਦੇ ਪਿੰਜਰੇ 'ਚ। ਉਹ ਸ਼ੇਰ ਨੂੰ ਸਵਾਰ ਸੁੱਟ ਕੇ ਇਹਨੂੰ ਕਹਿੰਦਾ ਆ ਜਾ ਕਮਨ ਲੈ ਦੱਸ ਯਾਰ, ਲੱਗੇ ਤਾਂ ਕਮਨ ਕਰ ਲੈ ਸ਼ੇਰ ਨੂੰ ਸਵਾਰ ਸਿੱਟ ਕੇ ਦਾਨਿਸ਼ ਮਰਿਆ ਭਾਈ, ਉਹਨਾਂ ਨੇ ਉਹ ਮਿਸਾਲ ਉਲਟ ਕਰਤੀ, ਕਹਿੰਦੇ ਜਿਹੜਾ ਗੁੱਜਰ ਦੇ ਸਾਹਮਣੇ ਸ਼ੇਰ ਖਲੋਊਗਾ ਉਹਨੂੰ 10 ਲੱਖ ਰੁਪਈਆ। ਲੈ ਮਿੱਠਾ ਵੜਿਆ ਸ਼ੇਰ ਦੇ ਪਿੰਜਰੇ, ਸ਼ੇਰ ਅੰਦਰੋਂ ਕਹਿੰਦਾ ਭਾਜਾ ਭਾਜਾ। ਨਹੀਂ ਮਿੱਠਾ ਸ਼ੇਰ ਦੇ ਅੰਦਰ ਬੜਾ, ਸ਼ੇਰ ਕਹਿੰਦਾ ਆ ਜਾ ਕੁਛ ਨਹੀਂ ਖਾਣਾ, ਆ ਜਾ ਆ ਜਾ ਕੁਛ ਨਹੀਂ ਖਾਣਾ। ਸਾਜੀ ਨਹੀਂ ਸ਼ੇਰ ਵੈਸੇ ਪਾਲ ਕੇ ਭਾਈ ਉਹ ਜੈਨੂਇਨ ਗੱਲ ਆ, ਉਹ ਕੁਜਰਾਂ ਲੈ ਰਿਹਾ ਵਿਚਾਰਾ ਮਾੜਕੋ ਜੀ ਆਇਆ, ਉਹਦੀ ਤਸਵੀਰ ਵੀ ਲੱਭ ਕੇ ਲਾ ਦੀ, ਸਿੰਗਲ ਪਤਲੀ, ਪਤਾ ਨਹੀਂ ਉਹਨੂੰ ਕਿੱਥੇ ਲੋੜ ਸੀ ਇੰਨੀ। ਅੱਛਾ ਵੜ ਗਿਆ ਉਹ? ਹਾਂਜੀ ਅੰਦਰ ਵੜ ਗਿਆ ਭਾਈ। ਨਹੀਂ ਜਿਹਨੇ 10 ਲੱਖ ਨਾਮ ਰੱਖਿਆ ਉਹਦਾ ਕੀ ਬਣਿਆ? ਉਹ ਫਿਰ ਕੱਢ ਲਿਆ ਨਾ ਬਾਹਰ, ਫਿਰ ਗਵਰਨਮੈਂਟ ਨੂੰ ਪਤਾ ਲੱਗਾ ਕਿ ਥੋੜਾ ਜਿਹਾ ਕ੍ਰਿਟੀਸਾਈਜ਼ ਹੋਇਆ ਉਹ ਵਿਚਾਰਾ ਕਿ ਯਾਰ ਤੂੰ ਇਹ ਕੀ ਮਤਲਬ, ਇਹ ਕੀ ਗੱਲ ਹੋਈ, ਉਹ ਜਾਨਵਰ ਆ, ਉਹ ਜਾਨਵਰ ਹੀ ਹੈ। 10 ਲੱਖ ਹੀ ਭਾਵੇਂ 50 ਲੱਖ ਹੋਵੇ, ਜਾਨ ਦੀ ਕੀਮਤ ਨਹੀਂ ਦੱਸ ਸਕਦੀ। ਖੁਦਾ ਨਾ ਖਾਸਤਾ ਉਹ ਚੀਰ ਫਾੜ ਦੇਵੇ, ਠੀਕ ਹੈ ਨਾ। ਤੇ ਉਸ ਤੋਂ ਬਾਅਦ ਇਹ ਆ ਕਿ ਫਿਰ ਉਹਨਾਂ ਨੇ ਉਹ ਅਪੋਲੋਜਾਈਜ਼ ਕੀਤਾ ਉਹਨਾਂ ਨੇ। ਠੀਕ ਹੈ, ਉਹ ਬੰਦਾ ਬਚ ਗਿਆ ਫਿਰ? ਹਾਂ ਉਹ ਵੀ ਬਚ ਗਿਆ, ਉਹ ਵੀ ਬਚ ਗਿਆ, ਸ਼ੇਰ ਵੀ ਬਚ ਗਏ, ਫਿਰ ਸਾਰੇ ਹੱਸੀ ਖੁਸ਼ੀ ਰਹਿਣ ਲੱਗ ਪਏ। ਹੁਣ ਠੀਕ ਆ। ਆਹ ਇੱਕ ਐਸਾ ਡਾਇਲੌਗ ਆ ਦੁਨੀਆ ਦੀ ਹਰ ਕਹਾਣੀ ਦੇ ਐਂਡ ਤੇ। ਸਭ ਫਿਰ ਅਸੀਂ ਮਸ਼ੀਨ ਐਵੇਂ ਲੱਗੀ। ਜੰਗਲੀ ਹਸ਼ਰਾਤ ਜਿਹੜੇ ਨੇ ਪਾਲਣਾ ਗੈਰ ਕਾਨੂੰਨੀ ਆ। ਨਾ ਕਾਹਦੇ ਤੋਂ ਗੈਰ ਕਾਨੂੰਨੀ? ਉਹਦਾ ਲਾਇਸੈਂਸ ਬਣਦਾ, ਕਿਤਾਬਚਾ ਬਣਦਾ ਇਹਦਾ ਵੀਰੇ। ਯਾਰ ਇਹ ਕਹਿੰਦਾ ਮੈਨੂੰ 50 ਰੁਪਏ ਦਿਓ, ਮੈਨੂੰ ਬਾਂਦਰ ਵਾਲੇ ਪਿੰਜਰੇ 'ਚ 2 ਘੰਟੇ ਪਾ ਦਿੰਦੇ। ਨਹੀਂ ਉਹਦਾ ਲਾਇਸੈਂਸ ਬਣਦਾ ਬਾਕੀ? ਭਾਜੀ ਹਰ ਬਾਂਦਰ ਆ ਗਿਆ ਓਏ 50 ਦਾ ਕਰਕੇ ਅੰਦਰ ਆ ਗਿਆ। ਹਰ ਬਾਂਦਰ ਚੰਡਾ ਮਾਰ ਰਿਹਾ। ਅਗਰ ਕਹਿ ਰਿਹਾ ਭਾਈ ਮੈਂ ਸਿਗਰਟ ਲੈਣਾ ਸੀ, ਮੈਂ ਮਜਬੂਰ ਸੀ। 50 ਦੀ ਸ਼ਰਤ ਨਾਲ ਬਾਂਦਰ ਵਾਲੇ ਪਿੰਜਰੇ 'ਚ ਚੱਲ ਗਿਆ, 100 ਦੇ ਉਹਨਾਂ ਦੇ ਝੂਠੇ ਕੇਲੇ ਖਾ ਗਿਆ। ਯਾਰ ਪ੍ਰੋਪਰ ਚੀਜ਼ ਬਾਂਦਰ ਦੇ ਪਿੰਜਰੇ 'ਚ ਬੜੇ ਬਾਂਦਰ ਕਿਹੜਾ ਅੱਛਾ ਇਹਨੇ ਉਹਨਾਂ ਨੇ ਕਿਹਾ ਵੀ ਤੂੰ ਕਿਸੇ ਨਾ ਕਿਸੇ ਪਿੰਜਰੇ 'ਚ ਰਹਿਣਾ ਵਾ, ਦੱਸ। ਇਹਨੇ ਕਿਹਾ ਜੀ ਮੈਨੂੰ ਤੁਸੀਂ ਨਾ ਹਿਰਨ ਦੇ ਪਿੰਜਰੇ 'ਚ ਰੱਖ, 12 ਸਿੰਘਾਂ ਨਹੀਂ ਹੁੰਦਾ ਆਪਣੀਆਂ ਲੋਕ ਵੀ ਹੈ। ਉਹਨਾਂ ਨੇ ਕਿਹਾ ਠੀਕ ਹੈ ਤੈਨੂੰ 10 ਲੱਖ ਦਿਆਂਗਾ ਹਿਰਨ ਦੇ ਪਿੰਜਰੇ 'ਚ। ਉਹਨਾਂ ਨੇ ਚੀਰ ਦੇ ਉੱਤੇ ਕੱਲ ਪਾਈ ਸੀ, ਉਹਨੇ ਇੰਜ ਕਰਕੇ ਕੱਲ ਲਾ ਕੇ ਜਿੱਦਾਂ ਲੈ ਕੋਈ ਫੜ ਲਿਆ ਕਰਕੇ। ਉਹਨਾਂ ਨੇ ਕਿਹਾ ਦੱਸ ਕਿਹੜੇ ਪਿੰਜਰੇ 'ਚ ਰਹਿਣਾ ਹੀ 10 ਲੱਖ, ਇਹ ਕਹਿੰਦਾ 12 ਸਿੰਘੇ ਦੇ। ਗਿਆ ਅੰਦਰ ਜਾ ਕੇ ਉਹਦੇ ਸਿੰਘਾਂ ਦੇ ਪਹਿਲੇ ਲਾ ਕੇ ਬਨੈਣ ਟੰਗੀ, ਉਹ ਵੀ ਹੋ ਜਾਊਗਾ। ਨਹੀਂ ਆਪਣੀਆਂ ਲੋਕ ਗਿਆ 5000 ਰੁਪਏ ਦੇ ਚੱਕਰ 'ਚ 12 ਸਿੰਘਾਂ ਨਾਲ ਕਹਿੰਦਾ ਮੈਂ ਪੂਰੀ ਰਾਤ ਰਵਾਂਗਾ। ਉਹਨੇ ਜਾਂਦੇ ਹੀ ਇੱਕ ਸਿੰਘ ਇਧਰੋਂ ਦੀ ਪਰਾ ਕੇ ਪਿੱਛੋਂ ਦੀ ਬਾਹਰ ਕੱਢਦਾ। ਉਹਨੇ ਕਿਹਾ ਮਾਮਾ ਭਾਵੇਂ ਸ਼ੇਰ ਕੋ ਬਚ ਜਾਂਦਾ। 12 ਲੱਖ ਆਪਰੇਸ਼ਨ ਤੇ ਲੱਗ ਗਏ। ਸ਼ੇਰ ਨੇ ਇਹਨੂੰ ਚੱਕ ਮਾਰਿਆ, ਤੈਨੂੰ ਕਹੀ ਉਹ ਮੈਂ ਪਲੀਤ ਆ, ਉਹ ਮੈਂ ਪਲੀਤ ਉਹ ਮੈਂ ਹਰਾਮ ਆ। ਉਹ ਕਹਿੰਦਾ ਮੈਂ ਹੈਰਾਨ ਆ। ਭਾਜੀ ਲਾਇਸੈਂਸ ਬਕਾਇਦਾ ਉਸਤਾਦ ਜੀ ਬਣਦਾ, ਸ਼ੇਰ ਦਾ ਲਾਇਸੈਂਸ 9 ਲੱਖ ਰੁਪਇਆ ਸਾਲ ਦਾ। ਕੰਡਿਆਂ ਵਾਲੀ ਸੇ ਨਹੀਂ ਹੁੰਦੀ, ਕੰਡਿਆਂ ਵਾਲੀ ਸੇ ਤੇ ਮਹਿਰਮਾ ਵੇ ਵੇ ਮੈਂ ਕਦੋਂ ਦੀ ਖੜੀ। ਇਹਨੇ ਕਿਹਾ ਜੀ ਮੈਨੂੰ ਕੰਡਿਆਂ ਵਾਲੀ ਸੇ 'ਚ ਵਾੜ ਦਿਓ ਤੁਸੀਂ ਇੱਕ ਦਿਨ ਵਾਸਤੇ। ਉਹਨਾਂ ਨੇ ਸਵੇਰੇ ਨਾ ਪੂਰੀਆਂ ਲਾਹੌਰ ਚੋਂ ਕੰਡਿਆਂ ਵਾਲੀਆਂ ਸੇਵਾਂ ਇਕੱਠੀਆਂ ਕਰਕੇ ਫਰਸ਼ ਹੀ ਉਹਨਾਂ ਦਾ ਵਿਚਾਰ ਪੈਰ ਰੱਖਣ ਨੂੰ ਜਗ੍ਹਾ ਹੀ। ਉਹ ਕਹਿਣਾ ਅੰਦਰ ਬਾੜੇ ਕਵੇ ਭਾਜੀ ਮਾਫੀ, ਸੱਪਾਂ ਦੇ ਪੁੱਤ ਮਿੱਤ ਨਹੀਂ ਬਣਦੇ। ਨਹੀਂ ਬਣਦੇ ਨਹੀਂ। ਉਹਨਾਂ ਨੇ ਕਿਹਾ ਜੀ 50 ਲੱਖ ਰੁਪਏ ਦਾਂਗਾ, ਕੋਬਰੇ ਨੇ, ਠੀਕ ਆ ਜੀ, ਤੇ ਉਹਨਾਂ ਦੇ ਵਿੱਚ ਰਹਿਣਾ ਵਾ। ਬਸ ਇੱਥੇ ਗੱਲਾਂ ਕਰੋ। ਅੱਛਾ ਇਹਨੂੰ ਪਤਾ ਲੱਗਾ ਵੀ ਜਾਨਵਰਾਂ ਦੇ ਲਾਇਸੈਂਸ ਬਣਦੇ ਤੇ ਡੱਡੂ ਦਾ ਲਾਇਸੈਂਸ ਬਣਾਉਣਗੇ। ਲੈਣ 'ਚ ਲੱਗਾ ਡੱਡੂ ਅੱਜ ਫੜ ਕੇ।
ਉਸਤਾਦ ਜੀ ਮੈਨੂੰ ਵੈਸੇ ਜੈਨੂਇਨ ਗੱਲ ਆ, ਸੱਪ ਪਾਲਣ ਦਾ ਸ਼ੌਕ ਰਿਹਾ ਵਾ, ਮੈਂ ਹਾਂ। ਸੱਪ ਪਾਲੇ ਵੀ ਆ, ਲੇਕਿਨ ਸੱਪ ਵਾ ਕਿ ਸੱਪ ਆਪਣੇ ਮਾਲਕ ਦਾ ਨਹੀਂ ਬਣਦਾ, ਉਹਨੂੰ ਪਤਾ ਨੀ ਲੱਗਦਾ ਕਿਸ ਟਾਈਮ ਕਰ ਜਾਂਦਾ ਵਾ। ਨਹੀਂ ਇਹ ਕੁਝ ਨਹੀਂ, ਹਰ ਸੱਪ ਨਹੀਂ ਇਦਾਂ ਦਾ ਹੁੰਦਾ। ਇਹ ਤੇ ਜਾਨਵਰਾਂ ਦਾ ਐਡਾ ਸ਼ੌਕੀਨ ਹੈ ਨਾ ਉਸਤਾਦ ਜੀ, ਇਹਨੇ ਤੇ ਮਤਲਬ ਵਾਸ਼ਰੂਮ ਦੇ ਬਾਹਰ ਬਿੱਲੀ ਟੰਗੀ ਮਾਰ ਕੇ ਉਹਦੇ ਨਾਲ ਹੱਥ ਸਾਫ਼ ਕਰਦੇ ਸਾਰੇ। ਕੈਂਗਰੂ ਰੱਖਿਆ ਉਹਦੀ ਜੇਬ 'ਚ ਬੁਰਸ਼ ਟੂਪਾ ਇਹ ਬਾਥਰੂਮ ਦੇ ਬਾਹਰ ਆਇਆ ਕਰਕੇ ਖਲੋਤਾ। ਅੱਛਾ ਬਾਥਰੂਮ ਦੇ ਉੱਪਰ ਐ ਖਲੋਤਾ, ਉਹਦੇ ਵਿੱਚ ਸਾਰਾ ਕੰਗਾ ਚੰਗਾ ਰੱਖਿਆ ਸਾਰਾ 12 ਸਿੰਗਲ ਲਿਆਂਦਾ ਸੀ, ਉਹਦੇ ਤੇ ਸਾਰੇ ਕੱਪੜੇ ਕੁਪੜੇ ਟੰਗੇ, 12 ਸਿੰਗਲ ਨਿਕਲ ਗਏ। ਇਹ ਬਾਅਦ ਚ ਨਹਾ ਕੇ ਲੱਭਦਾ ਫਿਰ ਉਹ ਮੇਰੇ ਕੱਪੜੇ ਤੇ ਹੀ ਆ। ਕੱਪੜੇ ਧੋ ਕੇ ਉੱਤੇ ਜਾ ਕੇ ਘਰ ਦੇ ਸਾਰੇ ਸੱਪ ਬੰਨੇ, ਉਹਨਾਂ ਦੇ ਉੱਤੇ ਕੱਪੜੇ ਚੁੱਕੇ ਪਾ ਕੈਂਗਰੂ ਦੇ ਬੜੇ ਫਾਇਦੇ ਉਸਤਾਦ ਜੀ, ਜੈਨੂਇਨ ਗੱਲ ਆ। ਹਾਂਜੀ। ਕੈਂਗਰੂ ਦੀ ਝੋਲੀ ਤੁਸੀਂ ਜਿਸ ਤਰੀਕੇ ਨਾਲ ਐਡਜਸਟ ਹੁੰਦੀ ਆ, ਭਾਵੇਂ ਮੋਟਰਸਾਈਕਲ ਅੱਗੇ ਪਾ ਲਓ, ਚ ਸਮਾਨ ਸਮੂਨ ਪਾਈ ਜਾਓ, ਐ ਕੈਂਗਰੂ ਬਿਠਾਇਆ ਹੋਵੇ, ਹਰ ਤਰੀਕੇ ਨਾਲ ਐਡਜਸਟ ਹੋ ਜਾਂਦਾ ਵਾ। ਯਾਰ ਕੈਂਗਰੂ ਦੀ ਝੋਲੀ ਵੈਸੇ ਕੈਂਗਰੂ ਦੇ ਬੜੇ ਫਾਇਦੇ ਆ। ਕੈਂਗਰੂ ਤੁਸੀਂ ਬਾਹਰ ਇੰਜ ਖਾ ਲਓ, ਗੇਟ ਦੇ ਨਾਲ ਵਿੱਚ ਕੂੜਾ ਪਾਈ ਜਾਓ, ਇੰਜ ਕਰਕੇ ਕੈਂਗਰੂ ਝੋਲੀ 'ਚ। ਨਹੀਂ ਲੈ ਦੱਸ। ਯਾਰ ਆਪਣੇ ਵੱਡੇ ਭਰਾ ਦੀਆਂ ਦੋਵੇਂ ਬਾਵਾ ਵੱਢ ਕੇ ਕਹਿੰਦਾ ਕੈਂਗਰੂ ਬਣ ਗਿਆ ਤੂੰ। ਨਹੀਂ ਸੱਪ ਤੇ ਮੈਂ ਪਾਲਣੇ ਪਾਲਾ, ਫਿਰ ਐਨਾਕੋਂਡਾ ਦਾ ਮੇਰਾ ਰੇਟ ਚੱਲਣ ਡਿਆ ਵਾ। ਐਨਾਕੋਂਡਾ ਦੀ ਥੋੜੀ ਬਹਿਸ ਸਹੀ ਆ, ਕਿਸ਼ਤਾਂ ਤੇ ਲੈਣਾ ਸੱਪ। ਓਏ ਐਨਾ ਮਹਿੰਗਾ ਨਾ ਲੈ। ਐਨਾਕੋਂਡਾ ਦੀ ਗੱਲ ਤੋਂ ਰਹਿ ਗਿਆ ਬਸ। ਤੇਰੇ ਕੋਲ ਪੈਸੇ ਹੈ ਨਾ ਅਕਾਊਂਟਾਂ ਤੇ ਤੂੰ। ਅੱਛਾ ਜਿਹੜਾ ਉਹਦੀ ਜਿਹੜੀ ਟਿੱਡੀ ਦਲ ਹੁੰਦੇ ਜਹਾਜ਼, ਉਹਦੀ ਇੱਕ ਲੱਤ ਫੜ ਕੇ ਕੰਨ 'ਚ ਫਿਰ। ਫਰੀਦ ਐਨਾਕੋਂਡਾ ਕਿਸ਼ਤਾਂ ਤੇ ਅਗਰ ਤੁਸੀਂ ਲੈਣਾ ਮੈਨੂੰ ਦੱਸੋ। ਹਾਂ ਐਨਾਕੋਂਡਾ ਕਿਸ਼ਤਾਂ ਤੇ ਉਸਤਾਦ ਜੀ ਐਡਾ ਮੋਟਾ ਵਜ਼ਨ ਦੇ ਹਿਸਾਬ ਨਾਲ ਤੋਲ ਕੇ ਦੇਣਗੇ। ਅੱਛਾ ਕੁਆਲ ਵਾਲੇ ਕੁਆਲ ਕਾਰਪੋਰੇਸ਼ਨ। ਨਹੀਂ ਇਹ ਤਾਂ ਹੁਣ ਤੂੰ ਐਵੇਂ ਤੇ ਲੱਗਦਾ ਫਿਰ ਤੂੰ ਕਿੱਥੇ ਐ ਤਾਂ ਹੁਣ ਐਨਾਕੋਂਡਾ ਨੂੰ ਜ਼ਿੱਤ ਦੇਣ ਡਿਆ ਵਾ। ਤੋਲ ਕੇ ਲੈਣਾ ਕਿੰਨਾ? ਅੱਛਾ ਤੋਲ ਕੇ ਸਾਡਾ ਮਹੱਲੇ ਕਬਾੜੀਆ ਵਾ, ਦੇਤੂ ਕਬਾੜੀਆ ਤੋਂ ਕਵਾਏ ਸੱਪ। ਸੱਪਾਂ ਦਾ? ਹਾਂਜੀ ਸਹੀ ਗੱਲ। ਲੈ ਦਵਾ ਹੁਕਮ ਕਰ, ਸਵੇਰੇ ਨਾ ਆਵੇ ਤੇਰੇ ਲਾ ਕੇ ਨਹੀਂ, ਜਾਊਗਾ। ਉਹ ਵਿੱਚ ਮਿੱਠੇ ਸੱਪ ਆ ਜਾਂਦੇ, ਫਿਰ ਉਹ ਖਰਾਬ ਹੁੰਦੇ ਨੇ। ਨਹੀਂ ਚੱਲਦਾ ਮਾੜਾ ਮੋਟਾ ਕਿ ਬਸ ਡੈਡ। ਚੱਲਦਾ ਬਸ ਆ ਹੈਗਾ ਯਾਰ, ਜੈਨੂਇਨ ਗੱਲ ਤੁਸੀਂ ਝੂਠ ਸਮਝਦੇ ਆ। ਚਲੋ ਕੋਈ ਗੱਲ ਨਹੀਂ ਯਾਰ। ਇਹ ਜੈਨੂਇਨ ਗੱਲ ਆ। ਮੈਨੂੰ ਅੱਜ ਪੁੱਛਿਆ, ਮੈਂ ਕਿਹਾ ਮਿੱਠੇ ਇਸ ਪਾਸੇ ਕੀ ਹੁੰਦਾ? ਕਹਿੰਦਾ ਦਿਲ। ਮੈਂ ਕਿਹਾ ਇਸ ਪਾਸੇ ਕਹਿੰਦਾ ਬਿਸਤਰੇ ਬੁਸਤਰੇ। ਬਿਸਤਰੇ ਬੁਸਤਰੇ ਵਾਲੇ ਨਹੀਂ ਹੁੰਦਾ ਇੱਧਰ। ਵੈਸੇ ਤੁਸੀਂ ਮਾੜੀ ਮੋਟੀ ਪ੍ਰੋਪਸ ਰੱਖ ਸਕਦੇ। ਉਸਤਾਦ ਜੀ ਟੈਕਸੀ ਦੀ ਮੁੰਡਾ ਦੋਸਤ ਵਾ, ਉਹਨੇ ਕੰਟੇਨਰ ਮੰਗਾਇਆ ਕੰਪਿਊਟਰਾਂ ਦਾ। ਕੰਪਿਊਟਰ ਦੇ ਪਿੱਛੋਂ 3-4 ਪਿੱਛੋਂ ਡੱਬੇ ਨਿਕਲੇ ਕੰਟੇਨਰ ਦੇ ਐਂਡ ਵਾਲੀ ਸਾਈਡ ਤੋਂ, ਵਿੱਚੋਂ ਸੱਪ ਨਿਓਲੇ ਹੋ ਸਕਦਾ ਉਹ ਨਿਕਲੇ ਸੀ। ਵੜ ਗਏ ਹੁਣ, ਪਤਾ ਨਹੀਂ ਕਿੰਨੇ ਦਿਨ ਕੰਟੇਨਰ ਖੜੇ ਰਹਿੰਦੇ ਆ। ਵਿੱਚ ਸੀਗੇ। ਹਾਂ ਉਹਨੇ ਫਿਰ ਭਾਈ ਵੇਚਣ ਨੂੰ ਕਬਾੜੀ ਨੂੰ ਵੇਚਦਾ। ਕਬਾੜੀ ਨੇ ਕਿਹਾ ਮੈਨੂੰ ਅੱਧੀ ਕੀਮਤ ਦੇ ਦੇ, ਮੈਂ ਅੱਗੋਂ ਮੈਂ ਜਾਣਾ, ਮੇਰਾ ਕੰਮ ਜੜੇ। ਉਹ ਕਬਾੜੀਆਂ ਲਾਏ ਹੋਏ ਉੱਤੇ ਲਿਖ ਕੇ ਲਾਇਆ ਪਰਾਏ ਫਰੋਖਤ, ਸੱਪ ਪਰਾਏ ਫਰੋਖਤ। ਕੰਨ 'ਚ ਤੀਲੀ ਮਾਰੀ, ਅੰਦਰੋਂ ਨਾਲ ਛਾਪਰ ਲਪੇਟਿਆ ਗਿਆ। ਤਾਂ ਕਿ ਉਹਦਾ ਪੈਕਟ ਲੱਗਾ ਨਾ, ਉਹ ਪਲਾਸਟਿਕ ਦੇ ਦੰਦ ਕੱਢ ਕੇ ਉਹਨੂੰ ਤੀਲੀ ਮਾਰਦਾ ਬਾਹਰ ਕੱਢ ਕੇ। ਉਹ ਬੀੜ ਨਹੀਂ ਲੱਗਾ, ਹਾਂਜੀ, ਬੀੜ ਉਹਨੂੰ ਬਾਹਰ ਕੱਢ ਕੇ ਉਹ 'ਚ ਤੀਲੀ ਮਾਰਦੇ ਬੂਟੀ ਕੱਢਦੇ। ਯਾਰ ਇਹ ਵਿੱਚ ਫਾਇਦਾ ਨਹੀਂ। ਹਾਂ ਬਾਹਰ ਫੜ ਕੇ ਨਾ ਉਹਨੂੰ ਕਹਿੰਦਾ ਯਾਰ ਮੈਨੂੰ ਬੁਰਸ਼ ਕਰਾ ਕੇ ਲੈ। ਮੈਂ ਛੋਟਾ ਮੁੰਡਾ ਅੰਦਰ ਲੱਗਾ ਬੁਰਸ਼ ਕਰਨ ਦੇ। ਨਕਲੀ ਦੰਦ ਸੀ ਤੇ ਛੱਡਵੀਆਂ ਦੰਦੀਆਂ ਵੱਟਦੇ ਆ ਦੰਦ ਦੇ ਕੇ ਤੇ ਛੋਟੇ ਭਰਾ ਨੂੰ ਭੇਜਿਆ ਡੈਂਟਿਸਟ ਕੋਲ। ਕਹਿੰਦਾ ਮੈਂ ਦੰਦ ਭੇਜ ਰਿਹਾ, ਦੇਖੀ ਇਹਨਾਂ ਨੂੰ ਯਾਰ ਮੇਰਾ ਹਾਲ ਕੀੜਾ ਕੂੜਾ ਲੱਗਾ ਹੈ, ਅੰਦਰ ਠੀਕ ਕਰ ਦੀ। ਅਗਰ ਤੁਹਾਡਾ ਜ਼ੇਨ ਮੰਨੇ ਫਰੀਦ ਸਾਹਿਬ, ਜਾਨੀ ਕਿ ਚਾਹ ਚ ਆਪਾਂ ਸੱਪਾਂ ਦਾ ਤੇ ਹਸ਼ਰਾਤ ਦਾ ਕੰਮ ਕਰ ਲਈਏ ਇਹ ਤਾਂ ਕਈ ਬੰਦੇ ਐਸੇ ਬਾਬੇ ਨੇ ਜਿਹਨਾਂ ਦੇ ਬੀੜ ਲੱਗਾ ਨਾ ਲੂਜ਼ ਹੋ ਜਾਂਦਾ। ਜਦੋਂ ਇੱਕ ਬਹੁਤਾ ਹੱਸਦੇ ਨੇ ਨਾ ਬਾਡੇ ਕੋਲ ਤੂੰ ਪੜਾਮ ਕਰਕੇ ਤੇ ਡੇਗ ਪੈਂਦੇ। ਵੀ ਸਹੀ ਗੱਲ ਯਾਰ, ਮੈਨੂੰ ਗੱਲ ਬਾਅਦ ਚ ਕਹਿੰਦੇ ਜਾ ਉਧਰ ਟੂਟੀ। ਅੱਛਾ ਯਾਰ ਵੈਸੇ ਚਲੋ ਗੱਲ ਤੇ ਉਹ ਪਹਿਲੇ ਹੋ ਗਈ ਆ। ਮੈਂ ਦੱਸਾਂ ਤੁਸੀਂ ਚਿੜੀਆ ਘਰ ਲਾਹੌਰ ਜਾਂਦੇ ਹੋ ਨਾ, ਅੰਦਰ ਵੜਦੇ ਹੀ ਸੱਜੇ ਹੱਥ ਜਿਹੜਾ ਪਹਿਲਾ ਵੱਡਾ ਜੰਗਲ ਆ ਉਹ ਚ ਬਾਂਦਰ ਨੇ। ਉਹ ਤਾਂ ਸਹਿਜ ਏਡਾ ਵੱਡਾ ਕਿਉਂ ਆ? ਬਾਂਦਰ ਬੇਸਿਕਲੀ ਉਸਤਾਦ ਜੀ ਖੁੱਲਾ ਡੁੱਲਾ ਫਿਰਨ ਵਾਲੇ, ਯਾਨੀ ਕਿ ਡਬਲ ਦਿਮਾਗ ਤੇ ਉਹਨਾਂ ਨੇ ਫਿਰਨਾ ਖੁੱਲਾ ਡੁੱਲਾ, ਇਸ ਲਈ ਉਹਨਾਂ ਨੇ ਖੁੱਲੀ ਜਗ੍ਹਾ ਦਿੱਤੀ। ਉਹ ਜਗ੍ਹਾ ਨਹੀਂ ਸਾਜੀ ਯਾਰ ਉਹ ਐਕਸਟਰਾ ਹੀ ਖੁੱਲਾ ਵਾ ਉਹ ਜਿਹੜਾ ਪਹਿਲਾਂ। ਮਰ ਜਾਣਗੇ ਬਾਂਦਰ ਜੇ ਉਹਨਾਂ ਨੂੰ ਜਗ੍ਹਾ ਛੋਟੀ ਕਰ ਦਿੱਤੀ ਤੇ। ਨਹੀਂ ਯਾਰ ਉਹ ਤਾਜੀ ਉਹਨਾਂ ਸਟੈਂਟ ਬਹੁਤ ਮਾਰਦੇ, ਘੁੰਮਦੇ ਬਹੁਤ ਆ। ਬਾਂਦਰ ਤੇ ਖਰਗੋਸ਼ ਇਹਨਾਂ ਨੂੰ ਬੜੇ ਹਿਸਾਬ ਨਾਲ ਰੱਖਣਾ ਪੈਂਦਾ। ਉਹ ਨਹੀਂ ਯਾਰ, ਹਾਂਜੀ ਔਰ ਲੇਟ ਵੀ ਹੁੰਦੇ। ਖਰਗੋਸ਼ ਨੂੰ ਕਿਹੜਾ ਪਤਾ? ਤਾਜੀ ਖਰਗੋਸ਼ ਜ਼ਮੀਨ 'ਚ ਵੜਦੇ। ਹਾਂ ਠੀਕ ਹੈ। ਇਹਨਾਂ ਨੇ ਜ਼ਮੀਨ ਮੰਨ ਲਈ, ਇਹਨਾਂ ਨੇ ਬਾਂਦਰਾਂ ਨੇ ਅੱਗ ਲੰਦੀ, ਇਹਨਾਂ ਨੇ ਏਦਾਂ ਘੁੰਮ ਕੇ ਫੇਰ ਦੇਖਦੇ ਸਟੈਂਟ ਬਾਜੀ। ਵੇਖਿਆ ਨੀ ਤਾਜੀ ਲੱਕੀ ਰਾਣੀ ਤੇ ਫਰਦੰਦ ਤਾਂ ਉੱਥੇ ਉਹ ਵੇਖਿਆ ਨੀ ਛੋਟੀਆਂ ਦੇ ਉੱਤੇ ਫੜ ਕੇ ਕਦੀ ਉਹ। ਓਏ ਆਹੋ ਉਹ ਤੇ ਬਹੁਤ ਵੱਡਾ ਉਹਨਾਂ ਨੇ ਬਣਾਤਾ। ਉਹ ਤੇ ਛੋਟੇ 'ਚ ਵੀ ਕੰਮ ਹੋ ਸਕਦਾ ਜਿਹੜਾ ਤੂੰ ਕਹਿ ਰਿਹਾ। ਚਿੜੀਆ ਘਰ 'ਚ ਉਹ ਹੀ ਨਸਲ ਆ ਤਾਜੀ। ਉਹਨੂੰ ਨਹੀਂ ਪਤਾ ਬੇਸਿਕਲੀ ਉਡਾਨ ਬੜੀ ਲੰਬੀ ਭਰਦੇ ਆ, ਇੰਜ ਕਰਕੇ ਜੰਪ ਵੱਡਾ ਲੈਂਦੇ ਆ। ਬਾਂਦਰ ਉਹਨਾਂ ਨੇ ਕਿਹਾ ਭਾਈ 200 ਰੁਪਇਆ ਦੇਵਾਂਗੇ ਬਾਂਦਰ ਦੇ ਪਿੰਜਰੇ 'ਚ ਬਹਿਣਾ। ਅੰਦਰ ਬੈਠਾ ਬਾਂਦਰ ਆਇਆ, ਉਹਨੇ ਕਿਹਾ ਕਿੱਧਰ, ਕੀ ਗੱਲ? ਕਹਿੰਦਾ ਯਾਰ ਮੈਂ 10 ਮਿੰਟ ਇੱਥੇ ਰਹਿਣਾ, 200 ਰੁਪਇਆ ਲੈਣਾ। ਉਹਨੇ ਕਿਹਾ ਲੈ ਫੜਾ 200 ਰੁਪਇਆ ਉਹਨਾਂ ਵਾਲਾ, ਆਹ 200 ਮੇਰੇ ਲਓ, ਨਿਕਲ ਚੱਲ। ਤੇ ਗੱਲ ਸੁਣ, ਇਹ 500 ਰੁਪਇਆ ਹੋਰ ਲੈ, ਅੱਗੇ ਤੋਂ ਨਹੀਂ ਆਉਣਾ। ਕਿੱਧਰ ਨਜ਼ਰ ਹੀ ਮੇਰਾ ਪੁੱਤਰ ਅੱਗੇ ਜਾ, ਅੱਗੇ ਬਹੁਤ ਜਾਨਵਰ ਨੇ, ਹੋਰ ਬਹੁਤ ਜਾਨਵਰ ਨੇ। ਸਾਡਾ ਤੂੰ ਸਾਨੂੰ ਚਿੜੀਆ ਘਰ 'ਚ ਸਮਝਣਾ ਹੀ ਨਹੀਂ ਆਈ ਤੋਂ ਬਾਅਦ।
कोई समझना यार ये जेन्युइन सीरियस आदमी है, बाकी जानवर जो देखने अगे निकल जाएगा। ਅੱਛਾ ਤੁਸੀਂ ਇੱਕ ਇਮੇਜਿਨ ਕਰਨਾ ਵੀ ਬਾਂਦਰੀ ਨਾ ਬਣੇ ਨਾ ਬਾਂਦਰ ਦੇ ਨਾ ਜੂਆਂ ਕੱਢ ਰਹੇ आहो कट दे ਤੇ ਇਹ ਬਣਿਆ ਤੇ ਕਹਿੰਦੀ ਉਹ ਤੁਹਾਡੇ ਪਾਪਾ ਆ ਗਏ। अरे नहीं ये अंदर बढ़िया वा ते बांदर की जुआ करती बांदर ने देखा उन्हें कहा कुंड कर पहले ਇਹਨੂੰ ਭਾਈ ਬਾਂਦਰ ਦੇ ਪਿੰਜਰੇ 'ਚ ਵੜਿਆ, ਵੱਡੀ ਬਾਂਦਰੀ ਆ ਕੇ ਕੁੱਕੜ ਫੇਰਨ ਦੀ ਇਹਦੇ ਵੱਲ। 200 ਦਾ ਕਰਕੇ ਭਾਈ ਮਰ ਗਿਆ। ਉਹ ਬਾਂਦਰਾਂ ਨੇ 250 ਸੱਪ ਨੂੰ ਦਿੱਤਾ, ਉੱਤੇ ਝੇਕ ਨਿਕਲਣ ਦੇ ਮੂੰਹ ਤੋਂ ਉੱਤੇ ਪਿੰਜਰੇ 'ਚ ਬੈਠਾ। ਸੱਪ ਨੂੰ ਸੁਪਾਰੀ ਦੇ ਦਿੱਤੀ। ਉਹ ਕਹਿੰਦੇ ਇੱਧਰ ਰਾਤ ਰੱਖਾ। ਉਹਨਾਂ ਸਭ ਨੂੰ ਅੱਗੇ ਬਣਾ ਦਿੱਤਾ। ਬਾਂਦਰ ਕਹਿੰਦੇ ਅਸੀਂ ਟਕਾ ਟੋਕਰੀ ਹੋ ਜਾਵਾਂਗੇ, ਏਦਾਂ ਦਾ ਬਾਂਦਰ बांदर के पिंजरे च बढ़िया 500 रुपए च 500 रुपए च जो 10 मिनट पूरे हो गए उन्होंने पिंजरे थानी 500 फड़ाया मिठे उन्होंने कहा 500 ते बांदर कहते साढ़े असी इधर डरे 500 सानू भी दिओ 500 ਰੁਪਏ 'ਚ ਬਾਂਦਰ ਵਾਲੇ ਪਿੰਜਰੇ 'ਚ ਚਲੇ ਗਿਆ। 10 ਮਿੰਟ ਬਾਅਦ ਉਹਨਾਂ ਨੇ ਬਾਂਦਰ ਕੱਢ ਤੇ ਇਹਨੂੰ ਡੱਕਿਆ ਰਹਿਣ ਦਿੱਤਾ। ਇਹ ਬਾਂਦਰਾਂ ਦੇ ਪਿੰਜਰੇ 'ਚ ਵੜਿਆ, ਇਹਨੂੰ 200 ਰੁਪਏ ਦਿੱਤਾ। ਬਾਂਦਰ ਕਹਿੰਦਾ ਇਹ ਤੇ ਪਿਛਲੇ ਹੋ ਗਏ ਨਾ ਅਗਲੇ ਦੇ। ਮੈਂ ਜੈਨੂਇਨ ਗੱਲ ਆ, ਤੁਸੀਂ ਮੈਨੂੰ ਡਾਇਨਾਸੌਰ ਦੇ ਪਿੰਜਰੇ ਵੀ ਵਾੜ ਦਿਓ, ਮੈਂ ਰਹਿ ਲਾਂਗਾ, ਕੋਈ ਇਸ਼ੂ ਨਹੀਂ ਹੈ। ਅੱਛਾ ਜੀ। ਹਾਂ ਮੈਨੂੰ ਭਾਵੇਂ ਗੈਂਡੇ ਦੇ ਪਿੰਜਰੇ 'ਚ ਵਾੜ ਦਿਓ, ਇਹ ਦਿਲ ਗੁਰਦਾ ਹੋਣਾ ਚਾਹੀਦਾ। ਰਿੱਛ ਦੇ ਪਿੰਜਰੇ 'ਚ ਵੜ ਗਿਆ ਭਾਈ। 2000 ਨਾਮ ਸੀ, ਉਧਰ ਵੜਿਆ ਤੇ 2000 ਉਹ ਲਿਆ। 300 ਰਿੱਛ ਦੇ ਲੱਤਾਂ ਤੇ ਚੜਿਆ ਭਾਈ। 300 ਉਹਦੇ ਕੋਲ ਵੀ ਲੈ ਲਿਆ। ਉਹਨੂੰ ਘੁੱਟਣ ਦੇ ਯਾਰ ਰਿੱਛ ਨੂੰ, ਉਹਦੇ ਮੋਢੇ ਹੀ ਘੁੱਟਣ ਦੇ। 2000 को लिया 300 रिच को भी लाया ਰਿੱਛ ਦੇ ਪਿੰਜਰੇ 'ਚ ਵੜ ਗਿਆ। ਕਹਿੰਦਾ ਕਿੱਧਰ? ਕਹਿੰਦਾ ਤੂੰ ਰਿੱਛ, ਮੈਂ ਪੂਅਰ। ਨਹੀਂ ਉਹ ਗੈਂਡਾ ਉਸਤਾਦ ਜੀ ਐਡਾ ਮੂੰਹ ਹੁੰਦਾ ਉਹਦੇ ਅੱਗੋਂ, आहो आहो ਇੰਜ ਕਰਕੇ ਉਹਦਾ ਮੂੰਹ ਹੁੰਦਾ ਪੂਰਾ ਪਰਨਾਲਾ, ਵੱਡਾ ਪਰਨਾਲਾ ਟਾਈਪ। ਉਹਦੇ ਪਿੰਜਰੇ 'ਚ ਤੂੰ ਕਿੱਦਾਂ ਵੜ ਉਹ ਸਕਦਾ? ਜਿਹੜਾ ਜਿਹਦੀ ਬਾਹਰ ਹੀ ਬਾਹਰ ਆਈ ਆ। नहीं जिहदे च सिंग कल्ला लगा आहो। होया ਸਿੰਘ ਹਾਂਜੀ ਉਹ ਜਿਹੜਾ ਕਹਿੰਦਾ ਵਾ ਮੈਂ ਮਰਨਾ ਨਹੀਂ ਸੀ, ਮੈਨੂੰ ਸ਼ਰੀਕ ਆਣ ਕੇ ਬੰਨ੍ਹਿਆ। ਉਸਤਾਦ ਜੀ ਉਹ ਗੈਂਡੇ ਵਾਲਾ ਉਹ ਲਤੀਫਾ ਸੁਣਾਇਆ ਉਸਤਾਦ ਜੀ। ਆਹੀ ਜਿਹੜਾ ਬਈ ਮੈਂ ਬਹੁਤ ਹੱਸਿਆ ਸੀ ਜਦੋਂ ਮੈਂ ਪਹਿਲੀ ਵਾਰੀ ਸੁਣਿਆ। FM ਤੇ ਸ਼ੋਅ ਕਰ ਰਿਹਾ ਤੇ ਕਿਸੇ ਨੇ ਕਾਲਰ ਨੇ ਸੁਣਾਇਆ। ਬਈ ਨਾਜ਼ਰੀਨ ਕੀ ਮਜ਼ੇਦਾਰ ਲਤੀਫਾ ਵਾ ਵੀ ਇੱਕ ਨਾ ਆ ਹੁੰਦੇ ਨੇ ਗਿੱਦੜ, ਗਿੱਦੜਾਂ ਦਾ ਝੁੰਡ ਬੈਠਾ ਆਪਸ ਚ ਮਸ਼ਵਰਾ ਕਰਦੇ ਯਾਰ ਇਹ ਸ਼ੇਰ ਜਿਹੜਾ ਵਾ ਇਹ ਕੋ ਟ੍ਰਿਕ ਆ ਸ਼ਿਕਾਰ ਕਰਨ ਦਾ, ਇਹ ਟ੍ਰਿਕ ਆ ਜੇ ਨਾ ਸਾਡੇ ਕੋ ਤੇ ਬਾਬਾ ਜੀ ਆਪਾਂ ਵੀ ਜਿੰਨੂੰ ਮਰਜ਼ੀ ਢਾ ਲਈ। ਕਹਿੰਦਾ ਯਾਰ ਇਦਾਂ ਕਰੋ, ਇੱਕ ਬੱਚਾ ਨਾ ਕਿਸੇ ਸ਼ੇਰ ਦਾ ਗਾਨਾ ਬੰਨ ਸ਼ਗਿਰਦ ਕਰਾ ਦਿਓ, ਇਹਦੇ ਕੋ ਸਿੱਖ ਕੇ ਤੇ ਆ ਜੇ ਤੇ ਆਪਾਂ ਆਪਣਾ ਕੰਮ ਆ ਭੁੱਖ ਤੇ ਮੁੱਕੇ ਸਾਡੀ, ਜਿਹਨੂੰ ਮਰਜ਼ੀ ਫੜ ਲਾਂਗੇ। ਉਹ ਕਹਿੰਦਾ ਠੀਕ ਆ। ਉਹ ਇੱਕ ਸ਼ੇਰ ਨਾਲ ਗੱਲ ਕਰਦੇ, ਗਾਨਾ ਬਣਾ ਦਿੰਦੇ ਸ਼ੇਰ ਦਾ, ਸ਼ਗਿਰਦ ਗਿੱਦੜ ਨਾਲ ਛੇੜਦੇ। ਕਹਿੰਦਾ 5-7 ਦਿਨਾਂ ਬਾਅਦ ਕਹਿੰਦਾ ਉਸਤਾਦ ਜੀ, ਉਹ ਕਹਿੰਦਾ ਚੱਲ ਵੀ ਅੱਜ ਸ਼ਿਕਾਰ ਕਰਨ ਜਾਣਾ, ਤੈਨੂੰ ਪਹਿਲੀ ਵਾਰੀ ਸਿਖਾਵਾਂ ਕੁਛ। ਸਿਖਾਈਏ। ਕਹਿੰਦਾ ਠੀਕ ਆ। ਹੁਣ ਸ਼ੇਰ ਖੜਾ ਤੇ ਸਾਹਮਣੇ ਹੋਣਾ ਕੋਈ ਆ ਰਿਹਾ, ਹਿਰਨ ਆ ਰਹੀ ਹੈ। ਕਹਿੰਦਾ ਇੱਧਰ ਬੁਲਾਏ, ਸਾਹਮਣੇ ਬਹਿ ਜਾ, ਇੱਥੇ ਮੇਰੀ ਅੱਖਾਂ ਨਾਲ ਵੇਖ। ਹੁਣ ਗਿੱਦੜ ਉੱਤੇ ਬੈਠਾ ਨਾ ਸ਼ੇਰ ਦੀ ਅੱਖਾਂ ਦੇਖ ਰਿਹਾ। ਕਹਿੰਦਾ ਉੱਧਰ ਦੇਖ ਆ ਰਹੀ ਹਿਰਨ? ਕਹਿੰਦਾ ਆਹੋ। ਕਹਿੰਦਾ ਮੇਰੀ ਅੱਖਾਂ ਦੇਖ, ਲਾਲ ਹੋਈਆਂ? ਕਹਿੰਦਾ ਨਹੀਂ ਹਾਲੇ ਚਿੱਟੀਆਂ ਨੇ। ਕਹਿੰਦਾ ਸਬਰ ਕਰ। ਹੁਣ ਹਿਰਨ ਥੋੜੀ ਹੋਰ ਲਾਗੇ ਆ ਗਈ। ਕਹਿੰਦਾ ਹੁਣ ਦੇ ਅੱਖਾਂ? ਕਹਿੰਦਾ ਥੋੜੀਆਂ ਹੋਈਆਂ। ਓਕੇ। ਕਹਿੰਦਾ ਠਹਿਰ। ਹੋਰ ਅੱਗੇ ਆ ਗਈ। ਕਹਿੰਦਾ ਹੁਣ ਦੇਖ। ਕਹਿੰਦਾ ਹਾਂ ਹੁਣ ਥੋੜੀਆਂ ਲਾਲ ਹੋਈਆਂ। ਹੋਰ ਬਿਲਕੁਲ ਅੱਗੇ ਆ ਗਈ। ਕਹਿੰਦਾ ਹੁਣ ਦੇਖ। ਕਹਿੰਦਾ ਉਸਤਾਦ ਜੀ ਹੁਣ ਫੁੱਲ ਲਾਲ ਨੇ। ਸ਼ੇਰ ਡਾਈ ਮਾਰਦਾ ਹਿਰਨ ਨੂੰ ਫੜ ਲੈਂਦਾ। ਓਕੇ। ਤੇ ਉਹ ਹਿਰਨ ਨੂੰ ਫੜਦਾ, ਖਾ ਰਿਹਾ ਹੁੰਦਾ ਤੇ ਗਿੱਦੜ ਪਿੱਛੋਂ ਨੱਚ ਜਾਂਦਾ ਕਿ ਮੈਨੂੰ ਜਾਚ ਆ ਗਈ। ਤੇ ਉਹ ਆਪਣੇ ਝੁੰਡ 'ਚ ਜਾ ਕੇ ਕਹਿੰਦਾ ਆ ਜਾਓ, ਸਿੱਖ ਲਿਆ, ਸਿੱਖ ਲਿਆ, ਆ ਗਈ ਜਾਚ, ਆ ਜਾਓ। ਉਹ ਆ ਜਾਂਦੇ ਨੇ। ਹੁਣ ਕਹਿੰਦਾ ਉੱਥੇ ਬੈਠੋ ਸਾਰੇ ਸਾਹਮਣੇ। ਤੇ ਹੁਣ ਉਹ ਆ ਰਿਹਾ ਗੈਂਡਾ ਕੱਲੇ ਸਿੰਘ ਵਾਲਾ, ਵੱਡੇ ਸਿੰਘ ਵਾਲਾ ਕੱਲਾ ਗੈਂਡਾ ਆ ਰਿਹਾ, ਫੈਸਲਾ ਆ ਰਿਹਾ। ਅੱਖੇ ਸਿੰਘ ਤੇ ਸਿੱਧਾ ਹੀ ਆਈ ਜਾ ਰਿਹਾ। ਤੇ ਉਹਨੂੰ ਕਹਿੰਦਾ ਦੇਖ ਮੇਰੀ ਅੱਖਾਂ ਲਾਲ ਹੋਈਆਂ? ਗਿੱਦੜ ਕਹਿੰਦਾ ਬਾਕੀ ਗਿੱਦੜਾਂ ਨੂੰ ਅੱਖਾਂ ਲਾਲ ਹੋਈਆਂ? ਕਹਿੰਦਾ ਹਾਂ ਫੁੱਲ ਹੋ ਗਈਆਂ ਪਹਿਲੀ ਵਾਰੀ। ਤੇ ਉਹ ਅੱਗੇ ਨੂੰ ਵੱਧਦਾ ਤੇ ਉਹ ਇੰਜ ਪਰੋਂਦਾ ਉਹਨੂੰ, ਤੇ ਉਹਦੇ ਇਧਰੋਂ ਦੀ ਸਿੰਘ ਪਾ ਕੇ ਪਿੱਛੋਂ ਦੀ ਕੱਢਦਾ ਤੇ ਤਾਂ ਟੰਗਿਆ ਹੁੰਦਾ ਉਹਨੇ ਗਿੱਦੜ ਨੂੰ। ਤੇ ਗਿੱਦੜ ਮਰਦਾ ਕਹਿੰਦਾ ਅੱਖਾਂ ਹਲੇ ਲਾਲ ਨਹੀਂ ਸੀ ਹੋਈਆਂ, ਸ਼ਰੀਕਾਂ ਨੇ ਝੂਠ ਬੋਲ ਕੇ ਪਹਿਲੀ ਵਾਰੀ ਕਹਿੰਦਾ ਅੱਖਾਂ ਹਲੇ ਲਾਲ ਨਹੀਂ ਸੀ ਹੋਈਆਂ, ਸ਼ਰੀਕਾਂ ਨੇ ਝੂਠ ਬੋਲ ਕੇ ਮਰਵਾ ਦਿੱਤਾ। ਕਹਿੰਦਾ
ਓਏ ਅੱਛਾ ਵੈਸੇ ਗਿੱਦੜਾਂ ਦੇ ਤੇ ਸ਼ੇਰਾਂ ਦੇ ਬਹੁਤ ਲਤੀਫੇ ਬਣੇ ਉਸਤਾਦ ਜੀ ਹਨਾ। ਆਹੋ ਸਲਾਹ ਦਾਰਿਸ਼ ਕੋਲ ਲਤੀਫਾ ਸੁਣਾ। ਨਹੀਂ ਉਸਤਾਦ ਜੀ, ਸ਼ੇਰ ਦਾ ਬੱਚੇ ਦੀ ਗੱਲ ਮਤਲਬ ਜੇ ਪਿੰਜਰੇ ਦੇ ਵਿੱਚ ਰੱਖ ਕੇ ਅਸੀਂ ਪਾਲ ਲਈਏ ਤੇ ਵਾਕਈ ਉਹਦਾ ਕੋਈ ਮੁਖਤਲਿਫ ਕੋਈ ਨਹੀਂ ਉਹਦੀ ਯਾਰ ਉਸਤਾਦ ਜੀ ਗੱਲ ਇਹ ਹੈ, ਫਿਤਰਤ ਹੀ ਹੁੰਦੀ ਹੈ। ਭਾਵੇਂ ਉਹ ਪਿੰਜਰੇ ਜਾ, ਹਾਂ ਪਿੰਜਰੇ 'ਚ ਥੋੜਾ ਇਹ ਹੋ ਜਾਏਗਾ ਕਿ ਉਹਨੂੰ ਸ਼ਿਕਾਰ ਸ਼ਕੂਰ ਦਾ ਨਹੀਂ ਪਤਾ। ਜਿਹਦਾ ਘਰ ਦੀਆਂ ਬਿੱਲੀਆਂ ਨੇ, 2 ਬਿੱਲੀਆਂ ਲੈ ਲਾ ਤੂੰ ਕਿਤੋਂ ਬੱਚੇ, ਇੱਕ ਨੂੰ ਗਲੀ 'ਚ ਛੱਡ ਦੇ, ਇੱਕ ਨੂੰ ਘਰ ਪਾਲ ਲਾ। ਸਾਲ ਬਾਅਦ ਗਲੀ ਵਾਲੀ ਜਿਹੜੀ ਉਹਦੇ ਮੂੰਹ ਨੂੰ ਖੂਨ ਸ਼ੂਨ ਇਹ ਉਹ ਚੂਚੇ, ਘਰ ਵਾਲੀ ਜਿਹੜੀ ਉਹ ਕਦੀ ਵੀ ਨਹੀਂ ਮੂੰਹ ਮਾਰੇਗੀ, ਉਹਨੂੰ ਉੱਤੇ ਲਾ ਲੇ। ਲੇਕਿਨ ਬਿੱਲੀ ਦੀ ਫਿਤਰਤ ਬਿੱਲੀ ਵਾਲੀ ਹੈ। ਹਾਂ ਲੇਕਿਨ ਉਸਤਾਦ ਜੀ ਦੇ ਲਾਇਸੈਂਸ ਲੈਣੇ ਪੈਂਦੇ ਬਕਾਇਦਾ। ਹਾਂਜੀ ਹੁਣ ਸ਼ੇਰ ਭਾਵੇਂ ਪਿੰਜਰੇ 'ਚ ਜਾਨਵਰ ਆ ਯਾਰ, ਉਹਦਾ ਮੀਟਰ ਫਿਰ ਜੋ ਕਿਸੇ ਟਾਈਮ ਖਿਜਿਆ ਬੈਠਾ ਹੋਵੇ, ਉਹ ਗੱਲਬਾਤ ਹੋਵੇ, ਬੜੇ ਵਾਕਿਆਤ ਹੁੰਦੇ ਨੇ। ਬੱਚੇ ਖਿੱਚ ਲਏ ਉਹਨਾਂ ਨੇ ਬਾਹਰ ਦੇ ਮੁਲਕਾਂ 'ਚ ਵੀ, ਬਾਂਹ ਖਿੱਚ ਲਈ। ਹਾਂ ਭਾਜੀ ਜਾਨਵਰ ਆ ਨਾ ਬੈਂਟੀਲੀ ਨਹੀਂ ਅਪਰੋਚ ਨਹੀਂ ਹੈਗੀ ਉਹਨਾਂ ਨੇ ਲਿਖ ਕੇ ਲਾਇਆ ਕਿ ਜਾਨਵरों के पिंजरे में जाए और नाम हासिल करें, ਤੇ ਉਹਨਾਂ ਨੂੰ ਕਹਿੰਦਾ ਮੈਨੂੰ ਕੁਕੜੀਆਂ ਵਾਲੇ ਚ ਡਾਉ। 150 ਰੁਪਈਆ ਮਿਲਿਆ, ਪੂਰੇ ਕੱਪੜੇ ਬਿੱਠੋ ਬਿੱਠੀ ਹੋਏ। ਤੇ ਬਾਹਰ ਆਇਆ ਤੇ ਬਰਡ ਫਲੂ ਦੀ ਬਿਮਾਰੀ ਵੀ ਲਵਾ ਲਈ, 17,000 ਰੁਪਏ ਆਪਣੇ ਉੱਤੇ ਲਵਾ ਲਿਆ। ਹਾਂ ਨਹੀਂ ਉਸਤਾਦ ਜੀ ਜੈਨੂਇਨ ਮੈਨੂੰ ਅਬਾਸ ਨੇ ਕਿਹਾ ਕਿ ਨਾ ਉਸ ਦੋਸਤ ਦੇ ਕੋਲ ਨੇ ਮੈਨੂੰ ਸਾਰੀ ਚੀਜ਼ ਦੱਸੀ ਕਿ ਨਾ ਮੈਨੂੰ ਲੈ ਕੇ ਦੇ ਲਾਲ ਬੈਗ ਲੈਣਾ ਵਾ। ਹਾਂਜੀ ਲਾਲ ਬੇਗ ਲੈਣੇ। ਲਾਲ ਬੈਗ ਲੈਣਾ ਲਾਲ ਉਹ ਬੇਗ ਫੈਬਰਿਕਸ ਵਾਲਿਆਂ ਨੂੰ ਹਾਂਜੀ ਉਹ ਵੇਗ ਨਹੀਂ, ਉਹ ਪੱਬੂ ਵੀ ਨਾਲ ਲੈਣੇ। ਪੱਬੂ ਯਾਰ ਉਹ ਤਾਂ ਤੈਨੂੰ ਝੁੰਗੇ ਜੀ ਦੇਣੇ, ਕੋਈ ਵੱਡਾ ਹੀ ਆਈਟਮ ਲੈ ਲਾ, ਸਹੀ ਲੈ ਲਾ, ਤੈਨੂੰ ਮੈਂ ਪੱਬੂ ਝੁੰਗੇ ਚ ਲੈ ਦੂੰਗਾ। ਨਹੀਂ ਮੈਂ ਪੱਬੂ ਰੱਖਣੇ ਆ, ਮੈਂ ਘਰ ਤਾਜੀ ਰੱਖਣੀ, ਉਹਨਾਂ ਨੂੰ ਮੈਂ ਪਾਲਣਾ ਵਾ, ਏਡੇ ਪੱਬੇ ਕਰਨਾ ਤਾਜੀ ਉਹਨਾਂ ਨੂੰ। ਹਾਂਜੀ ਪਬੜੂ, ਹਾਂਜੀ ਪਬੜੂੜੇ ਤਾਜੀ ਉਹਨਾਂ ਨੂੰ। ਪੱਬੇ। ਅੱਛਾ ਇਹਨੇ ਲਾਲ ਭੱਬੇ ਲਿਆਉਣੇ, ਵੱਡੇ ਹੋ ਕੇ ਹਲਕੇ ਪਿੰਕ ਹੋ ਜਾਣੇ, ਨਹੀਂ ਭੁੱਲ ਕੇ ਨਾ। ਇੱਕੋ ਹੀ ਐ ਰੱਖਿਆ ਲਾਲ ਬੇਗ, ਤੋਲ ਕੇ ਹੋ ਗਿਆ ਬਾ ਲਾਲ ਬੇਗ ਦੀ ਡੱਕੀ ਕੱਢੀ, ਉਹਨਾਂ ਨੂੰ ਚੈੱਕ ਕਰਾਇਆ, ਚਲੋ ਆ ਲਓ ਲਾਲ ਹੀ। ਬਾਜੀ ਚੰਗੇ ਰਹੇ। ਅੱਛਾ ਮਿੱਟਾ ਜੋਗੀ ਸੀ ਤੇ ਜੋ ਬੀਨ ਵਜਾਉਂਦਾ ਸੀ, ਸਿਰਫ ਮਲਾਪ ਜੇ ਇਕੱਠੇ ਹੋ ਜਾਂਦੇ ਸੀ, ਕੀੜੇ ਮਕੌੜੇ। ਇੱਕ ਜਗ੍ਹਾ ਤੇ ਭਾਈ ਬੀਨ ਵਜਾਉਂਦੇ ਆ, ਸੱਪ ਆਇਆ ਨਹੀਂ, ਇੱਕ ਬੰਦੇ ਦੇ ਇੰਨੇ ਹਿਸਾਬ ਦੇ ਸੀ, ਉਹ ਆ ਕੇ ਕਹਿੰਦਾ ਜੋਗੀ ਇੱਥੇ ਉਹ ਬੀਨ ਤੋੜ ਕੇ ਉਹ ਆ ਗਿਆ, ਉਹਨੇ ਕਿਹਾ ਇੱਥੇ ਹੀ ਆ, ਫੜ ਲਓ ਇਹਨੂੰ। ਯਾਰ ਉਹ ਵੱਡੇ ਸੱਪ ਦਾ ਮੈਂ ਕਹਿਤਾ ਹੁੰਦਾ ਕਿ ਜਾਨੀ ਕੀ ਚਾਹ ਦੇ ਨਾਲ ਆਪਾਂ ਸੈਟਅਪ ਲਾਉਣੇ ਪਿੰਜਰਿਆਂ ਦਾ। ਜਾਨੀ ਕੀ ਚਾਹ ਦੇ ਵਿੱਚ ਐਨਾਕੋਂਡਾ ਸੇ ਤੇ ਹਰਨ, ਹੁਣ ਜਿੰਨੇ ਵੀ ਉਸਤਾਦ ਜੀ ਕੋਈ ਛੋਟੇ ਜਾਨਵਰ ਲੈ ਆਈਏ, ਫਿਰ ਲਾ ਲਈ ਖੋਡਾ। ਇੱਕ ਜਗ੍ਹਾ ਤੇ ਸੱਪ ਫੜਨ ਵਾਲਾ ਬੀਨ ਵਜਾਉਣ ਗਿਆ ਘਰ ਦੇ ਵਿੱਚ, ਏਡੀ ਬਸੂਰੀ ਬੀਨ ਵਜਾਈ ਤੇ ਉਹਨਾਂ ਨੂੰ ਪੁੱਛ ਰਿਹਾ ਕਿ ਸੱਪ ਨਿਕਲਿਆ ਅੰਦਰੋਂ, ਉਹਨੇ ਕਿਹਾ ਜੀ ਸੱਪ ਨਹੀਂ ਨਿਕਲਿਆ ਅੰਦਰੋਂ, ਹਾਸਾ ਨਿਕਲੀ ਜਾ ਰਿਹਾ। ਖਾਨ ਸਾਹਿਬਾਂ ਦੇ ਘਰ ਭਾਈ ਬੀਨ ਵਜਾਉਣ ਚਲੇ ਗਿਆ ਸੱਪ ਫੜਨ, ਉਹਨਾਂ ਦਾ ਬੰਦਾ ਕਹਿ ਰਿਹਾ ਨਾ ਸੱਪ ਆ ਰਿਹਾ ਨਾ ਸੱਪ ਆ ਰਿਹਾ। ਨਾ ਸੱਪ ਆ ਰਿਹਾ ਨਾ ਸੱਪ ਆ ਰਿਹਾ। ਅੱਛਾ ਏਡੀ ਬਸੂਰੀ ਬੀਨ ਵਜਾਈ, ਸੱਪ ਕਸਮੇ ਅੱਕ ਕੇ ਨਿਕਲਿਆ ਬਾਹਰ, ਉਹਨੇ ਆ ਕੇ ਸਿੱਧਾ ਪੈਰ ਤੇ ਡੰਗ ਠਾ। ਅੱਛਾ ਸਾਨੂੰ ਵੀ ਥੋੜੀ ਬਹੁਤੀ ਸਮਝ ਹੁੰਦੀ। ਇਹ ਬੀਨ ਵਜਾਉਣ ਹੀ ਲੱਗਾ ਤੇ ਬੁੱਲ ਨੀਲੇ ਹੋ ਗਏ, ਉਹ ਸੱਪ ਬੀਨ ਦੇ ਵਿੱਚ ਸੀ। ਕੋਈ ਸੁਰ ਨੂੰ ਸਮਝਣ ਵਾਲਾ ਸੱਪ ਸੀ, ਇਹਨੇ ਬਸੂਰੀ ਬੀਨ ਵਜਾਈ, ਬਾਹਰ ਆ ਕੇ ਉਹਨੇ ਕਿਹਾ ਯਾਰ ਮੈਂ ਚੱਲਾਂ, ਚੁੱਪ ਕਰ ਜਾ, ਜਿੱਥੇ ਗਏਗਾ ਮੈਂ ਚੱਲ ਜਾਵਾਂਗਾ, ਮੈਂ ਦੁਬਾਰਾ ਇਸ ਮਹੱਲੇ 'ਚ ਨਹੀਂ ਆਵਾਂਗਾ, ਇਹਨੂੰ ਬੰਦ ਕਰ ਲਾ, ਚੁੱਪ ਕਰ ਜਾ, ਮੈਨੂੰ ਫੜ ਲਾ। ਉਹਨੇ ਕਿਹਾ ਯਾਰ ਪਟਾਰੀ ਕਿੱਥੇ ਤੇਰੀ। ਬਸ ਧੋਣ ਦੀ ਬਜਾਏ ਗੁੱਸੇ 'ਚ ਆਈ ਗਿਆ, ਖਿਜੀ ਗਿਆ। ਇਹ ਬੀਨ ਵਜਾਉਣੇ ਤੇ ਸੱਪ ਆਪਣੇ ਛੋਟਾ ਜਿਹਾ ਟੈਚੀ ਲੈ ਕੇ ਜਾਣ। ਟੈਚੀ ਫੜ ਕੇ ਤਾਜੀ ਇੰਨੀ तो गाना लाया मगर इंशाह जी उठो यार कुछ कर। ਇੰਨੀ ਬੁਰੀ ਇਹਨੇ ਵਜਾਈ ਬੀਨ, ਉਹਨਾਂ ਨੂੰ ਕਹਿੰਦਾ ਸੱਪ ਨਿਕਲਿਆ, ਉਹ ਕਹਿੰਦੇ ਨਹੀਂ, ਕਹਿੰਦਾ ਲਓ ਫਿਰ ਮੇਰਾ ਨਿਕਲ ਗਿਆ। ਨਹੀਂ ਸੱਪਾਂ ਦਾ ਨਾ ਮੈਨੂੰ ਮੈਂ ਸਿੱਖਣੀ ਚਾਹੁੰਦਾ, ਜਿਹਨਾਂ ਨੂੰ ਗੱਲ ਆ ਬੀਨ ਸਿੱਖ ਲੈਣੀ ਉਸਤਾਦ ਜੀ। ਆਪਾਂ ਜਾਨੀ ਕਿ ਚਾਹ ਹਟਵਾ ਕਰਿਆ ਕਰੀ, ਮੇਰਾ ਦੋਸਤ ਹੈਗਾ ਬੀਨ ਸਿਖਾਊਗਾ ਮੈਨੂੰ, ਹੁਣ ਮੈਨੂੰ ਇੰਨਾ ਪਤਾ ਵਾ ਆ ਦੇਖੋ ਨਹੀਂ ਇਹਨੇ ਆਪਣੀ ਤਰਜ਼ਾਂ ਬਣਾਈਆਂ। ਸਤਿੰਦਰ ਸਰਤਾਜ ਦੇ ਗਾਣੇ ਵਜਾ ਰਿਹਾ ਬੀਨ ਐਵੇਂ ਸੱਪ ਨਿਕਲ ਕੇ ਉਹ ਬੰਦਾ ਐ ਨਾ ਉਹਦੇ ਆ ਕਰ ਰਿਹਾ ਕੀ ਆ ਗਿਆ ਆਪਣੇ ਐ ਕਰਕੇ ਉਸ ਤੋਂ ਬਾਅਦ ਉਹਨੇ ਐ ਕਰਕੇ ਬਿਤਾਓ ਆਪਣੀ ਤਰਜ਼ਾ ਬਣਾਈਆਂ, ਉਹ ਵੀ ਵਜਾਉਣ ਡਿਆ ਵਾ ਜੇ ਜੋ ਜੱਗਾ ਹੈ। ਉਹ ਯਾਰ ਇੱਕ ਕਰੈਕਟਰ ਨੇ ਵੀਡੀਓ ਦੇਖਿਆ ਬਣਾਈ, ਚਾਹਤ ਫਤਿਹ ਅਲੀ ਖਾਨ ਦੀ ਤਸਵੀਰ ਲਾ ਕੇ ਉੱਤੇ ਹਾਰ ਪਾ ਕੇ ਥੱਲੇ ਮਰਹੂਮ ਉਸਤਾਦ ਉਹ ਯਾਰ ਉਹਨੇ ਉਹ ਇੰਡੀਆ ਦਾ ਕੋਈ ਕਰੈਕਟਰ। ਹਾਂਜੀ ਅੱਛਾ ਇਹਦੇ ਕੋਲ ਬੀਨ ਨਹੀਂ ਸੀ ਉਸਤਾਦ ਜੀ, ਕੀ ਆ ਕੱਦੂ ਜੀ ਸੋਟੀ ਫਸਾਓਗੇ ਤੇ ਵਿੱਚ ਮੋਰੀਆਂ ਇਹਦੇ ਕੋਲ ਬੀਨ ਹੈ ਨਹੀਂ ਸੀ, ਮੋਬਾਈਲ ਤੇ ਮਿਸਟਰ ਬੀਨ ਦੀ ਵੀਡੀਓ ਲਾ ਕੇ ਕਮਰੇ ਵਾਲੀ ਲੈ ਮਿਸਟਰ ਬੀਨ ਦਸਤਾਰ ਜੀ ਬੀਨ ਵਜਾਉਂਦਾ ਸੀ ਤਾਂ ਵਜਾ ਕੇ ਭੱਜ ਜਾਂਦਾ ਸੀ, ਜਿਵੇਂ ਬੈਲ ਵਜਾ ਕੇ ਨਹੀਂ ਨਿਆਣੇ ਭੱਜ ਜਾਂਦੇ।
ਉਹ ਵੀ ਨਹੀਂ ਲੱਭੀ, ਤਾਰ ਖਾਨੇ ਕੀਤੀ, ਉਹ ਭਾਈ ਮੱਖੋ ਮੱਕੀ ਹੋਈ। ਨਹੀਂ ਮੈਂ ਇਹ ਬੀਨ ਵਜਾਉਣ ਨੇ ਉਸਤਾਦ ਜੀ ਸੱਪ ਰੋਡ 'ਚ ਬਾਹਰ ਨਿਕਲ ਕੇ ਕਹਿੰਦਾ ਮਿੱਠੇ ਈਜ਼ੀ ਹੋ ਜਾ ਇੱਥੇ। ਮਿੱਠੇ ਦਾ ਬੜਾ ਕਿਸੇ ਨੂੰ ਕੁਛ ਕਵੇ ਈਜ਼ੀ ਹੋ ਜਾ। ਲਓ ਜੀ, ਮਿੱਠਾ ਸਪੇਰਾ ਸੀ, ਅੱਛਾ ਏਡੀ ਬਸੂਰੀ ਬੀਨ ਵਜਾਉਂਦਾ ਸੀ, ਸੱਪ ਦੁਖੀ ਸੀ ਮਹੱਲੇ ਦੇ ਕੋ ਸਾਰੇ ਕਿ ਯਾਰ ਇਹਦੀ ਬੀਨ ਨਾ ਸੁਣੀ ਜਾਏ। ਡਰਦੇ ਸੀ ਤੇ ਨਾ ਸੁਣ ਕੇ ਖੁੱਡਾਂ 'ਚ ਵੜ ਜਾਂਦੇ ਸੀ। ਇੱਕ ਘਰ ਦੇ ਵਿੱਚ ਨਾ ਸਾਰੇ ਘਰ ਦੇ ਬੈਠੇ ਤੇ ਉੱਥੇ ਇੱਕ ਸੱਪ ਨਿਕਲਿਆ ਐਂ ਕਰਕੇ, ਟਿੰਗ ਟਿੰਗ ਟਿੰਗ, ਇਹ ਸੱਪ ਆਇਆ ਤੇ ਉਹਨਾਂ ਨੇ ਕਿਹਾ ਬੁਲਾਈਏ ਮਿੱਠੇ ਨੂੰ, ਤਾਂ ਕਹਿੰਦਾ ਓਹ ਹੋ ਸੌਰੀ, ਕੀ ਕਹਿੰਦਾ ਬੁਲਾਈਏ ਮਿੱਠੇ ਨੂੰ? ਕਹਿੰਦਾ ਬੁਲਾਈਏ ਫਿਰ ਮਿੱਠੇ ਨੂੰ, ਕਹਿੰਦਾ ਓਹ ਸੌਰੀ, ਉਂਝ ਹੀ ਵਾਪਸ। है यार अगर बीन सिख ली जाए कोई मुमानियत नहीं है, ये फायदा ही साडे वास्ते। सप दा काम कोई माड़ा काम ਸਾਈ ਨਾਲ ਵੀ ਸੱਪ ਬਾਹਰ ਨਿਕਲਿਆ, ਉਹਨੇ ਇੰਝ ਕੀਤਾ, ਇਹਨਾਂ ਨੇ ਕਿਹਾ ਬੁਲਾਵਾ ਮਿੱਠੇ ਨੂੰ, ਕਹਿੰਦਾ ਨਹੀਂ ਮੈਂ ਤਾਂ ਧੱਗਾ ਬੀਨ ਵਜਾਈ, ਸੱਪ ਬਾਹਰ ਨਿਕਲੇ ਐ ਕਰਕੇ, ਉਹਨੇ ਦੇਖਿਆ ਮਿੱਠਾ ਉਹ ਐ ਕਰਕੇ ਵਾਪਸ। ਐਡੀ ਮਾਠੀ ਬੀਨ ਵਜਾਈ, ਦੋ ਸੱਪ ਇੰਜ ਕਰਕੇ ਨਿਕਲੇ, ਦੋਵੇਂ ਜੁੜ ਕੇ ਕਹਿੰਦੇ ਮਾਫੀ ਦੇ ਦੇ। ਯਾਰ ਇੰਝ ਕਰਕੇ ਫੜ ਇੰਝ ਕੀਤਾ, ਸੱਪ ਆਇਆ ਮਿੱਠੇ ਨੂੰ ਦੇਖਿਆ, ਮਿੱਠੇ ਨੇ ਬੀੜ ਵਜਾਈ, ਉਹ ਇੰਝ ਕਰਦਾ। सारा सीधा कर ਇੰਜ ਭਾਈ ਸੱਪ ਨਿਕਲਿਆ, ਮਿੱਠੇ ਵਾਲ ਦੇਖ ਕੇ ਕਹਿੰਦਾ ਜਾ ਯਾਰ ਘਰ ਜਾ, ਇਹਦੀ ਟੋਡੀ ਨਾ ਬਾਹਰ ਆ ਯਾਰ ਨਾਲ ਵੀ ਮੇਰੇ ਬੰਨੇ ਫਨ ਨਾਲ ਵੇਖ। ਯਾਰ ਮੈਂ ਇੰਝ ਕਰਕੇ ਸੱਪ ਨਿਕਲਿਆ ਵਾ, ਮਿੱਠਾ ਆ ਉਹਨੇ ਇੰਝ ਕਰਦਾ। ਤੇਰੇ ਨਾਲ ਮਿੱਠੇ ਨੇ ਬੀਨ ਵਜਾਈ ਤੇ ਤਾਰੇ ਨੇ ਇਹਨੂੰ ਮਸਤ ਹੋ ਕੇ ਚਪੇੜਾ ਮਾਰਿਆ, ਉਹਨੇ ਕਿਤੇ ਦੇ ਪਲਟੀ ਸੀ। ਯਾਰ ਸਾਪੇ ਨੂੰ ਆ ਕੇ ਕਹਿੰਦੇ ਆਵੇ ਸਾਡਾ ਜ਼ਹਿਰ ਤੇਰੇ ਕਦਮਾਂ 'ਚ ਛੱਡ ਦੇ। नहीं जहर ਇਹਦਾ ਕੱਢਣ ਦਾ ਕੀ ਤਰੀਕਾ ਹੁੰਦਾ ਵਾ, ਜ਼ਹਿਰ ਕੱਢ ਲਈਦਾ ਹੁੰਦਾ। ਹਾਂ ਸਹੀ ਗੱਲ ਹੈ, ਸਹੀ। ਜ਼ਹਿਰ ਇੰਜ ਨਾ ਬਸ ਸੱਪ ਦਾਦੀ ਉੱਤੇ ਰੌਲਾ ਪਾਉਣੇ ਕਹਿੰਦਾ ਉਹ ਮੇਰਾ ਜ਼ਹਿਰ ਕਿੱਥੇ ਕੱਢਿਆ, ਅੱਛਾ ਮੇਰਾ ਜ਼ਹਿਰ ਸੀ। ਉਹਨੇ ਕਿਹਾ ਮੇਰਾ ਡੰਗ ਕੱਟਿਆ ਗਿਆ, ਕਿਸੇ ਨੇ ਜ਼ਹਿਰ ਕੱਢ ਲਿਆ। ਬਾਜੀ ਤੁਸੀਂ ਇਹ ਜਿਹੜਾ ਅਗਲਾ ਯਾਰ ਸੱਪ ਨੇ ਮਿੱਠੇ ਨੂੰ ਡੰਗ ਮਾਰਿਆ ਤੇ ਉਹਦਾ ਜ਼ਹਿਰ ਹੈ ਹੀ ਨਹੀਂ, ਤੇ ਮਿੱਠੇ ਨੂੰ ਕੁਝ ਵੀ ਨਹੀਂ ਹੋ ਰਿਹਾ, ਤੇ ਸੱਪ ਐਂ ਫੇਰ ਰਿਹਾ ਕਿ ਛੰਡ ਕੇ ਡੰਗ ਮਾਰ। ਕੀ ਹੋਇਆ? ਉਹ ਜ਼ਹਿਰ ਦਾ ਅਰਥ ਹੀ ਨਹੀਂ ਆ ਰਿਹਾ। ਇਹਦੇ ਤੇ ਜਾ ਕੇ ਉਹਨੇ ਇੰਝ ਕਰਕੇ ਸੂਰਜ ਵੱਲ ਕਰਕੇ ਵੇਖਿਆ, ਮੁੜ ਕੇ ਇੰਝ ਕਰਕੇ ਉਹਨਾਂ ਨੇ ਫੇਰ ਐ ਮਾਰਿਆ। ਇੱਕ ਜਗ੍ਹਾ ਤੇ ਭਾਈ ਬੀਨ ਵਜਾਉਂਦਾ ਰਿਹਾ, ਅੱਧਾ ਘੰਟਾ ਕੋਈ ਸੱਪ ਨਹੀਂ ਨਿਕਲਿਆ। ਇਹ ਉੱਥੋਂ ਚੱਲ ਗਿਆ ਤੇ ਸੱਪ ਬਾਹਰ ਆ ਕੇ ਕੰਨਾਂ 'ਚ ਰੂਹ ਕੱਢ ਕੇ ਡੰਗ ਨਹੀਂ ਮਾਰਿਆ, ਸੱਪ ਐਂ ਕਰਕੇ ਬਾਹਰ ਆਇਆ ਵਾ, ਇਹਨੇ ਬੀਨ ਵਜੇ, ਉਹਨੇ ਅੱਜ ਮੁੱਕਾ ਫੇਰ ਖੁੱਲ ਕੇ ਵਿੱਚ ਉਹਨੇ ਫਨ ਦਾ ਮੁੱਕਾ ਬਣਾ ਕੇ ਇਸ ਕਿਸਮ ਦਾ ਪਾਇਆ। ਸਾਜੀ ਬੀਨ ਵਜਾ ਰਿਹਾ ਐ ਕਰਕੇ ਨੀਵਾ ਹੋ ਗਿਆ, ਸੱਪ ਆਇਆ, ਉਹ ਅੱਗੋਂ ਤੀਲੀ ਲਾ ਗਿਆ, ਉਹ ਬਾਲ ਕੇ ਇੱਥੇ ਤੱਕ ਆ ਗਈ। ਯਾਰ ਇਹਨੇ ਐਡੀ ਮਾੜੀ ਬੀਨ ਵਜਾਈ, ਸੱਪ ਇੰਝ ਕਰਕੇ ਨਿਕਲੇ ਤੇ ਬਾਹਰ ਆ ਕੇ ਇੰਝ ਕਰਨ ਲੱਗ ਪਿਆ। ਚਪੇੜ ਵਾਲੀ ਆ ਤਾਂ ਜੀ ਇੰਜ ਹੀ ਸੱਪ ਨਿਕਲਿਆ, ਭਾਈ ਨੂੰ ਦੇਖ ਕੇ ਨਾਲ ਹੀ ਇਹਦੇ ਪੈਰਾਂ 'ਚ ਡਿੱਗ ਗਏ। ਨਾਲ ਬੀਨ ਵਜਾਉਂਦੇ ਤੇ ਨਾਲ ਢੋਲਕ ਵਾਲਾ ਵੀ ਕਰਿਆ। ਇਹਦੇ ਕਰਕੇ ਇਹਨੇ ਬੀਨ ਵਜਾਈ ਆ, ਸੱਪ ਨਿਕਲ ਕੇ ਬਾਹਰ ਆਇਆ ਤੇ ਐ ਕਰਕੇ ਪਿੱਛੇ ਜਾ ਕੇ ਧੌਣ 'ਚ ਸੁੱਟਦੀ। ਯਾਰ ਇਹ ਬੀਨ ਹਲੇ ਵਜਾਉਣ ਲੱਗਾ, ਉਹਨਾਂ ਨੂੰ ਪਤਾ ਲੱਗਾ ਕਿ ਮਿੱਠਾ ਆ ਗਿਆ ਤੇ ਹੁਣ ਸ਼ੁਰੂ ਕਰਨ ਲੱਗਾ। ਇਹਨੇ ਹਲੇ ਇੰਜ ਬੀਨ ਰੱਖੀ ਬਾਹਰ ਆ ਕੇ ਨਾ, ਓਏ 1 ਮਿੰਟ ਸੱਪ ਕਹਿੰਦੇ ਉਹ 1 ਮਿੰਟ ਪੰਚ ਹੋਈ ਐ ਕਰਕੇ, ਓਏ ਬਿਠੇ 1 ਮਿੰਟ, ਇਹ ਫੇਰ ਐ ਕਰ ਕਹਿੰਦਾ ਓਏ ਨਾ। ਯਾਰ ਐਡੀ ਮਾਟੀ ਬੀਨ ਵਜਾਉਂਦਾ ਸੀ, ਇੱਕ ਸੱਪ ਅੰਦਰੋਂ ਨਿਕਲ ਕਹਿੰਦਾ ਉਹ ਯਾਰ USB ਲਾ ਤੇ ਡੈਕ ਚਲਾ ਬੀਨ। ਉਹ ਯਾਰ ਪਹਿਲੇ ਕਿਸੇ ਦੀ ਵੱਜੀ ਰਿਕਾਰਡ ਕਰਕੇ ਲੈ ਆ। ਨਹੀਂ ਇਹਦੇ ਸੁਰ ਹੁੰਦੇ ਆ ਬੀਨ ਦੇ, ਨਾ ਬੀਨ ਦੇ ਸੁਰ ਲੈ ਸਾਰਾ ਹੁੰਦਾ, ਸੱਪਾਂ ਨੂੰ ਪਤਾ ਵਾ, ਸੱਪ ਫੇਰ ਹੀ ਮਸਤ ਹੁੰਦੇ ਆ
ਸੱਪ ਕੋਈ ਨਲਾਇਕ ਹੋਵੇ ਬੇਲੇ ਹੋਵੇ ਉਹ ਨਹੀਂ ਮਸਤ ਹੁੰਦਾ। ਨਹੀਂ ਹੁੰਦਾ ਉਹ ਇਹਦੀ ਬੀਨ ਸੁਣ ਕੇ ਨਿਕਲ ਕੇ ਕਹਿੰਦਾ ਮਿੱਠਾ ਜੀ ਇਹ ਤੋਹੀਨ ਹੈ ਬੀਨ ਆ। ਹਾਂ ਯਾਰ ਸੱਪ ਦੀ ਵੀਨ ਸੁਣ ਕੇ ਬਾਹਰ ਨਿਕਲ ਆਉਂਦੇ ਆ ਜੀ ਗੋਰੇ ਚੋਂ ਪੜ ਕੇ ਗੋਰਾ ਤੁਮ ਚੋ ਗੁੱਸਾ ਕਰ ਗਿਆ। ਬੀਨ ਵਜਾ ਕੇ ਤੇ ਉੱਥੇ ਸੱਪ ਦੇ ਸਾਹਮਣੇ ਪੀਸ ਵਜਾ ਰਿਹਾ ਟਨ 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 ਚੰਨੋ ਕੀ ਯਾਰ ਨੇ ਬੀਨ ਦੇ ਵਿੱਚ ਪੀਸ ਡਾ 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 ਤੇ ਸੱਪ ਅੰਦਰੋਂ ਨਿਕਲਿਆ ਛੋਟਾ ਜਿਹਾ ਸਿਰਾ ਲਾ ਉਹਨੇ ਫੜ ਦੇ ਕੇ ਸਿਰਾ ਵੀ ਲਟਕਾਇਆ। ਇਹਨੇ ਬੀਨ ਤੇ ਉਹ ਵਜਾਇਆ ਆਂਦੀਆਂ ਨਸੀਬਾਂ ਨਾਲ ਸੱਪ ਅੰਦਰੋਂ ਨੱਕ ਤੇ ਰਮਾਰ ਰੱਖ ਆਪਣੇ ਕੋਲ ਰੱਖ ਕੇ ਫਨ ਰੱਖ ਕੇ ਨੱਕ ਤੇ ਫਨ ਰੱਖ ਕੇ ਆ ਰਿਹਾ ਸੱਪ ਆਪਣਾ ਹੀ ਇਹਨੇ ਬੀਨ ਵਜਾਈ ਡਾ 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 ਦੋ ਸੱਪ ਪਿੱਛੋਂ ਬੱਗੀ ਚ ਅੰਜ ਹੋਣ ਭਾਈ ਵਜਾਈ ਸ਼ਹਿਨਾਈ ਟੈਪ ਬੀਨ ਤੇ ਇੱਕ ਸੱਪ ਨਾਲ ਛੋਟਾ ਬਤੌਰ ਚਰਬਾਲਾ ਲੈ ਕੇ ਆ ਨਹੀਂ ਇਦਾਂ ਨਹੀਂ ਹੁੰਦਾ ਯਾਰ। ਸੱਪ ਪਾਲਣਾ ਚਾਹਨਾ ਤੂੰ ਉਹ ਯਾਰ ਉਹ ਕੋ ਆਏ ਆ ਕਬਾੜ ਚੋਂ ਨਾ ਤੁਹਾਨੂੰ ਲਿਆ ਕੇ ਦਿਖਾਉਣ ਗੱਲ ਕਰੀ ਲੈ ਕਵਾੜ ਚੋਂ ਮਰੇ ਕਵਾੜ ਚ ਕਿੰਨਾ ਸੱਪ ਆ ਜਾਂਦੇ ਆ। ਮੈਂ ਘੰਟਾ ਹੋ ਗਿਆ ਅਸਦਹਾ ਉਹੀ ਐਨਾਕੋਂਡਾ ਇਹ ਐਡਾ ਮੋਟਾ ਜਿਹੜਾ ਹੁੰਦਾ ਵਾ ਤੋਲ ਕੇ ये ਸਾਈਜ਼ अजदहा तो एक दिन होने वाला था। मैं बच भी जाता था एक रोज मर ਉਹਨੇ ਪਰਸੋਂ ਇੱਕ ਅਜ਼ਦਹਾ ਵੇਚਿਆ ਵਾ ਉਸਤਾਦ ਜੀ ਮੁੰਡੇ ਕੋ ਕਿਤੇ 70-80 ਰੁਪਏ ਘੱਟ ਨਿਕਲੇ ਉਹਨੇ ਅੱਧਾ ਲਾ ਲਿਆ ਉਹਨੂੰ ਕਹਾ ਅੱਧਾ ਤੇਰਾ ਹੋ ਗਿਆ चलो अल्लाह ਜਿੰਦਾ ਅਗਲਾ ਫਰੰਟ ਵੇਚਦਾ ਹੁਣ ਬੈਕ ਪਈ ਆ। ਨਹੀਂ ਮੈਂ ਨਾ ਸੱਪ ਨਹੀਂ ਮੈਂ ਖਰਗੋਸ਼ ਲੈਣੇ ਕਹਿੰਦੇ ਉਹ ਗਰਮ ਬਹੁਤ ਹੁੰਦੇ ਆ ਮਿੱਠੇ ਉਹ ਕਿਦਾਂ ਉਹ ਫ੍ਰੀ ਰੱਖਣੇ ਆ ਮੈਂ ਘਰ ਗਰਮ ਗਰਮ ਕਿਦਾਂ ਉਹ ਬਹੁਤ ਗਰਮ ਹੁੰਦੇ ਆ ਕਹਿੰਦੇ ਖਾਣ ਚ ਉਹ ਇੰਨੇ ਗਰਮ ਹੁੰਦੇ ਕਿ ਉਹਨਾਂ ਤੁਸੀਂ ਸੂਟ ਵੀ ਇਸਤਰੀ ਕਰ ਸਕਦੇ ਹੋ। ਹਾਂ नहीं नहीं ये बीन बजा रहा ते सप दा चीजा कर रहे अगे ना इंज अपने फन दे इत्थे सोटी लगना आर के बैठे चल बजा हो बजा फन दे थल्ले उन्हें सोटी दी चल बजा ਨਹੀਂ ਨਹੀਂ ਸੱਪ ਦਾ ਸ਼ੌਕ ਕਿੱਦਾਂ ਪਿਆ ਅਜ਼ਦਹਾ ਕਦੀ ਵੇਖਿਆ ਮਿੰਟੇ यार इन्हें बीन बजाई ते सप जान के ना डिग पिया भी उन्होंने पाल वे जो इंज करके फड़िया ना पटारी च इंज ते वो पत्थर लगा होया सीधा ही ये हुण समझे मैनू रखांगे ਉਹ ਵਿੱਚ ਨਹੀਂ ਜਾ ਰਿਹਾ ਉਹ ਵਿੱਚ ਨਹੀਂ ਜਾ ਰਹੇ ਉਸ ਤੋਂ ਬਾਅਦ ਸਾਹਿਬ ਬਣ ਗਿਆ ਪੱਥਰ ਸਾਹਿਬ ਉਹਨੂੰ ਇਦਾਂ ਵਿੰਗਾ ਉਹਨੂੰ ਵਿੰਗਾ ਕਰ ਰਿਹਾ ਕਿ ਮਾਮਾ ਕੀ ਹੋਇਆ ਉਹ ਕਹਿੰਦਾ ਨਹੀਂ ਹੁਣ ਨਹੀਂ ਮੈਂ ਆਉਣਾ ਗੋਟੇ ਦੇ ਤੋੜ 4 ਇੰਚੀ ਦਾ ਪਟਾਰੀ ਬਣਾਇਆ ਆਸ ਕਰ ਗਿਆ ਸੱਪ ਕਹਿੰਦਾ ਮੈਨੂੰ ਪਾਲਾ ਵਿੱਚ ਤੂੰ ਆਹ ਅਜ਼ਦਹਾ ਵੇਖਿਆ ਕਿ ਤੂੰ ਅਜ਼ਦਹਾ ਆਹੋ ਮਜ਼ਦਹਾ ਵੀ ਨਿਸ਼ਾਨ ਮਜ਼ਦਹਾ ਯਾਰ ਮਾਈਆਂ ਦੀ ਕਹਿੰਦੀ ਅਜ਼ਦਹਾ ਨਹੀਂ ਨਹੀਂ ਅਜ਼ਦਹਾ ਸਾਜੀ ਹੈ ਮੇਲ ਦਾ ਅਜ਼ਦਹਾ ਹੁੰਦਾ ਹੈ ਕਮਲ ਉਹ ਯਾਰ ਅੱਜ ਤੋਂ ਕੋਈ 20 ਸਾਲ ਪਹਿਲੇ ਆਪਣੀ ਯੂਨੀਵਰਸਿਟੀ ਦੇ ਵਿੱਚ ਪੜਿਆ ਸੀ ਤੇ ਬੜੀ ਖੱਪ ਆਈ ਸੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜੈਨਵਨ ਬੰਦਿਆਂ ਨੇ ਨਾ ਉਹ ਕਿਤੇ ਖਰਗੋਸ਼ ਦੇ ਮਗਰ ਸੀ ਜੋੜਾ ਸੀ ਉੱਥੇ ਉਸਤਾਦ ਜੀ ਹੈ ਯੂਨੀਵਰਸਿਟੀ ਐਗਰੀਕਲਚਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਹੋਏਗਾ ਕਿ ਬਹੁਤ ਪੂਰੇ ਫੈਸਲਾਬਾਦ 'ਚ ਖੱਪ ਪਈ ਸੀ ਕੋਬਰਾ ਟੈ ਵੱਡਾ ਕਿ ਸਾਜੂ ਬੰਦਾ ਇੱਕ ਜਾ ਰਿਹਾ ਸੀ ਖਰਗੋਸ਼ ਦੇ ਮਗਰ ਪਤਾ ਨਹੀਂ ਜਾ ਰਿਹਾ ਸੀ ਉਹ ਫੜਨ ਖਰਗੋਸ਼ ਨੂੰ ਫੜਨ ਕਰੈਕਟਰ ਆਇਆ ਉਹਨੇ ਅੱਗੋਂ ਪੂਰਾ ਹੀ ਖਰਗੋਸ਼ ਦੇ ਮੂੰਹ 'ਚ ਉਹਨੇ ਤੇ ਹਾਲ ਦਵਾਈ ਪਾਤੀ ਉਹ ਫਿਰ ਫੜ ਲਿਆ ਉਹਨਾਂ ਨੇ ਫੜ ਕੇ ਮਾਰ ਕੇ ਫਿਰ ਉਹਦੇ ਵਿੱਚ ਉਹਨਾਂ ਨੇ ਭਰ ਕੇ ਨਾ ਕੋਈ ਚੀਜ਼ ਯਾਰ ਆ ਮੇਲ ਸਹਿਦ ਹੋ ਚੀਜ਼ ਕੀ ਭਰੀ ਉਸਤਾਦ ਜੀ ਉਹ ਭਰ ਦਿੰਦੇ ਨੇ ਵਿੱਚ ਹੁਣ ਜਿਹੜੇ ਆ ਪਏ ਨੇ ਆ ਜਿਹੜੇ ਚਿੜੀਆ ਘਰ 'ਚ ਜਿਹੜੇ ਅੰਦਰ ਪਏ ਹੁੰਦੇ ਨੇ ਇਹ ਸੱਪ ਜਿਹੜੇ ਵੱਡੇ ਉਹ ਇਦਾਂ ਹੀ ਕਰਦੇ ਫਿਰ ਉਹਨੂੰ ਖਾਲੀ ਕਰ ਲੈਂਦੇ ਅੰਦਰੋਂ ਖਾਲੀ ਕਰਕੇ ਉਹਦੇ ਅੰਦਰ ਕੋਈ ਚੀਜ਼ ਆ ਭਰ ਕੇ ਉਹਦਾ ਉਹੀ ਸਾਈਜ਼ ਬਣਾ ਕੇ ਤੇ ਉਹਨੂੰ ਰੱਖ ਦਿੰਦੇ ਤਾਂ ਅੱਗੇ ਲੋਕੀ ਇਹਨੂੰ ਵੇਖਣ ਮਿਊਜ਼ੀਅਮ 'ਚ ਚਿੜੀਆ ਘਰ ਤੇ ਜ਼ਿੰਦਾ ਨੇ ਮਿਊਜ਼ੀਅਮ ਸੌਰੀ ਜਾਏਗਾ ਉਹਦੇ ਪਿੱਛੇ ਨਹੀਂ ਜਾ ਕੇ ਉਹਨੂੰ ਅਮਰੂਦ ਪਾਈ ਦੇ ਹੱਥਾਂ ਨਾਲ ਖਵਾਈਦਾ ਸਾਰਾ ਕੁਝ ਕੋਈ ਰੌਲਾ ਨਹੀਂ ਉਹ ਕੁਝ ਨਹੀਂ ਕਹਿੰਦਾ ਚਿੜੀਆ ਯਾਰ ਘਰ ਕੁਛ ਮਿੱਠਾ ਨਾਲ ਹੋਵੇ ਫਿਰ ਨਹੀਂ ਕੁਝ ਕਹਿੰਦਾ ਇਹਨੇ ਵੀ ਮਿਊਜ਼ੀਅਮ ਬਣਾਇਆ ਸਾਜੀ ਐਡਾ ਵੱਡਾ ਦਾਦੀ ਦਾ ਬੀੜ ਰੱਖਿਆ ਉੱਥੇ ਐਡਾ ਗੰਦਾ ਆਪਣੇ ਹੀ ਖਾਨਦਾਨ ਦੀਆਂ ਚੀਜ਼ਾਂ ਰੱਖੀਆਂ ਐਡਾ ਗੰਦਾ ਸੱਪ ਰੱਖਿਆ ਸਾਰਿਆਂ ਨੂੰ ਸਮੈਲ ਆਈ ਉਹ ਕੋਈ ਯਾਰ ਮਿੱਠੇ ਸੱਪ ਨੂੰ ਪਾਣੀ ਮਾਰਿਆ ਫਰੀ ਦੇ ਧੋਣੇ ਪੈਂਦੇ ਆ ਹਫਤੇ 2-3 ਦਿਨ ਮੇਰੀ ਸਭ ਸਾਈਕਲ ਦੇ ਪਿੱਛੇ ਰੱਖਿਆ ਸੱਪ ਸਰਵਿਸ ਸਟੇਸ਼ਨ ਤੇ ਲੈ ਕੇ ਜਾ ਰਹੇ ਦੋ ਸੱਪਾਂ ਸੱਪ ਤਵਾਉਣ ਆਇਆ ਮੈਂ ਨਾਲ ਪਾਣੀ ਵਾਲੀ ਕੈਨ ਸੱਪ ਤੋਂ ਆ ਕੇ ਸਰਵਿਸ ਸਟੇਸ਼ਨ ਵਗੈਰਾ ਭਾਜੀ ਇਹਨੂੰ ਡੀਜ਼ਲ ਵੀ ਮਾਰਨਾ ਹੀ ਜਾਂਦੇ ਨੇ ਨਹੀਂ ਡੀਜ਼ਲ ਮੋਬਾਈਲ ਦੇ ਜ਼ਖਮ ਨਹੀਂ ਪੈਂਦਾ ਸੱਪ ਨੂੰ ਸੱਪ ਧਵਾ ਕੇ ਉੱਤੇ ਲਸਟਰ ਫੇਰਦੇ ਯਾਰ ਇਹ ਕਿਹੜਾ ਸੱਪ ਉਹਦੀ ਨਾ ਪਾਲਣਾ ਅਸੀਂ ਨਾ ਇੱਕ ਜਗ੍ਹਾ ਤੇ ਗਏ ਸੀ
ਮੈਂ ਵੇਖ ਕੇ ਸੱਪ ਤੇ ਇੰਨੀ ਗੱਲ ਹੋਈ, ਮੈਂ ਤੇ ਮਿੱਟਾ ਸ਼ੁਰੂ ਹੋਇਆ, ਮੈਂ ਕਿਹਾ ਮਿੱਠੇ ਯਾਰ ਇਹ ਕੀ ਸੱਪ ਏ। ਵਿਚਾਰਾ ਉਹ ਐ ਕਰਕੇ ਨਾ ਲਵੇਟਾ ਜਿਹਾ ਖਾ ਕੇ ਤੇ ਕੋਲੋਂ ਗੱਡੀਆਂ ਲੰਘਣ ਡੀਆਂ ਪਿਛਲੇ ਸ਼ੋਅ 'ਚ ਵੀ ਕੀਤੀ ਸੀ ਗੱਲ। ਤੇ ਘੱਟਾ ਮਿੱਟੀ ਤੇ ਸੱਪ ਦੇ ਸਾਜੀ ਨਜ਼ਰ ਹੀ ਨਾ ਆਵੇ ਸੱਪ ਉੱਤੇ। ਆਹੋ ਏਦਾਂ ਹੀ ਆ। ਯਾਰ ਝੰਗ ਬਾਜ਼ਾਰ ਬੰਦੇ 20 ਰੁਪਏ ਦੀ ਪੁੜੀ ਵੇਚਦੇ ਆ, ਉਹ ਵੱਜਦਾ ਹੁੰਦਾ ਐ ਕਰਕੇ ਜ਼ੰਗ। ਉਹ ਯਾਰ ਜਿਹੜੇ ਬੱਕਰੀ ਬਾਂਦਰ ਤੇ ਕੁੱਤਾ ਲੈ ਕੇ ਨਹੀਂ ਮਦਾਰੀ ਕਰਦੇ ਹੁੰਦੇ ਸੀ ਵੀ ਬੱਕਰੀ ਸਹੁਰੇ ਚੱਲੀ ਆ ਤੇ ਸਹੁਰੇ ਨੇ ਮਾਰਤਾ ਤੇ ਉਹ ਡਿੱਗ ਜਾਂਦਾ, ਉਹ ਵੀ ਆਵਾਜ਼ਾਰ ਹੁੰਦੇ ਨੇ ਸਵੇਰ ਤੋਂ ਰਾਤ ਤੱਕ। ਬੱਕਰੀ ਨੂੰ ਵੀ ਪਤਾ ਵੀ ਹੁਣ ਮੈਂ ਚੱਲ ਬਈ ਅੱਛਾ ਜੀ ਚਲੋ ਜੀ। ਉਹ ਚਾਰੇ ਪੈਰ ਉੱਤੇ ਰੱਖ ਕੇ ਉਹ ਫਿਰ ਥੱਲੇ ਖੋਰ ਰੱਖਦਾ, ਉਹਦੇ ਤੇ ਰੱਖਦੀ, ਦੇਖੋ ਤਾਂ ਚੱਲ ਜਾਂਦੀ ਸੀ ਬੱਕਰੀ। ਚਾਰੇ ਪੈਰ ਇੰਨੀ ਕੁ ਜਗ੍ਹਾ ਤੇ ਚਾਰੇ ਪੈਰ ਉਹਨੇ ਰੱਖੇ ਹੁੰਦੇ ਸੀ। ਤੇ ਬਾਂਦਰ ਐਟਮਾ ਉਹ ਵਿਚਾਰੇ ਉਹਨਾਂ ਦਾ ਰੋਜ਼ ਦਿਹਾੜੀ ਤੇ ਆਏ ਹੁੰਦੇ। ਉਸਤਾਦ ਜੀ ਕਿਸ ਟਾਈਮ ਤੇ ਇਦਾਂ ਵੀ ਹੁੰਦਾ, ਉਹ ਬੰਦਾ ਪਾਲੀ ਸਾਈਡ ਤੇ ਤਮਾਸ਼ਾ ਕਰਦਾ, ਮਦਾਰੀ ਬੱਕਰੀ ਆਪੇ ਸਾਰੀ ਚੀਜ਼ਾਂ ਕੱਢ ਕੇ ਉੱਪਰ ਚੜੀ ਹੁੰਦੀ ਹੈ, ਚੜ ਗਈ ਵਾਲਾ ਫੜ ਬੱਕਰੀ ਅਗਲ ਹੁੰਦੀ, ਉਹਨੂੰ ਪਤਾ ਵੀ ਮੈਨੂੰ ਚੜਾਉਣਾ ਨੇ ਵਿਚਾਰੇ ਨੇ। ਇਹ ਬਾਂਦਰ ਲਿਆ ਕੇ ਸਾਜੀ ਉਹਨੂੰ ਕਰਤਬ ਸਿਖਾਉਂਦਾ ਰਿਹਾ, ਉਹਨੂੰ ਕਰਤਬ ਨਹੀਂ ਆਇਆ, ਇਹ ਬਾਂਦਰ ਬਣ ਗਿਆ। ਫਿਰ ਜੈਸੀ ਵੈਸਾ ਬੇਸ ਵੈਸਾ। ਯਾਰ ਇਹਨੇ ਘਰ ਕੰਡਿਆਂ ਲਈ ਸੇ ਰੱਖੀ ਹੈ। ਜਦੋਂ ਕਿਤੇ ਦਾਵਤ ਮਹਿਮਾਨ ਆਉਂਦੇ ਸੀ ਨਾ ਤੇ ਗੋਸ਼ਤ ਖਾਣ ਤੋਂ ਬਾਅਦ ਉਹ ਲਿਆ ਕੇ ਅੱਗੇ ਰੱਖ ਦਿੰਦਾ ਸੀ, ਉਹਦੇ ਚੋਂ ਤੋੜ ਕੇ ਟੂਥਪਿਕ ਬਣਾਈ ਸੀ ਇਹਨੇ। ਸਾਜੀ ਚੰਗੇ ਭਲੇ ਇਧਰ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ। ਮਹਿਮਾਨਾਂ 'ਚ ਬੈਠਾ ਤੇ ਚੂਹੇ ਨਾਲ ਮੂੰਹ ਸਾਫ਼ ਕਰਕੇ ਚੂਹਾ ਛੱਡਦਾ। ਉਹ ਲੋਕੀ ਕਹਿੰਦੇ ਉਹ ਤੁਹਾਡਾ ਟੀਚੂ ਜਾਣ ਇਹ ਫੇਕ ਨਿਊਜ਼ ਆ। ਨਹੀਂ ਇਹ ਕੋਈ ਗੱਲ ਨਹੀਂ, ਇਹ ਥੋੜਾ ਜ਼ਿਆਦਾ ਹੋ fake ਗਿਆ। news ਆ। ਚਲੋ ਕੋਈ ਗੱਲ ਇਹ ਉਹ ਫਨ ਠੀਕ ਸੀ। ਉਹ ਬਾਜੀ ਮੇਰਾ ਦੋਸਤ ਗੋਜ ਨੇ ਉਹ ਟੋਬੇ ਗਿਆ ਸਿੰਗਲ ਰੋਡ ਦੇ ਉੱਪਰ, ਯਕੀਨ ਮੰਨੋ ਉਹਦੀ 120 ਦੀ ਸਪੀਡ ਤੇ ਗੱਡੀ ਸੀਗੀ ਜੀਟੀ ਰੋਡ ਤੇ, 6 ਵਜੀ ਵਿੱਚ ਤੇ ਅੱਧਾ ਜਿਹੜਾ ਨਹੀਂ ਹੁੰਦਾ ਰੈਡੀਏਟਰ ਉਹ ਵੀ ਪਾਟ ਗਿਆ, ਇੰਜਨ ਵੀ ਪਾਟ। ਜ਼ਾਹਰੀ ਗੱਲ ਵੱਡੀ। ਮੈਂ ਇੱਕ ਵਾਰੀ ਇੱਧਰ ਜਾ ਰਿਹਾ ਸਾਂ ਲਾਹੌਰ ਤੇ ਵਾਪਡਾ ਸਿਟੀ ਦੇ ਕੋਲ ਇਹਦੇ ਲਾਗੇ, ਵਾਪਡਾ ਸਿਟੀ ਦੇ ਕੋਲੋਂ ਨਾ ਬਹੁਤ ਚੀਜ਼ਾਂ ਭਾਜੀ ਮੈਂ ਵੱਜਿਆ ਨਹੀਂ ਮੈਂ, ਲੇਕਿਨ ਉਸਤਾਦ ਜੀ ਮੈਂ ਕਿਨਾਰੇ ਤੇ ਦੇਖੀ ਵੀ ਆਹ ਉਹਦਾ ਸਹਿਲ ਤੇ ਜਿਵੇਂ ਤੁਰਿਆ ਨਹੀਂ ਜਾ ਰਿਹਾ ਇਹ ਟਾਈਪ ਦੀ ਰਾਤ ਨੂੰ। ਹਾਂ ਮੈਂ ਵੀ ਨਾਲ ਸੀ ਤੁਹਾਡੇ। ਹਾਂਜੀ ਬਜ਼ੁਰਗ ਸੇਮ ਹੋ ਗਏ। ਹਾਂਜੀ ਉਸਤਾਦ ਜੀ ਇਹ ਤਾਂ ਉਹਨੇ ਰੈਡੀਏਟਰ ਵੀ ਪਾੜਤਾ, ਅੱਧਾ ਇੰਜਨ ਵੀ ਪਾੜਤਾ। ਆਹੋ ਤੇ ਯਾਰ ਉਹਦੇ ਤੇ ਸਪੀਡ 'ਚ ਗੱਡੀ ਜਦੋਂ ਹੁੰਦੀ ਨਾ 100 120 ਤੇ, ਉਦੋਂ ਤੇ ਇੰਨੀ ਕੁ ਵੀ ਚੀਜ਼ ਆਵੇ ਤਾਂ ਉਹਨੇ ਇੰਜ ਕਰਕੇ ਮਾਰਨੀ, ਕਿਉਂਕਿ ਸਾਰੀ ਤੇ ਹਵਾ 'ਚ ਹੁੰਦੀ ਗੱਡੀ। ਉਹ ਪਤਾ ਨਹੀਂ ਕਿੰਨੇ ਮੈਂ ਕਿਹੜੀ ਵੀਡੀਓ ਦੇਖ ਰਿਹਾ ਸੀ ਵਾਵਾ ਦੇਰ ਦੀ, ਉਹਨਾਂ ਨੇ ਕਿਹਾ ਜਦੋਂ ਗੱਡੀ ਪਤਾ ਨਹੀਂ ਕਿੰਨੇ ਸਪੀਡ ਤੇ ਹੁੰਦੀ ਹੈ ਨਾ 500 ਗ੍ਰਾਮ ਵਜ਼ਨ ਉਹਦਾ ਸੜਕ ਤੇ ਹੁੰਦਾ। ਯਾਨੀ ਸੜਕ ਨਾ ਸਿਰਫ ਸਪੋਰਟ ਲੈ ਰਹੀ ਹੁੰਦੀ ਬਸ, ਬਾਕੀ ਸਾਰੀ ਹਵਾ 'ਚ ਹੁੰਦੀ। ਹਾਂਜੀ ਤੁਸੀਂ ਦੇਖੋ ਨਾ ਕਿ ਇੱਕ 10 ਤੇ ਗੱਡੀ ਜਾ ਰਹੀ ਹੈ, ਸਪੀਡ ਬ੍ਰੇਕਰ ਆ ਗਿਆ, ਉਹ ਇੰਜ ਕਰਕੇ ਲੰਘ ਗਈ ਤੇ 150 ਤੇ ਉਹੀ ਸਪੀਡ ਬ੍ਰੇਕਰ ਗੱਡੀ ਨੂੰ ਉਹਨੇ ਤਾਂ ਲੈ ਜਾਣਾ, ਇੰਜ ਇਸ਼ਾਰਾ ਲੈਣਾ ਗੱਡੀ ਨੇ। ਆ ਜਿਹੜੀਆਂ ਉਲਟਦੀਆਂ ਨੇ ਗੱਡੀਆਂ ਕਿੱਦਾਂ ਉਲਟ ਕੇ ਉਹ ਪਰੇ ਡਿੱਗ ਪੈਂਦੀਆਂ ਸਪੀਡ ਦੇ ਵਿੱਚ ਗੱਡੀ ਹਵਾ 'ਚ ਹੁੰਦੀ ਜ਼ਿਆਦਾ। ਇਸੇ ਤਰ੍ਹਾਂ ਜਿਵੇਂ ਕਹਿੰਦੇ ਨੇ ਫੁੱਟਬਾਲਰ ਜਿਹੜਾ 50% ਹਵਾ 'ਚ ਹੁੰਦਾ, ਫੁੱਟਬਾਲ ਜਿਹੜੇ ਖੇਲਦੇ ਨੇ ਗੇਮ। ਹਾਂ ਉਹ ਵੀ ਬਹੁਤ ਛਾਲਾ ਛੋਲਾ ਸੀ, ਸਹੀ ਗੱਲ। ਸਾਜੀ ਮੈਂ ਚੂਹੇ ਵੇਖੇ ਨੇ, ਉਹ ਮੇਰੇ ਮੌਲਾ ਇਹ ਹਿਸਾਬ ਦਾ ਚੂਹਾ ਇੱਥੇ ਮੈਂ ਪਾਕਿਸਤਾਨ 'ਚ ਤੇ ਕਦੀ ਵੇਖਿਆ ਹੀ ਨਹੀਂ ਸੀ ਚੂਹਾ ਐਡਾ ਵੱਡਾ। ਅਸੀਂ ਆ ਵੇਖਿਆ ਇੱਥੇ ਆ ਜਿਹੜਾ ਨਹੀਂ ਲਾਮਾ ਇਕਬਾਲ, ਬੜੇ ਬੜੇ ਵੱਡੇ ਚੂਹੇ ਭਾਈ, ਡੱਡੂ ਬੜੇ ਬੜੇ ਵੱਡੇ ਨੇ ਡੱਡੂ। ਅਸੀਂ ਤਾਂ ਇਹਨਾਂ ਨੇ ਵੇਖੇ ਨਾ ਬੜੇ ਬੜੇ ਵੱਡੇ ਡੱਡੂ ਹੁੰਦੇ ਨੇ। ਡੱਡੂ ਟਹਿਰੇ। ਹਾਂ ਮਿੱਠਾ ਭਾਈ ਇੱਕ ਮਰੇ ਡੱਡੂ ਨੂੰ ਮਾਰ ਕੇ ਹੱਥ ਧੋਈ ਜਾਵੇ। ਨਹੀਂ ਉਹ ਕਿਰਲਾ ਸਾਜੀ ਜਿਹੜਾ ਇੱਥੇ ਫੜਿਆ ਸੀ, ਉਹ ਕਹਿੰਦਾ ਇਮਲੀ ਕਹਿੰਦਾ ਉਹ ਕਿਰਲੀ ਦੀ ਕੋਈ ਸ਼ਕਲ ਹੈਗੀ ਜਿਹੜੀ ਵੱਡੀ ਹੋ ਗਈ। ਉਹ ਗਿਰਗਟ ਸੀ ਜਿਹੜਾ ਪਹਿਲੀ ਵਾਰੀ ਫੜਿਆ ਸੀ ਨਾ ਡੌਨ ਨੇ, ਉਹ ਗਿਰਗਟ ਸੀ। ਤਾਂ ਜੋ ਰੰਗ ਬਦਲਦਾ ਸੀਗਾ, ਉਹ ਗਿਰਗਟ ਸੀ। ਤੇ ਦੂਸਰਾ ਫੁੱਟਬਾਲ ਸੀ ਗਿਰਗਟ। ਉਹ ਯਾਰ ਉਹ ਗਿਰਗਟ ਨਹੀਂ ਕਿਰਲੇ ਸਨ। ਗਿਰਗਟ ਦਾ ਨਹੀਂ ਪਤਾ ਲੱਗ, ਗਿਰਗਟ ਤੇ ਇੱਕ ਬੜੀ ਸਪੈਸ਼ਲ ਚੀਜ਼ ਹੈ ਲੋ, ਉਹਦੇ ਤੇ ਉਹ ਕਿਰਲੇ ਟਾਈਪ ਹੀ ਹੁੰਦਾ। ਹਾਂਜੀ ਕਿਰਲੇ ਟਾਈਪ, ਲੇਕਿਨ ਉਹ ਕਿੰਗਰੇ ਉਹ ਨਾਲੇ ਉਹਦੀ ਸਪੀਡ ਹੀ ਬਹੁਤ ਸਲੋ ਹੁੰਦੀ ਹੈ। ਜਿਹੜਾ ਇਹ ਸੀ ਇਹ ਤੇ ਦੇਤਰੇ ਦੀ ਹਾਂ ਤੇ ਹਾਂ ਤੇ ਮਾਰਿਆ ਕਿਦਾਂ ਪੂਰਾ ਦਸਤੋਂ ਪੰਜਾ ਉਹਦਾ ਸਿਰ 'ਚ ਆ ਮਾਰਾ, ਉਹਦਾ ਬਾਲਾ ਰੱਖ ਕੇ ਸਾਜੀ ਡੋਨ ਨੇ ਜ਼ਿੰਦਾ ਹੀ ਫੜ ਕੇ ਨਾ ਉਹ ਟੀਟ ਹੈ ਉਹ ਬਾਹਰ ਵਾਲੇ ਸੈੱਟ ਤੇ ਜਾਨੀ ਕਿ ਚੱਜ ਲਟਕਾਤਾ। ਮੈਂ ਕਿਹਾ ਲਾ ਕੇ ਤੇ ਪਾਸੇ ਮਰਨੇ ਆ। ਕਾਜੀ ਨੇ ਵੀ ਉਦੋਂ ਸਿੱਕਟਾਂ ਵਾਲੀ ਡੱਬੀ 'ਚ ਡੱਡੂ ਬਰੂ ਭਰਾ ਕੇ ਤੇ ਜਾ ਮਿੱਠੇ ਦਾ ਤਲਾਬ ਲੈ। ਮੈਂ ਤਲਾਬ ਨਹੀਂ ਕਰ। ਆਹੋ ਮੇਰੇ ਕੋਲ ਇੱਕ ਮੁੰਡਾ ਕੰਮ ਕਰਦਾ ਸੀ, ਉਹਨੇ ਥੱਲੇ ਦਾਣੇ ਪਾਏ ਹੁੰਦੇ ਸੀ, ਉੱਤੇ ਨਿਕਲ ਕੇ 4-5 ਡੱਡੂ ਪਾਏ ਹੁੰਦੇ ਜੇਬ 'ਚ। ਉਹਨੇ ਪਤਾ ਕਰਨਾ, ਉਹਨੇ ਇੰਜ ਥੱਲੇ ਨਾ ਡੱਡੂਆਂ ਦੇ ਸਾਈਡ ਤੋਂ ਹੱਥ ਪਾ ਕੇ ਦਾਣੇ ਕੱਢ ਕੇ ਨਾ ਤੇ ਹੁਣ ਤੂੰ ਪਤਾ ਲੱਗੇ ਦਾਣੇ ਖਾ ਰਿਹਾ ਤੇ ਤੂੰ ਉਹਨੇ ਤੈਨੂੰ ਕਹਿਣਾ ਲੈ, ਤੇ ਉਹਨੇ ਇੰਜ ਕਰਕੇ ਨਾ ਇੰਜ ਦੇਣਾ ਤੇ ਤੇਰਾ ਹੱਥ ਆਉਣਾ ਤੈਨੂੰ ਤੇ ਡੱਡੂ ਰੱਖ ਦੇਣਾ। ਬਹੁਤ ਮੈਚ ਸੀ। ਆਹੋ ਅੱਛਾ ਨਹੀਂ ਡੱਡੂ ਸਾਜੀ ਵੈਸੇ ਮੈਨੂੰ ਬਹੁਤ ਕੀ ਹੈ ਨਾ ਲੀਪੋ ਟੈਪ ਹੁੰਦੇ ਆ, ਕਿਰਲੀ ਡੱਡੂ ਇਸ ਤਰ੍ਹਾਂ ਟਾਈਪ ਦੀਆਂ ਚੀਜ਼ਾਂ ਜਿਹੜੀਆਂ ਇਹ ਦੇਸੀ ਗੋਸ਼ਤ ਜਿੰਨਾ ਮਜ਼ਾ ਆਉਂਦਾ ਤਾਂ। ਲੇਕਿਨ ਸਾਜੀ ਇਹਨਾਂ ਦਾ ਵੀ ਵੇਖ ਲਓ ਵਜੂਦ ਆ ਕਿਤੇ ਨਾ ਕਿਤੇ, ਕੁਛ ਨਾ ਕੁਛ ਇਹਨਾਂ ਦਾ ਹੈ ਸਿਲਸਿਲਾ ਕਾਇਨਾਤ 'ਚ। ਸਹੀ ਗੱਲ। ਡੱਡੂ ਦੇ ਹੱਡੀ ਨਹੀਂ ਹੁੰਦੀ ਕੋਈ ਨਾ ਚਿਪਕਲੀ, ਪੋਟਾ ਕਲੇਜੀ ਹੁੰਦੀ ਵਾ। ਨਹੀਂ ਇਹ ਉਹ ਮਾਸ ਹੀ ਹੈ। ਡੱਡੂ ਦੀ ਗਰਦਨ ਨਹੀਂ ਹੁੰਦੀ, ਡੱਡੂ ਪਿੱਛੇ ਨਹੀਂ ਵੇਖ ਸਕਦਾ। ਹਾਂਜੀ ਪਿੱਛੇ ਵੀ ਡੱਡੂ ਵੀ ਨਹੀਂ ਪਿੱਛੇ ਇਹ ਵੇਖਿਆ ਉਹਨੇ ਕਿਹੜਾ ਵਰਲਡ ਕੱਪ ਜਿੱਤ ਲਿਆ ਵੀ। ਨਹੀਂ ਡੱਡੂ ਦੀ ਗਰਦਨ ਨਹੀਂ ਹੁੰਦੀ। ਤੇ ਕੱਛੂ ਕੁਮਾਰ ਡੱਡੂ ਲਜ਼ੀਜ਼ ਬੜਾ ਚੈਨਸ ਕਹਿੰਦੇ ਆ। ਕੱਛੂ ਕੁੰਮਾ ਜਿਹੜਾ ਨਾ ਉਹ ਤੇ ਉਹਦੀ ਤੇ ਧੌਣ ਹੁੰਦੀ ਹੈ। ਕਾਜੀ ਉਹ ਪਿੱਛੇ ਨੂੰ ਨਹੀਂ ਨਾ ਦੇਖ ਸਕੇ। ਹਾਂ
ਸਤਾਜੀ ਤੁਹਾਨੂੰ ਪਤਾ ਵਾ ਕੱਛੂ ਕੁੰਮਾ ਬਾਹਰ ਜਾਨਵਰ ਆ ਜਿਹਦਾ ਇਹ ਧੜ ਹੈ ਨਹੀਂਗਾ, ਸਿਰਫ 4 ਲੱਤਾਂ 2 ਲੱਤਾਂ ਤੋਂ ਬਾਹਾਂ ਤੇ ਨਹੀਂ ਉਹਦੇ ਅੰਦਰ ਉਹਦਾ ਸੈਟਅਪ ਹੁੰਦਾ ਕੱਖ ਸਾਰਾ। ਵੀ ਨਹੀਂ ਹੈਗਾ, ਤੁਸੀਂ ਇੰਜ ਕਰਕੇ ਲੱਤ ਖਿੱਚੀ ਜਾਂ ਲੱਤ ਲੈਦਾ ਵਾ ਉਹ ਨਹੀਂ ਹੈ, ਉਹ ਹਾਂ ਉਸਤਾਦ ਜੀ ਉਹ ਕਾਵੀਏ ਨਾਲ ਲੱਤ ਬਾਅਦ ਚ ਉਹ ਨਹੀਂ ਉਹ ਨਹੀਂ, ਕਾਫੀ ਅੰਦਰ ਉਹਦੇ ਚੋਟ ਅੰਦਰ ਪੈ ਸੈਟਅਪ ਹੁੰਦਾ ਸਾਰਾ, ਉਹਦਾ ਹਾਰਡ ਹੈ, ਉਹਦੀ ਹਰ ਚੀਜ਼ ਹੁੰਦੀ ਐਵੇਂ ਹੀ ਆ ਉਹਦਾ। ਸਿਰਫ ਵਰਦੀ ਆ ਉੱਤੇ, ਅੰਦਰ ਉਹ ਹੈ ਵਾ। ਹਾਂਜੀ ਉਹ ਤੇ ਅੱਲਾ ਨੇ ਹਰ ਜਾਨਵਰ ਨੂੰ ਉਹਦੀ ਕੋਈ ਨਾ ਕੋਈ ਉਹਦੀ ਦਿੱਤੀ ਚੀਜ਼ ਹਾਂਜੀ ਆਪਣੇ ਬਚਣ ਵਾਸਤੇ, ਬਚਾਓ ਵਾਸਤੇ, ਉਹਦਾ ਇਹ ਆ। ਇਹਦਾ ਖੋਲ ਟੁੱਟਦਾ ਨਹੀਂ ਸਾਜੀ ਪਰ ਬੰਬ ਮਾਰ ਦੋ ਟੁੱਟ ਨਹੀਂ ਟੁੱਟ ਜਾਂਦਾ, ਲੇਕਿਨ ਇੰਨਾ ਨਹੀਂ ਜਲਦੀ ਟੁੱਟਦਾ। ਕਹਿੰਦੇ ਤਾਂ ਖੋਲ ਚੋਂ ਬਾਹਰ ਆ ਜਾਵੇ ਟਕੇ ਦਾ ਨਹੀਂ ਇਹ। ਬਾਹਰ ਆਉਂਦਾ ਹੀ ਨਹੀਂ, ਉਹਦੇ ਨਾਲ ਤੇ ਫਿੱਟ ਹੁੰਦਾ ਉਹ। ਬਾਹਰ ਦੇਖਿਆ ਕਦੀ ਮਤਲਬ ਲੈਦਾ ਉੱਤੇ ਚੱਦਰ ਲੈ ਕੇ ਫਿਰ ਰਿਹਾ ਹੋਵੇ, ਨਹੀਂ ਸਾਜੀ ਹੋ ਬਾਹਰ ਖੋਲ ਡਿੱਗ ਪਿਆ ਯਾਰ ਕਿਤੇ। ਇਹ ਸਿਰਫ ਖੋਲ ਲੈ ਕੇ ਨਾ ਵਿੱਚ ਆਈਸਕ੍ਰੀਮ ਪਾ ਕੇ ਖਾਣ ਡਿਆ। ਆਹ ਕੱਚੂ ਕੁੰਮੇ ਦਾ ਖਾਲੀ ਖੋਲ ਲਿਆ ਤੇ ਉਹਦੇ ਚਿੰਚੀ ਟੇਪ ਪਵਾਇਆ ਭਾਈ, ਉਹ ਹੀ ਤਾਂ ਖੋਲ ਉੱਤੇ ਉਂਗਲ ਮਾਰਦਾ ਤੇ ਧੌਣ ਬਾਹਰ ਕਰਦਾ ਤੇ ਉਹਨੂੰ ਖਿੱਚ ਲਿਆ। ਨਹੀਂ ਇਦਾਂ ਹੋ ਸਕਦਾ ਵੀ ਧੌਣਾ ਬਾਹਰ ਕੱਢ ਕੇ ਬਾਜੂ ਵੱਲ ਦੀ ਕੱਢ ਦੋ, ਇਧਰ ਬਾਜੂ ਨਿਕਲਦਾ। ਨਹੀਂ ਇਦਾਂ ਨਹੀਂ ਹੁੰਦਾ। ਯਾਰ ਇਹਨੂੰ ਕਿੰਨੇ ਕਹਿਣਾ ਵੀ ਭਾਜੀ ਧੌਣ ਅੰਦਰ ਕਰ ਲਓ ਕਿਤੇ। ਬਹੁਤ ਬੁਰੀ ਦੰਦੀ ਵੜਦਾ ਹੀ ਉਹ। ਅੱਛਾ ਜੀ, ਹਾਂਜੀ ਡੰਗ ਇਹਦਾ ਵੀ ਹੁੰਦਾ ਉਸਤਾਦ। ਹਾਂਜੀ ਉਹਦੇ ਚਾਰੇ ਲੱਤਾਂ ਤੇ ਧੌਣ ਅੰਦਰ ਵੜ ਕੇ ਬਹਿ ਜਾਂਦਾ, ਹਾਂਜੀ ਉੱਤੋਂ ਮੋਟਰਸਾਈਕਲ ਲੰਘ ਜਾ ਭਾਵੇਂ। ਹਾਂਜੀ ਇਹ ਤੇ ਡਿਫੈਂਸ ਦਾ ਹੀ ਇੱਕ ਹਾਂਜੀ ਇਹ ਪਾਣੀ 'ਚ ਕਿੱਦਾਂ ਰਹਿੰਦਾ ਯਾਰ, ਇਹ ਤੋਂ ਮੈਂ ਹੈਰਾਨ। ਪਾਣੀ 'ਚ ਤੈਰਦਾ ਲੱਤਾਂ ਕੱਢ ਕੇ ਉਹਦੇ ਹਿਸਾਬ ਨਾਲ। ਕਿੱਥੋਂ ਰਹਿ ਲੈਂਦਾ ਦਿਲ ਕਰੇ ਹੁਣ ਕੋਈ ਮੱਛਲੀ ਇਹਨੂੰ ਖਾ ਜਾਵੇ ਤੇ ਉਹਨੂੰ ਬਾਹਰ ਹੀ ਕੱਢਣਾ ਪੈਣਾ ਇਹਨੂੰ, ਹਾਂ ਮੀਸਣਾ ਬਣ ਕੇ ਅੰਦਰ ਬੈਠਾ ਰਹੇ। ਸਹੀ ਗੱਲ ਆ, ਉਹ ਕਿੱਦਾਂ ਨਾ ਖਾਏਗਾ? ਹਜ਼ਮ ਹੋਣਾ ਨਾ ਗੱਲਬਾਤ। ਉਹ ਇਹਦਾ ਖੋਲ ਜਿਹਾ ਹੀ ਉਤਲਾ ਜਿਹੜਾ ਉਹ ਨਹੀਂ ਹਾਂ ਉਹ ਹੱਥ। ਤੇ ਲੇਕਿਨ ਭਾਈ ਆ ਜਾਨਵਰ ਜੂਨਵਰ ਤੋੜ ਦਿੰਦੇ ਆ, ਸ਼ੇਰ ਸ਼ੂਰ ਨਹੀਂ ਮਗਰਮੱਛ ਉਹ ਬਹੁਤ ਚਬਾੜੇ। ਮਗਰਮੱਛ ਦੀ ਵੀਡੀਓ ਹੈਗੀ ਆ, ਕੱਛੂ ਕੁੰਮਾ ਫੜ ਕੇ ਇੰਜ ਨਹੀਂ ਕਰੀ ਯਾਰ, ਬਸ ਕੱਖ ਵੀ ਨਹੀਂ। ਆਹੋ ਇਹ ਮਤਲਬ ਉਹਨੇ ਫੜ ਲਿਆ ਨਾ ਕੱਛੂ ਕੁੰਮਾ, ਉਹ ਮਗਰਮੱਛ ਦਾ ਬੜਾ ਜਬੜਾ ਹੁੰਦਾ, ਲੇਕਿਨ ਉਹ ਕਦੀ ਉਹਨੇ ਇੰਜ ਸਿੱਟ ਰਿਹਾ ਕਦੀ ਉਹਨੇ ਇੰਜ ਸਿੱਟ ਰਿਹਾ, ਫੇਰ ਉਹਨੂੰ ਫੜ ਅੰਦਰ ਵੜਿਆ ਬਸ ਆਰਾਮ ਨਾਲ, ਉਹਨੇ ਤਾਂ ਲੱਗਾ ਰਹਿ। ਪੋਲਾ ਵੀ ਨਹੀਂ ਕਰ ਸਕਦੇ। ਨਾ ਅੱਕ ਕੇ ਭਾਈ ਉਹਨੂੰ ਹੱਥ 'ਚ ਫੜਿਆ ਤੇ ਮਗਰਮੱਛ ਨੇ ਸਾਰੇ ਬੁੱਝਲ ਲੈਣਾ ਹੀ। ਸਭ ਤੋਂ ਸਟਰੋਂਗ ਜਬੜਾ ਉਸਤਾਦ ਜੀ ਸ਼ੀਟੇ ਦਾ ਵਾ। ਨਹੀਂ ਬੜੇ ਜਿਟਾ ਉਹਦਾ ਬਹੁਤ ਜ਼ਾਲਮ ਆ, ਉਹ ਜਿਹੜਾ ਲਗੜ ਬੱਗਾ, ਉਹਦਾ ਬਹੁਤ ਭੈੜਾ ਉਹੀ ਆ ਜਿਹੜਾ। ਹਾਂਜੀ ਦੰਦੀ ਭੈੜੀ ਆ। ਬਹੁਤ ਬੁਰੀ ਹੈ। ਉਹ ਹੈ ਵੀ ਉਹ ਤਾਂ ਨੈਨਕ ਵੀ ਭੈੜੇ ਆ। ਉਹਦਾ ਪਿੱਛੋਂ ਡਿੱਗੀ ਦੀ ਨਹੀਂ ਹਾਂਜੀ ਉਹ ਫਰਕ ਆ, ਲਗੜ ਬੱਗੇ, ਉਹ ਟੇਠੇ ਕਰੈਕਟਰ ਨੇ ਉਹਨਾਂ ਦਾ, ਕਦੀ ਦੇਖੀ ਤੂੰ ਹਿਸਾਬ। ਬਦਤਮੀਜ਼ ਹੈਗੇ। ਉਹਨਾਂ ਨੂੰ ਭਾਰ ਹੀ ਕਿਸੇ ਸ਼ੇਰ ਦਾ ਨਹੀਂ, ਕਿਸੇ ਚੀਤੇ ਦਾ ਨਹੀਂ, ਹਾਂਜੀ ਕਿਸੇ ਦਾ ਉਹਨਾਂ ਨੂੰ ਭਾਰ ਨਹੀਂ। ਸਾਜੀ ਮੈਂ ਉਹਦੇ ਬਾਰੇ ਚ ਪੜਿਆ ਕਿ ਉਹ ਦਿਨ ਦਾ ਜ਼ਿਆਦਾ ਟਾਈਮ ਨਾ ਜ਼ਿਆਦਾ ਘੰਟੇ ਹੱਸਦੇ ਰਹਿੰਦੇ ਆ। ਉਹ ਬਹੁਤ ਨੈਸ਼ ਨੇ, ਬੱਚੇ ਦੇ ਪਾਸ ਉਹ ਬਹੁਤ ਨੈਸ਼ ਨੇ। ਤੇਜ਼ ਚੇਦੇ ਬਾਅਦ 4 ਸ਼ੇਰ ਵੀ ਖਾ ਰਹੇ ਨਾ, 2 ਜਣੇ ਆਏ ਉਹਨਾਂ ਨੇ ਵਿੱਚ ਵੜ ਜਾਣਾ ਵਾ, ਸ਼ੇਰ ਉਹਨੂੰ ਕੁਝ ਕਹਿ ਰਹੇ ਪਰੇ ਹੋ ਕੇ ਫਿਰ ਐਵੇਂ। ਓਏ ਉਹ ਬਹੁਤ ਨੈਸ਼ ਨੇ, ਉਹ ਬਹੁਤ ਕੀ ਕਰੈਕਟਰ। ਨਾਮ ਕੀ ਉਹਨਾਂ ਦਾ? ਜਦੋਂ ਖੇਡਦੇ ਨਾ ਸ਼ੇਰ ਨੂੰ ਉਹੀ ਤੇ ਫੜਦੇ ਆ, ਸ਼ੇਰ ਨੂੰ ਉਹੀ ਤੇ ਲੈ ਦੇ ਜਾਂਦੇ ਆ, ਉਹ ਖਾਂਦੇ ਸ਼ੇਰ ਨੂੰ। ਹਾਂਜੀ ਬਹੁਤ ਨੈਸ਼ ਹੁੰਦੇ ਨੇ ਭਾਈ, ਉਹ ਜਬੜਾ ਉਹਨਾਂ ਦਾ ਉਹਦਾ ਬਹੁਤ। ਮਗਰਮੱਛ ਦਾ ਬੜਾ ਭੈੜਾ ਹੁੰਦਾ ਜਬੜਾ, ਤੋੜਨੇ ਮਤਲਬ ਇੰਜ ਫੜਨਾ ਤੇ ਤੋੜ ਦੇਣਾ ਉਹਨੇ ਇੰਜ ਕਰਕੇ, ਏਡਾ ਬੁਰਾ ਹੁੰਦਾ। ਲੋ ਜੀ ਨਾਜ਼ਰੀਨ, ਤਾਜੀ ਇਹਦਾ ਵੀ ਜਬੜਾ ਬੜਾ ਭੈੜਾ, ਇਹਦਾ ਜਬੜਾ ਵਾ। ਇਹਨੇ ਭਰਾਵਾਂ ਨੂੰ ਦੰਦੀਆਂ ਹੀ ਨਹੀਂ ਵੱਡੀਆਂ। ਆਹੋ ਸਭ ਤੋਂ ਸ਼ਰੀਫ ਜਾਨਵਰ ਬੱਕਰੀ ਆ ਉਸਤਾਦ ਜੀ। ਉਹ ਹੋਰ ਵੀ ਬਹੁਤ ਨੇ, ਮੁਰਗੀ ਮੁਰਗੀ ਠੀਕ ਆ ਭਾਜੀ, ਬੱਕਰੀ ਮੁਰਗੀ ਮਾਮਾ ਤੁਸੀਂ ਕਿੱਥੇ ਜਾ ਬਤਖ ਕਿੰਨੀ ਖੂਬਸੂਰਤ ਲੱਗਦੀ। ਨਹੀਂ ਪੜਪੜ ਕਰਦੀ ਐ ਵਰ ਉਹ ਜਾਂਦੀ ਨਹੀਂ ਯਾਰ, ਲੈ ਪਾਣੀ ਚ ਤੇ ਬੱਕਰੀ ਦਾ ਢੁੱਡ ਤੇਰਾ ਫਿਰ ਕਦੀ ਸਹੀ ਜਗ੍ਹਾ ਵੱਜਾ ਨਹੀਂ ਬੇਟੇ। ਹਾਂਜੀ ਪੈਂਡਸ ਦੀ ਨਾੜ ਪਾੜ ਦਿੰਦੀ। ਚਲੋ ਐਸੇ ਬੁਰੋ ਛਤਰੇ ਬਹੁਤ ਭੈੜੇ ਮਾਰਦੇ ਨੇ ਢੁੱਡ। ਕਰਕੇ ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਤੇ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੇ ਉਹ ਦੁਬਈ ਹੁਣ ਆਪਾਂ ਜਾ ਰਹੇ, ਭੈਣ ਸਾਡੇ ਵੀਜ਼ੇ ਆ ਗਏ ਨੇ। ਤਾਜੀ ਤੇਰਾ ਵੀ ਆ ਗਿਆ ਵੀਜ਼ਾ? ਹਾਂਜੀ ਉਹ ਮੈਂ ਓਕੇ ਕਰਦਾ ਘਰ ਦਾ। ਹਾਂਜੀ ਦੱਸ ਦਿਓ। ਤੇ ਤਾਜੀ ਉਹ ਮੈਂ ਨਾ ਗਿਫਟ ਲਿਆਣੇ ਥੋੜੇ ਜਿਹੇ ਉੱਥੋਂ। ਚਲੋ ਲੈ ਆਈ, ਜੋ ਮਰਜ਼ੀ ਲੈ ਆਈ, ਕੋਈ ਰੌਲਾ ਨਹੀਂ। ਨਾ ਸਾਡੇ 4 ਦੇ ਤੇ 5ਵਾਂ ਸਾਡੇ ਨਾਲ ਇੱਕ ਐਡੀਟਰ ਸਾਡਾ, ਜਿਹਨੇ ਜਾ ਕੇ ਸ਼ੂਟ ਕਰਨਾ ਸਾਰਾ ਰਸਤੇ 'ਚ ਵੀ, ਉੱਥੇ ਵੀ ਸਾਡੇ 5 ਦੇ ਵੀਜ਼ੇ ਆ ਗਏ ਨੇ। ਇਨਸ਼ਾਅੱਲਾ ਤਾਲਾ ਅਸੀਂ ਜਾ ਰਹੇ ਹਾਂ ਟੂਰ ਤੇ, ਸਾਡੇ ਨਾਲ ਜਾਣਾ। ਤੇ ਫਿਰ ਉਹ ਮੈਂ ਕਰਾਂਗਾ, ਥੱਲੇ ਨੰਬਰ ਜਿਹੜਾ ਚੱਲਿਆ ਇੱਥੇ ਕਾਲ ਕਰੇ, ਆਪਣੀ ਸੀਟਾਂ ਸੂਟਾਂ ਜੋ ਵੀ ਨਿਜ਼ਾਮ ਕਰਾਉਣਾ ਕਰਾ ਕੇ ਚੱਲੋ, ਸਾਡੇ ਨਾਲ 4 ਦਿਨ ਮਜ਼ੇ ਕਰਕੇ ਆਈਏ। ਓਕੇ ਜੀ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਤਾਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।